ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੀ ਟਰਕੀਆਣਾ ਜੀ। ਅਟਰਨੀ ਟਰਕੀਆਣਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 4159090503 ਤੇ ਜਸਪਾਲ ਸਿੰਘ ਜੀ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਆਓ ਗੱਲਬਾਤਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ ਕਿ ਟੌਪਿਕ ਦੇ ਉੱਤੇ ਕਿਹੜੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ। ਜਾਣਦੇ ਹਾਂ ਅਟਰਨੀ ਟਰਕੀਆਣਾ ਜੀ ਤੋਂ। ਅਟਰਨੀ ਟਰਕੀਆਣਾ ਜੀ, ਕਿੱਦਾਂ ਅੱਜ ਫਿਰ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਹੋਊਗੀ ਜੀ? ਅੱਜ ਜੀ ਆਪਾਂ ਅਸਾਲਮ ਵਾਲੇ ਕੇਸਾਂ ਬਾਰੇ ਗੱਲ ਕਰਾਂਗੇ। ਨਵਾਂ ਯੂਨੀਕ ਟੌਪਿਕ ਹੈ ਜਿਹਦੇ ਬਾਰੇ ਆਪਾਂ ਕਦੇ ਨਹੀਂ ਗੱਲ ਕੀਤੀ ਪਹਿਲਾਂ। ਤੇ ਸਹੀ ਆ। ਸਟੇਟਾਂ ਵੀ ਉਹ ਵਾਲੀਆਂ ਦੇ ਬਾਰੇ ਗੱਲ ਕਰਾਂਗੇ ਜਿਹਨਾਂ ਬਾਰੇ ਪਹਿਲਾਂ ਕਦੇ ਨਹੀਂ ਕੀਤੀ, ਪੰਜਾਬ ਤੇ ਹਰਿਆਣੇ ਬਾਰੇ। ਸਹੀ ਆ। ਮੈਂ ਸੋਚਿਆ ਸੀ ਅੱਜ ਆਪਾਂ ਕੇਰਲਾ ਕੁਰਲਾ ਦੀ ਕਰਨੀ ਹੈ ਗੱਲ ਕਿਤੇ। ਚਲੋ ਕੋਈ ਗੱਲ ਨਹੀਂ। ਕਈ ਵਾਰੀ ਕੇਸ ਕੂਸ ਤਾਂ ਆਪਣੇ ਕੋਲ ਹੈਗੇ ਘੱਟ ਨੇ ਜੀ। ਹੈਦਰਾਬਾਦ ਦੇ ਕੇਰਲਾ ਦੇ ਕ੍ਰਿਸਚੀਅਨਟੀ ਵਾਲੇ ਜਿਹੜੇ ਕਨਵਰਟ ਹੁੰਦੇ ਆ ਉਹਨਾਂ ਦਾ ਕੇਸ। ਠੀਕ ਹੈ। ਸੋ ਇੱਕ ਇਹ ਵੀ ਆਧਾਰ ਹੈਗਾ ਹੀ ਆ ਜਿਹੜਾ ਭਾਰਤ ਤੋਂ ਆ ਰਹੇ ਜਿਹੜੇ ਲੋਕ ਆ ਉਹ ਇਸ ਆਧਾਰ ਦੇ ਉੱਤੇ ਵੀ ਕਰਦੇ ਆ। ਹਾਂਜੀ, ਕਰ ਤਾਂ ਕੇਰਲਾ 'ਚ ਵੀ ਦੇਣਾ ਸੀ, ਬਸ ਲੈਂਗੁਏਜ ਦੀ ਪ੍ਰੋਬਲਮ ਆ ਗਈ ਸਾਨੂੰ। ਕੋਈ ਨਹੀਂ ਭਾਜੀ, ਜੋ ਸਮਾਂ ਬੀਤਦਾ ਜਾਣਾ ਆਪਾਂ ਨਵੀਆਂ ਲੈਂਗੁਏਜਸ ਜਿਹੜੀਆਂ ਸਿੱਖਦੇ ਜਾਣਾ ਆ। ਸੋ ਵੀ ਨੈਵਰ ਨੋ। ਬਿਲਕੁਲ। ਸੋ ਰੀਸੈਂਟਲੀ ਜਦੋਂ ਆਪਾਂ ਹੁਣ ਗੱਲਬਾਤ ਜਿੱਦਾਂ ਤੁਸੀਂ ਕਰ ਰਹੇ ਹੋ ਦੱਸ ਰਹੇ ਹੋ ਅਸਾਈਲਮ ਨੂੰ ਜਿਹੜਾ ਉਹ ਲੈ ਕੇ, ਇਸ ਤੋਂ ਪਹਿਲਾਂ ਆਪਾਂ ਟੌਪਿਕ ਦੇ ਵਿੱਚ ਜਿਹੜਾ ਉਹ ਚੱਲੀਏ, ਕਿੱਦਾਂ ਦਾ ਰਵੱਈਆ ਚੱਲ ਰਿਹਾ ਜੇ ਆਪਾਂ ਕੋਰਟ ਦਾ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰੀਏ ਵੀ ਕੋਰਟ ਦੇ ਵਿੱਚ ਕਿੱਦਾਂ ਦੇ ਕੇਸਿਸ ਦੇ ਵਿੱਚ ਕਿੱਦਾਂ ਦਾ ਰਵੱਈਆ ਹੈ, ਖਾਸ ਕਰਕੇ ਵਕੀਲਾਂ ਦਾ ਤੇ ਜਿਹੜੇ ਜੱਜ ਹੈਗੇ ਨੇ ਉਹ ਕਿੱਦਾਂ ਦੇਖ ਰਹੇ ਆ ਸਾਰੀਆਂ ਚੀਜ਼ਾਂ ਨੂੰ? ਉਹਨਾਂ ਦੇ ਕੋਈ ਤਬਦੀਲੀ ਆ ਰਹੀ ਆ ਮਨਾਂ ਦੇ ਵਿੱਚ, ਉਹਨਾਂ ਦੇ ਸਵਾਲਾਂ ਦੇ ਵਿੱਚ ਕੀ ਦੇਖਣ ਨੂੰ ਮਿਲ ਰਿਹਾ ਇਸ ਟਾਈਮ ਅਦਾਲਤਾਂ ਦੇ ਵਿੱਚ? ਆਪਾਂ ਇਸੇ ਹਫਤੇ ਦੀ ਗੱਲ ਪਹਿਲਾਂ ਤਾਂ ਦੱਸ ਦਿੰਨੇ ਆ। ਸਾਡਾ ਨਾਲ ਵੈਨ ਨਾਈਸ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਸੀਗੇ ਤੇ ਉਹਲੇ ਜਿਹੜੇ ਕੇਸਾਂ ਦੇ ਵਿੱਚ ਇੱਕ ਜੱਜ ਸਾਹਿਬ ਸੀਗੇ ਤੇ ਜੱਜ ਸਾਹਿਬ ਦਾ ਤੁਹਾਨੂੰ ਨਾਮ ਵੀ ਦੱਸਦੇ ਆ, ਨਾਮ ਬੜਾ ਔਖਾ ਜਿਹਾ ਇੱਕ ਤਾਂ ਉਹਨਾਂ ਦਾ ਕੱਢ ਕੇ। ਠੀਕ ਹੈ। ਤੇ ਜਿਹੜੇ ਜੱਜ ਸਾਹਿਬ ਸੀਗੇ ਉਹ ਜਦ 2 ਹਫ਼ਤੇ ਹੋਏ ਉਹਨਾਂ ਨਾਲ ਪਹਿਲੀ ਵਾਰੀ ਸਾਨੂੰ ਟੱਕਰੇ ਸੀਗੇ ਪਰਸਨਲੀ। ਉਹਨਾਂ ਦਾ ਨਾਮ ਸੀਗਾ ਯੂਐਨ ਟੌਮਲਿਨ। ਠੀਕ ਹੈ। ਤੇ ਸੈਂਟਾ ਦੇ ਸੀਗੇ ਜੱਜ ਇਹ। ਤੇ ਜਦੋਂ ਪਹਿਲਾ ਕੇਸ ਆਇਆ ਨਾ ਕੋਈ 2-3 ਹਫ਼ਤੇ ਪਹਿਲਾਂ ਦੀ ਗੱਲ ਆ, ਕਹਿੰਦੇ ਮੈਂ ਚੱਲ ਜਾਣਾ, ਮੈਂ ਕੇਸ ਸ਼ੁਰੂ ਨਹੀਂ ਕਰਨਾ ਤੇ ਮੇਰਾ ਲਾਸਟ ਦਿਨ ਆ 2 ਹਫ਼ਤਿਆਂ 'ਚ ਤੇ ਮਾਫੀ ਚਾਹੁੰਦੀ ਆ। ਤੇ ਫਿਰ ਅਗਲਾ ਕੇਸ ਆਇਆ 2, ਉਹ ਇਕੱਠੇ ਨਾ ਕਈ ਵਾਰੀ ਏਦਾਂ ਦੀ ਲੜੀ ਬਣਦੀ ਕਿ ਕਿਸਮਤ ਕੀ ਬੈਕ ਟੂ ਬੈਕ ਹੀ ਉਹਨਾਂ ਨਾਲ ਸੀਗੇ। ਉਹ ਰੋਜ਼ ਜਾ ਕੇ ਹੋਣਾ ਕਿ ਮੈਂ ਕੇਸ ਸ਼ੁਰੂ ਨਹੀਂ ਕਰਨਾ ਚਾਹੁੰਦੀ। ਤੇ ਕੱਲ ਆਖਰੀ ਦਿਨ ਸੀਗਾ ਤੇ ਕਹਿੰਦੇ ਘੰਟਾ ਹੀ ਆ ਮੇਰੇ ਕੋਲ, ਕਹਿੰਦੇ ਕੇਸ ਆਪਣਾ ਜੇ ਤਾਂ 1 ਘੰਟੇ 'ਚ ਪ੍ਰਜੈਂਟ ਕਰ ਸਕਦੇ ਆ ਕਰ ਦਿਓ, ਨਹੀਂ ਤਾਂ ਮੈਂ ਜਾਣਾ। ਫਿਰ ਮੈਂ ਉੱਦਾਂ ਤਾਂ ਤੁਹਾਨੂੰ ਪਤਾ ਇੱਥੇ ਪ੍ਰਾਈਵੇਸੀ ਆ ਕਿ ਬੰਦਾ ਹੁਣ ਪੁੱਛਦਾ ਨਹੀਂ ਕਿਸੇ ਨੂੰ ਕੀ ਆ ਕਿੱਥੇ ਜਾਣਾ। ਤੇ ਮੈਂ ਫਿਰ ਉੱਦਾਂ ਹੀ ਮੈਂ ਕਿਹਾ ਚੱਲ ਹੱਸਦੇ ਸੀ ਜੱਜ ਕੀ ਯਾਰ ਕਾਫੀ ਹੁਣ ਐਂਡ 'ਚ ਆਪਣੀ ਰੋਜ਼ ਹੀ ਲੜੀ ਲੱਗੀ ਰਹੀ ਉਹਨਾਂ ਦੇ ਕੇਸਾਂ 'ਚ ਤੇ ਜੱਜ ਸਾਹਿਬ ਸ਼ੁਰੂ ਨਹੀਂ ਕਰਨਾ ਚਾਹੁੰਦੇ ਸੀਗੇ। ਤੇ ਇਹਦੇ ਵਿੱਚ ਹੁਣ ਕਈ ਜਿਹੜੇ ਲੋਕੀ ਸੀਗੇ ਉਹ ਵੀ ਮੂਵ ਮਾਫ ਕਰਨਾ ਚਾਹੁੰਦੇ ਸੀ, ਕਈ ਵਾਰੀ ਫਸੇ ਹੁੰਦੇ ਆ ਵਰਕ ਪਰਮਿਟ ਦੀ ਕਲੌਕ ਵਗੈਰਾ ਕਰਕੇ ਨਾ, ਮੂਵ ਨਹੀਂ ਕਰ ਸਕਦੇ ਕਈ ਵਾਰੀ ਲੋਕੀ। ਤੇ ਉਹ ਹੁਣ ਜਿੱਦਾਂ ਜੱਜ ਸਾਹਿਬ ਨੇ ਕਈ ਵਾਰੀ ਕਹਿਤਾ ਕਿ ਨਹੀਂ ਮੈਂ ਅੱਗੇ ਕੰਟੀਨਿਊ ਕਰ ਦੇਣਾ ਜਾਂ ਕਿਸੇ ਹੋਰ ਨੂੰ ਦੇ ਦੇਣਾ ਕੇਸ। ਤੇ ਕਈ ਵਾਰੀ ਜਨਤਾ ਉਹ ਚਾਹੁੰਦੀ ਹੁੰਦੀ ਹੈ, ਜਿਹੜੇ ਸੈਂਟਾ ਨਾ ਜਿੱਦਾਂ ਹੁਣ ਕੋਰਟ ਆ ਕਾਫੀ ਛੇਤੀ ਉੱਥੇ ਜਿਹੜੀਆਂ ਤਰੀਕਾਂ ਪੈ ਜਾਂਦੀਆਂ। ਕਈ ਜੱਜ ਦੀ ਰੇਟਿੰਗ ਵੀ ਘੱਟ ਆ, ਕਈ ਨਵੇਂ ਇਹਨਾਂ ਨੇ ਲਾਏ ਸੀਗੇ। ਤੇ ਜੱਜ ਸਾਹਿਬ ਨੂੰ ਫਿਰ ਪੁੱਛਿਆ, ਮੈਂ ਕਿਹਾ ਚਲੋ ਗੁੱਡ ਲੱਕ ਹਰ ਵਾਰੀ, ਮੈਂ ਕਿਹਾ ਤੁਹਾਨੂੰ ਕਹਿ ਦੇ ਐਤਕੀ ਤੇ ਆਖਰੀ ਆ। ਕਹਿੰਦੇ ਆਹੋ, ਕਹਿੰਦੇ ਘੰਟੇ 'ਚ ਮੇਰਾ ਉਹਨਾਂ ਨੇ ਜਿਹੜਾ ਇਕਵਿਪਮੈਂਟ ਆ ਮੈਨੂੰ ਕਹਿੰਦੇ ਰਿਟਰਨ ਕਰਨਾ ਪੈਣਾ ਸਾਰਾ। ਤੇ ਮੈਂ ਕਿਹਾ ਜੇ ਲੀਗਲ ਫੀਲਡ 'ਚ ਦੁਬਾਰਾ ਕ੍ਰਾਸ ਕਰਾਂਗੇ ਪਾਥ। ਤੇ ਜੱਜ ਸਾਹਿਬ ਕਹਿੰਦੇ ਆਪਣੇ ਤਾਂ ਟਿਕਟੌਕ ਤੇ ਕਹਿੰਦੇ ਆਪਣੇ ਨੌਕਰੀ ਮਿਲ ਗਈ ਮੈਨੂੰ ਐਜ਼ ਅ ਲਾਇਰ ਦੀ। ਤੇ ਉੱਥੇ ਕਹਿੰਦੇ ਮੈਂ ਐਜ਼ ਅ ਕਾਉਂਸਲ ਜੁਆਇਨ ਕਰ ਲੈਣਾ। ਸੋ ਹੁਣ ਵਧੀਆ ਸੀਗਾ, ਚੰਗਾ ਸੁਭਾਅ ਸੀਗਾ, ਹਾਸੇ ਮਜ਼ਾਕ ਚੱਲਦੇ ਰਹਿੰਦੇ ਸੀ।
ਸੋ ਐਗਜ਼ਾਮਪਲ ਦੇਣ ਦਾ ਮਤਲਬ ਇਹ ਹੈ ਕਿ ਦੇਖੋ ਜੱਜ ਸਾਹਿਬ ਇੱਕ ਹੈਗੇ ਆ ਟਿਕਟੌਕ ਤੇ, ਉਹਨਾਂ ਨੇ ਕੌਂਸਲ ਦੀ ਜੌਬ ਆਪਣੀ ਉਹ ਐਕਸੈਪਟ ਕੀਤੀ। ਤਾਂ ਓਬਵੀਅਸਲੀ ਜਿਹੜਾ ਰਵੱਈਆ ਹੋਣਾ ਉਹ ਤੁਸੀਂ ਦੇਖਦੇ ਹੀ ਆ ਕਿ ਜਿੱਦਾਂ ਟਿਕਟੌਕ ਹੁਣ ਹਰੇਕ ਬੰਦਾ ਤਾਂ ਨਹੀਂ ਯੂਜ਼ ਕਰਦਾ। ਇੱਕ ਯੰਗ ਜਨਰੇਸ਼ਨ ਦੀ ਜਿਹੜੀ ਸੀਗੀ ਐਪ ਸੀਗੀ ਕਿਸੇ ਟਾਈਮ ਤੇ ਜੀ, ਤੇ ਕਈਆਂ ਦਾ ਹੁਣ ਇਹ ਰਵੱਈਆ ਕਈ ਵਾਰੀ ਹੁੰਦਾ ਕਿ ਸਰਕਾਰੀ ਵਕੀਲ ਹੁੰਦਾ ਪਹਿਲਾਂ ਬੈਕਗਰਾਉਂਡ, ਹੁਣ ਸਿੱਧਾ ਹੀ ਨਹੀਂ ਬੰਦਾ ਕਦੀ ਜੱਜ ਬਣਦਾ। ਕਈ ਵਾਰੀ ਸਰਕਾਰੀ ਵਕੀਲ ਹੁੰਦਾ ਉਹ, ਫਿਰ ਬੈਕਗਰਾਉਂਡ ਉਹਦੀ ਸਰਕਾਰੀ ਵਕੀਲ ਉਹ ਜਦੋਂ ਕੇਸ ਲੜਦਾ, ਹੁਣ ਉਹਦਾ ਰਵੱਈਆ ਇਹੀ ਹੈ ਕਿ ਜਦੋਂ ਉਹ ਦੇਖਦਾ ਕਿ ਯਾਰ ਜੱਜ ਤਾਂ ਮੇਰੇ ਨਾਲ ਧੱਕਾ ਕਰਤਾ, ਦੂਜੇ ਦਾ ਫੇਵਰ ਕਰਤਾ, ਜਦੋਂ ਸਰਕਾਰੀ ਵਕੀਲ ਜੱਜ ਬਣਦਾ ਕਈ ਵਾਰੀ ਉਹਨੇ ਸਰਕਾਰ ਦੀ ਤਰਫਦਾਰੀ ਕਰਨੀ ਹੈ, ਉਹਨੇ ਸਰਕਾਰ ਦੇ ਪਹਿਲੂ ਸਮਝਣੇ ਕਿ ਸਿਸਟਮ ਦੇ ਵਿੱਚ ਕੀ ਆ, ਸਰਕਾਰ ਦੇ ਕੋਲ ਕਈ ਵਾਰੀ ਡਿਲੇ ਹੋ ਗਿਆ ਜਾਂ ਕੁਛ ਹੋ ਗਿਆ ਉਹਨੇ ਮਾਫ ਕਰ ਦੇਣੇ ਹਨਾ। ਤੇ ਕਈ ਵਾਰੀ ਪ੍ਰਾਈਵੇਟ ਪ੍ਰੈਕਟਿਸ ਵਾਲੇ ਬਣਦੇ ਆ ਤੇ ਉਹਨਾਂ ਨੂੰ ਸਰਕਾਰ ਦਾ ਤੇ ਜੱਜਾਂ ਦਾ ਧੱਕਾ ਦਿਖਦਾ ਹੁੰਦਾ, ਤੇ ਉਹ ਜਿਹੜੀ ਆਪਣੀ ਸਾਈਡ ਆ ਜ਼ਿਆਦਾਤਰ ਕਈ ਵਾਰੀ ਉਹ ਇਮੀਗ੍ਰੈਂਟਸ ਦੀ ਵੀ ਲੈ ਲੈਂਦੇ ਆ। ਕਈ ਵਾਰੀ ਆਪਾਂ ਦੇਖਿਆ ਕਿ ਪ੍ਰਾਈਵੇਟ ਪ੍ਰੈਕਟਿਸ ਵਾਲੇ ਜਿਹੜੇ ਲੋਕ ਆ ਉਹ ਜਦੋਂ ਜੱਜ ਬਣਦੇ ਆ ਤੇ ਉਹ ਚੰਗੀ ਛਿੱਲ ਵੀ ਲਾਉਂਦੇ ਆ ਦੂਜੇ ਪ੍ਰਾਈਵੇਟ ਪ੍ਰੈਕਟਿਸ਼ਨਰਾਂ ਦੀ। ਸਾਡੇ ਵਰਗੇ ਕਿ ਹੁਣ ਮੈਂ ਜੱਜ ਆ ਤੇ ਤੂੰ ਵਕੀਲ ਆ ਹਨਾ, ਤੇ ਅਥਾਰਟੀ ਆ, ਤੇ ਅਲਟੀਮੇਟਲੀ ਇਹ ਆ ਕਿ ਜੇ 30-40-50% ਇੰਨੀ ਕੁ ਰੇਟਿੰਗ ਹੈਗੀ ਆ ਜੱਜ ਦੀ ਹਨਾ, 40-50 ਤਾਂ ਫਿਰ ਉਹਦੇ ਵਿੱਚ ਤੁਹਾਡਾ 50-50 ਤੇ ਆ ਜਾਂਦਾ ਕੇਸ, ਵਧੀਆ ਹੀ ਆ ਜੇ ਤੁਸੀਂ ਸਟਰੋਂਗ ਵਿਟਨੈਸ ਆ। ਜਿਹੜੇ ਇਹ 70-80% ਵਾਲੇ ਆ ਤਾਂ ਚਲੋ ਖੁਸ਼ਕਿਸਮਤ ਆ ਜਿਹੜੇ ਲੋਕੀ ਹੈਗੇ ਇਹਨਾਂ ਚ, ਜ਼ਿਆਦਾਤਰ ਜੱਜ ਜਿਹੜੇ ਅਪਰੂਵ ਹੀ ਕਰਨਾ ਚਾਹੁੰਦੇ ਆ ਅਨਲੈਸ ਬੰਦਾ ਆਪ ਹੀ ਕੋਈ ਗਲਤੀ ਕਰ ਦੇਵੇ, ਉੱਥੇ ਇਨਕਨਸਿਸਟੈਂਸੀ ਕਰ ਦੇਵੇ। ਤੇ ਜਿਹੜੇ ਆਪਣੇ 15-20% ਵਾਲੀ ਰੇਂਜ ਤੇ ਆ ਉਹ ਕੰਮ ਔਖਾ ਹੋ ਜਾਂਦਾ ਫਿਰ ਕਈ ਵਾਰੀ। ਸੋ ਇਹ ਹੁਣ ਜੱਜਾਂ ਦਾ ਮਿਕਸਡ ਰਵੱਈਆ ਕਿ ਕਿਹੜੇ ਕੋਰਟ 'ਚ ਬੈਠਾ, ਕਿੱਦਾਂ ਦਾ ਉਹਦਾ ਸੁਭਾਅ ਆ, ਕਿਹੜੀ ਫੈਮਿਲੀ 'ਚ ਆਉਂਦਾ, ਹਰੇਕ ਜਿਹੜਾ ਫੈਕਟਰ ਹੁੰਦਾ ਉਹ ਇਨਫਲੂਐਂਸ ਕਰਦਾ ਹੈ ਨਾ ਬੰਦੇ ਦੀ ਜਜਮੈਂਟ। ਠੀਕ ਹੈ। ਸੋ ਨੇ ਬਿਲਕੁਲ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਤੁਸੀਂ ਦੇਖ ਰਹੇ ਆ, ਸਵਾਲ ਜਵਾਬ ਵੀ ਉਸ ਹਿਸਾਬ ਦੇ ਨਾਲ ਉਹਨਾਂ ਦਾ ਰਵੱਈਆ ਵੀ ਜਿਹੜਾ ਉਹ ਬਦਲ ਰਿਹਾ। ਆਪਾਂ ਤੁਸੀਂ ਪਹਿਲਾਂ ਵੀ ਕਈ ਵਾਰੀ ਜਿਹੜਾ ਉਹ ਦੱਸ ਹਟੇ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਵਾਲਾਂ ਦੇ ਵਿੱਚ ਉਹ ਤਿੱਖਾਪਣ ਆਉਣਾ ਜਾਂ ਉਹ ਚੀਜ਼ ਕਹਿਣਾ ਵੀ ਸੇਮ ਜੇ ਲੱਗ ਰਹੇ ਆ, ਅਸੀਂ ਮਜਬੂਰੀ ਨੂੰ ਪਾਸ ਕਰਦੇ ਆ, ਇੱਦਾਂ ਆ। ਪਰ ਤੁਸੀਂ ਨਾਲ ਜਿੱਦਾਂ ਦੱਸਦੇ ਵੀ ਵਿੱਚ ਕਈ ਇੱਦਾਂ ਦੇ ਵੀ ਆ ਜਿਹੜੇ ਕਰਨਾ ਤਾਂ ਚਾਹੁੰਦੇ ਆ, ਪਰ ਉਸ ਦੇ ਵਿੱਚ ਫਿਰ ਕੁਛ ਨਾ ਕੁਛ ਜਿਹੜਾ ਉਹ ਫਰਕ ਜਿਹੜਾ ਉਹ ਆ ਜਾਂਦਾ, ਉਹਨਾਂ ਦੇ ਹੱਥ ਵੀ ਵੱਜੇ ਆ, ਕਾਨੂੰਨ ਦੇ ਹਿਸਾਬ ਦੇ ਨਾਲ ਚੱਲਦੇ ਵੀ ਆ। ਪੋਰਟਲੈਂਡ ਦੇ ਕੋਰਟ ਦੀ ਵੀ ਕੋਈ ਅਪਡੇਟ ਆਉਂਦੀ ਹੈ ਜਾਂ ਉੱਥੇ ਇੱਕ ਹੀ ਖਬਰ ਆਉਂਦੀ ਆ ਵੀ ਨਹੀਂ ਜੀ ਬਸ ਵੀ ਸਭ ਕੁਝ ਸੇਮ ਹੀ ਆ? ਪੋਰਟਲੈਂਡ ਦਾ ਮੈਨੂੰ ਲੱਗਦਾ ਰੇਡੀਓ ਸੁਣ ਕੇ ਜਾਣਾ ਬੰਦ ਕਰਤਾ ਲੋਕਾਂ ਨੇ। ਅੱਛਾ ਜੀ, ਉੱਥੇ ਨਹੀਂ, ਉੱਥੇ ਹੁਣ ਜਿੱਦਾਂ ਤੁਸੀਂ ਦੱਸਦੇ ਆ ਵੀ ਉਹ ਤੱਤੇ ਹੀ ਬਹੁਤ ਚੱਲਦੇ ਆ ਉਹ ਵਾਲੇ। ਹਾਂਜੀ, ਆਪਣਾ ਫਾਈਟ ਚੱਲਦੀ ਆਪਣੀ ਵੀ ਫਿਰ ਪੂਰੀ ਬਰਾਬਰ ਹੀ ਉੱਤੇ। ਹੁਣ ਦੇਖਦੇ ਆ 9th ਸਰਕਟ ਵਾਲੇ ਫੈਸਲੇ ਦੀ ਵੇਟ ਕਰ ਰਹੇ ਆ, ਇੱਕ ਵਾਰੀ ਆ ਜਾਵੇ ਤਾਂ ਪੋਰਟਲੈਂਡ ਵਾਲਿਆਂ ਨੂੰ ਦਿਖਾਵਾਂਗੇ ਕਿ ਇਦਾਂ ਵੀ ਹੁੰਦਾ, ਇਦਾਂ ਵੀ ਕਰ ਲਈਦਾ। ਸਹੀ ਹੈ। ਸੋ ਹੁਣ ਜਿੱਦਾਂ ਅਟਾਰਨੀ ਟਰਕਿਆਨਾ ਜੀ, ਜਦੋਂ ਅਸਾਈਲਮ ਦੀ ਗੱਲ ਕਰਦੇ ਆ, ਬੇਸਿਸ ਹੁੰਦੇ ਆ, ਵੱਖ-ਵੱਖ ਆਧਾਰ ਹੁੰਦੇ ਅਸਾਈਲਮ ਦੇ ਜਿਹੜੇ ਆ ਉਹ ਕੇਸਾਂ ਦੇ, ਕਿਸੇ ਦਾ ਕੋਈ ਪੋਲੀਟੀਕਲ ਆ, ਕਿੱਦਾਂ ਆ। ਸੋ ਜੇ ਹਰਿਆਣੇ ਤੇ ਪੰਜਾਬ ਦੇ ਹਿਸਾਬ ਦੇ ਨਾਲ ਗੱਲ ਕਰੀਏ, ਕਿਹੜੇ ਜ਼ਿਆਦਾ ਬੇਸਿਸ ਦੇ ਉੱਤੇ ਆਪਾਂ ਨੂੰ ਇੱਥੇ ਜਿਹੜੇ ਅਸਾਈਲਮ ਦੇ ਕੇਸ ਨਜ਼ਰ ਆਉਂਦੇ ਆ? ਜ਼ਿਆਦਾ ਤਾਂ ਜਿਹੜੇ ਪੰਜਾਬ ਦੇ ਆ ਪੋਲੀਟੀਕਲ ਅਸਾਈਲਮ ਦੇ ਆ, ਮਾਨ ਪਾਰਟੀ ਵਾਲੇ ਕੇਸ ਆ। ਜਿਹੜੇ ਹਰਿਆਣੇ ਦੇ ਆ ਉਹ ਉਹਨਾਂ ਦੀ INLD ਪਾਰਟੀ ਆ, ਇੰਡੀਅਨ ਨੈਸ਼ਨਲ ਲੋਕ ਦਲ, ਉਹਦੇ ਕੇਸ ਆ। ਉਹਨੂੰ ਇਹ ਨੈਲੋ ਵੀ ਕਹਿ ਦਿੰਦੇ ਆ ਕਈ ਵਾਰੀ। ਤੇ ਇਹ ਤੋਂ ਇਲਾਵਾ ਜਿਹੜੇ ਹੈਗੇ ਧਰਮ ਦੇ ਰਿਲੇਟਡ ਕੇਸ ਹੁੰਦੇ ਆ ਲੋਕਾਂ ਦੇ, ਕਨਵਰਜਨ ਦੇ, ਜਿੱਦਾਂ ਕੋਈ ਕ੍ਰਿਸਚੈਨਿਟੀ 'ਚ ਚਲ ਗਿਆ ਹਨਾ, ਕੋਈ ਹੋਰ ਧਰਮ 'ਚ ਕਨਵਰਟ ਕਰ ਲਿਆ, ਜਾਂ ਕੋਈ ਅਧਰਮੀ ਬੰਦਾ ਉਹਦਾ ਵੀ ਕੇਸ ਹੁੰਦਾ ਵਾ ਕਿ ਮੈਂ ਮੰਨਦਾ ਹੀ ਨਹੀਂ ਕਿਸੇ ਚੀਜ਼ ਨੂੰ। ਤੇ ਜਾਤ ਪਾਤ ਵਾਲੇ ਬੜੇ ਕੇਸ, ਦਲੇ ਤਲੇ ਹੋ ਗਏ, ਚਮਾਰ ਵਾਲੇ ਹੋ ਗਏ, ਇਦਾਂ ਦੇ ਕੇਸ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਕਿ ਉਹਨਾਂ ਨੂੰ ਸਮਾਜ 'ਚ ਰਹਿਣ 'ਚ ਕੀ ਪ੍ਰੋਬਲਮ ਜਿਹੜੀ ਉੱਥੇ ਆਉਂਦੀ ਆ ਇੰਡੀਆ ਦੇ ਵਿੱਚ। ਤੇ ਉਹ ਐਕਚੁਅਲੀ ਥੋੜੇ ਸੌਖੇ ਵੀ ਹੁੰਦੇ ਆ ਕੇਸ, ਕਿਉਂਕਿ ਉਹਦੇ ਤੁਹਾਨੂੰ ਕੰਟਰੀ ਕੰਡੀਸ਼ਨਸ ਵਗੈਰਾ ਮਿਲ ਬਹੁਤ ਜਾਂਦੀਆਂ, ਕਿਉਂਕਿ ਉਹਦੀ ਜਿਹੜੀ ਖਬਰਾਂ ਕੋਈ ਨਾ ਕੋਈ ਇੰਡੀਆ 'ਚ ਤਾਂ ਲੱਗੀਆਂ ਹੀ ਰਹਿੰਦੀਆਂ ਕਿ ਏਦਾਂ ਉਦਾਂ ਕਰਤਾ ਹਨਾ। ਬਿਲਕੁਲ। ਸੋ ਉਹਦੇ ਕਾਫੀ ਜਿਹੜੇ ਕੇਸ ਹੈਗੇ ਆ। ਕਾਸਟ ਸਿਸਟਮ ਦੇ ਵੀ ਲੇਟਲੀ ਕੇਸ ਕਾਫੀ, ਜਿਹੜੇ ਸੇਮ ਧਰਮ ਦੇ ਵਿੱਚੋਂ ਜਾਤ ਪਾਤ ਦੇ, ਜਿਹੜੇ ਜਿੱਦਾਂ ਸਿੱਖ ਸਮਾਜ ਆ, ਜੇ ਸਿੱਖਾਂ ਦੇ ਵਿੱਚ ਹੀ ਜਿਹੜਾ ਜਾਤ ਪਾਤ ਜਿਹੜਾ ਚੱਲਦਾ ਉਹਦੇ ਰਿਲੇਟਡ ਜਿਹੜੇ ਕੇਸ ਆ, ਲਵ ਮੈਰਿਜ ਨੂੰ ਲੈ ਕੇ, ਲਵ ਮੈਰਿਜ ਦੇ ਰਿਲੇਟਡ ਜਿਹੜੇ ਕੇਸ ਆ, ਆਨਰ ਕਿਲਿੰਗ ਦੇ ਜਿਹੜੇ ਕੇਸ ਜਿਹਨੂੰ ਕਹਿ ਦਿੰਦੇ ਆ ਕਿ ਕਿਸੇ ਨੇ ਵਿਆਹ ਕਰ ਲਿਆ ਕਿਸੇ ਨਾਲ ਤਾਂ ਉਹਨੇ ਕਿਹਾ ਕਿ ਇਹ ਤਾਂ ਹੁਣ ਆਪਣੀ ਆਨਰ ਦੀ ਗੱਲ ਆ ਗਈ ਕਿ ਇਹਨੂੰ ਛੱਡਣਾ ਨਹੀਂ ਹਨਾ।
ਉਹਦੇ ਕੇਸ ਆ ਗਏ। ਤੇ ਇਹਦੇ ਵਿੱਚ ਉੱਦਾਂ ਇੱਕ ਕੇਸ ਆਪਾਂ ਕੀਤਾ ਸੀਗਾ, ਉਹਦੀ ਗੱਲ ਵੀ ਆਪਾਂ ਕੀਤੀ ਸੀਗੀ ਕਿ ਇਕਨੋਮਿਕ ਸਟੇਟਸ ਨੂੰ ਲੈ ਕੇ, ਕਿ ਉਹ ਕਹਿੰਦੇ ਸੀਗੇ ਸਰਕਾਰੀ ਵਕੀਲ ਨੇ ਮੁੱਦਾ ਚੱਕਿਆ ਸੀਗਾ, ਤੇ ਇਹਦੇ ਮੇਰੇ ਖਿਆਲ ਲੀਲਡ ਆਏ ਸੀਗੇ ਜੱਜ ਆਪਣੇ, ਤੇ ਕਾਫੀ ਵਧੀਆ ਜਿਹੜੇ ਜੱਜ ਆ ਉਹਨਾਂ ਨੇ ਵੀ ਮਤਲਬ ਕਿਹਾ ਕਿ ਸੋਚ ਕੇ ਮੈਂ ਫੈਸਲਾ ਦਿੰਨੀ ਆ, ਮਹੀਨਾ ਕੁ ਲਾ ਕੇ ਦਿੱਤਾ ਸੀ ਫੈਸਲਾ, ਕਿ ਬੰਦਾ ਜਿਹੜਾ ਸੀਗਾ ਉਹਦੇ ਸੋਸ਼ਲ ਸਟੇਟਸ, ਕਿ ਉਹ ਹੇਠਲੇ ਵਰਗਾਂ ਚੋਂ ਸੀਗਾ, ਪੈਸੇ ਨਹੀਂ ਸੀਗੇ ਉਹਨਾਂ ਕੋਲ ਇੰਡੀਆ, ਤੇ ਜਿਹੜੇ ਕੁੜੀ ਦੇ ਘਰ ਵਾਲੇ ਸੀਗੇ ਉਹ ਤਕੜੇ ਸੀਗੇ, ਜਿਹੜਾ ਉੱਚੇ ਖਾਨਦਾਨ ਤੋਂ ਸੀਗੇ, ਤੇ ਉਹਦੇ ਕਰਕੇ ਉਹਨੂੰ ਭੱਜ ਕੇ ਜੋ ਵੀ ਉਹਦਾ ਵਿਆਹ ਵੀ ਹੋਇਆ, ਤੇ ਉਹਨੂੰ ਅਪਣਾਇਆ ਨਹੀਂ ਉਹਨਾਂ ਨੇ, ਤੇ ਤੁੰਨ ਕੇ ਜਿਹਾ ਰੱਖਿਆ, ਸਿਸਟਮ ਆਪਣੇ ਹਿਸਾਬ ਨਾਲ ਚਲਾਉਂਦੇ ਸੀ, ਪਰੇਸ਼ਾਨੀਆਂ ਕਾਫੀ ਕਰਦੇ ਸੀਗੇ। ਸੋ ਉਹਦੇ ਰਿਲੇਟਡ ਕੇਸ ਸੀਗਾ, ਤੇ ਸਰਕਾਰੀ ਵਕੀਲ ਹੁਣਾਂ ਦੀ ਆਰਗੂਮੈਂਟ ਸੀਗੀ ਕਿ ਇਹਨਾਂ ਨੇ ਤਾਂ ਹੁਣ ਪੈਸੇ ਬਣਾ ਲਏ ਆ ਅਮਰੀਕਾ ਆ ਕੇ, ਤੇ ਡਾਲਰ ਬਣ ਗਏ ਆ ਹੁਣ, ਤੇ ਉਹ ਗੱਲ ਨਹੀਂ ਰਹੀ ਹੁਣ, ਤੇ ਗਰੀਬੀ ਜਿਹੜੀ ਦੂਰ ਹੋ ਗਈ ਆ। ਤੇ ਉਹਦੀ ਐਕਸਪਲੇਨੇਸ਼ਨ ਸੀਗੀ ਕਿ ਜਿਹੜੀ ਭਾਵੇਂ ਤੁਸੀਂ ਉਹ ਪ੍ਰੋਬਲਮ ਨੂੰ ਸੋਲਵ ਕਰ ਵੀ ਲਓ, ਜਿੱਦਾਂ ਹੁਣ ਕੋਈ ਉਹ ਕਹਿੰਦੇ ਆ ਕਿ ਕੋਈ ਹੁਣ ਦਲਿਤ ਸਮਾਜ 'ਚ ਪੈਦਾ ਹੋਇਆ, ਉਹ ਜਿਹੜਾ ਬੰਦਾ ਉਹ ਕੁਛ ਵੀ ਕਰੇ, ਉਹ ਆਪਣੀ ਜਿਹੜੀ ਜਾਤ ਆ ਉਹਨੂੰ ਚੇਂਜ ਨਹੀਂ ਕਰ ਸਕਦਾ, ਹੈ ਨਾ। ਤੁਸੀਂ ਕਿਸੇ ਨੂੰ ਆਪਣਾ ਧਰਮ ਚੇਂਜ ਕਰਨ ਲਈ ਨਹੀਂ ਕਹਿ ਸਕਦੇ, ਸੈਕਸ਼ੂਅਲ ਓਰੀਐਂਟੇਸ਼ਨ ਜਿਹੜੀ ਆ ਉਹ ਚੇਂਜ ਕਰਨ ਲਈ ਨਹੀਂ ਕਹਿ ਸਕਦੇ। ਤੇ ਉਹ ਕਹਿੰਦੇ ਕਿ ਪਰ ਇਹ ਜਿਹੜੀ ਪੈਸੇ ਆ ਤਾਂ ਪੈਸੇ ਕਮਾ ਲਏ, ਤੇ ਆਪਣੀ ਜਿਹੜਾ ਕਿੱਤਾ ਬੰਦੇ ਦਾ ਪ੍ਰੋਫੈਸ਼ਨ ਆ ਉਹਨੂੰ, ਤੇ ਆਪਣੇ ਜਿਹੜੇ ਫਾਈਨੈਂਸ਼ੀਅਲ ਸਟੇਟਸ ਆ ਉਹਨੂੰ ਚੇਂਜ ਕਰ ਲਿਆ ਇਹਨੇ ਅਮਰੀਕਾ ਆ ਕੇ, ਹੁਣ ਇਹ ਵਾਪਸ ਜਾਊਗਾ, ਇਹਦੀ ਉਹ ਵਾਲੀ ਗੱਲ ਨਹੀਂ ਰਹੀ। ਸੋ ਉਹਦੇ ਵਿੱਚ ਆਪਣੀ ਸੀਗੀ ਆਰਗੂਮੈਂਟ ਇਹ ਕਿ ਜਿਹੜੀ ਸੋਚ ਹੈਗੀ ਆ ਇੱਕ ਬੰਦੇ ਦੀ, ਜਿਹੜੀ ਭਾਵੇਂ ਉਹ ਧਰਮ ਦੇ ਰਿਲੇਟਡ ਡਿਸਕ੍ਰਿਮੀਨੇਸ਼ਨ ਆ, ਜਿਹੜਾ ਹੁਣ ਇੱਕ ਐਵੇਂ ਬੰਦੇ ਨੂੰ ਖਿਆਲੀ ਪਲਾਓ ਨੇ ਬਣਾਇਆ ਹੋਇਆ ਕਿ ਮੈਂ ਬਾਕੀ ਕਿਸੇ ਹੋਰ ਬੰਦੇ ਨਾਲੋਂ ਵਧੀਆ ਵਾਂ, ਤੇ ਉਹ ਜਿਹੜੀ ਸੋਚ ਆ ਉਹ ਆਪਣੇ ਜਿਹੜੇ ਇੰਡੀਅਨ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਪ੍ਰਚਲਿਤ ਆ, ਤੇ ਉਹ ਜਾ ਨਹੀਂ ਸਕਦੀ, ਜਿਹੜੀ ਸ਼ਾਹੀਗਿਰੀ ਜਿਹੜੀ ਹੁੰਦੀ ਆ, ਆਪਾਂ ਰਾਇਲ ਆ, ਤੇ ਉਹਨੂੰ ਜੱਜ ਨੂੰ ਸੁਣਿਆ ਉਹਨੇ ਕਾਫੀ ਇੰਟਰਸਟਿੰਗ ਹੋ ਕੇ ਕਿ ਤੇ ਉਹਦਾ ਇਹ ਸੀਗਾ ਕਿ ਹੁਣ ਭਾਵੇਂ ਜਿੰਨਾ ਮਰਜ਼ੀ ਵਾਪਸ ਜਾਊਗਾ, ਜਿਹੜਾ ਕੁੜੀ ਦਾ ਪਿਓ ਆ ਉਹਨੂੰ ਇਹੀ ਲੱਗਣਾ ਕਿ ਯਾਰ ਇਹਨੇ ਏਦਾਂ ਕੀਤਾ ਸੀਗਾ, ਇਹਨੇ ਭਜਾ ਕੇ ਵਿਆਹ ਕਰਾਇਆ ਸੀਗਾ। ਸੋ ਉਹ ਗੱਲ ਦੀ ਰੜਕ ਜਿਹੜੀ ਹਮੇਸ਼ਾ ਰਹਿਣੀ ਆ। ਤੇ ਜਦੋਂ ਓਨਰ ਦੀ ਗੱਲ ਆ ਜਾਂਦੀ ਆ, ਤੇ ਫਿਰ ਬਹਾਨਾ ਭਾਵੇਂ ਕੋਈ ਵੀ ਹੋਵੇ, ਉਹ ਪੈਸੇ ਤੋਂ ਜਿਹੜੀ ਬਾਹਰ ਗੱਲ ਹੋ ਜਾਂਦੀ ਆ, ਉਹ ਕਹਿੰਦੀ ਕੇਸ ਦਿਖਾ। ਕੇਸ ਮੈਂ ਹੁਣ ਕਿੱਥੋਂ ਦਿਖਾਣਾ ਤੈਨੂੰ, ਆਰਗਿਊ ਨਹੀਂ ਕਿਸੇ ਨੇ ਕੀਤਾ ਹੁਣ, ਪੋਲੀਟੀਕਲ ਪਾਰਟੀ ਵਾਲੇ ਕੇਸਾਂ ਤੋਂ ਅੱਗੇ ਵਧਣ ਫੇਰ ਹੀ ਤਾਂ ਲੱਗ ਹੋਣ। ਤੇ ਜੱਜ ਸਾਹਿਬ ਨੇ ਮਹੀਨਾ ਲਾ ਕੇ ਜਿਹੜਾ ਸੋਚ ਕੇ ਕਿ ਸੋਚਣਾ ਪੈਣਾ ਇਸ ਕੇਸ ਦੇ ਬਾਰੇ, ਤੇ ਉਹਨਾਂ ਨੇ ਇਕਨੋਮਿਕ ਕਿੱਤੇ ਦੇ ਉੱਤੇ ਜਿਹੜਾ ਡਿਸਕ੍ਰਿਮੀਨੇਸ਼ਨ ਆ ਉਹਦੇ ਬੇਸ ਤੇ ਜਿਹੜਾ ਕੇਸ ਸੀਗਾ ਉਹ ਪ੍ਰੂਵ ਕਰਤਾ ਸੀਗਾ। ਸੋ ਐਲੀਟਿਜ਼ਮ ਆ ਗਿਆ ਵੀ, ਉਹ ਸਾਰਾ ਚੀਜ਼ ਦਾ ਜਿਹੜਾ ਉਹ ਫਰਕ ਹੈਗਾ ਆ। ਸੋ ਉਹ ਜਿਹੜੇ ਕੇਸ ਵੀ ਆ ਜਾਂਦੇ ਆ, ਉਹ ਵੀ ਜਿਹੜੇ ਤੁਸੀਂ ਦੇਖ ਰਹੇ ਹੈਗੇ ਆ। ਸੋ ਜਿੱਦਾਂ ਹੁਣ ਤੁਸੀਂ ਕਈ ਜਿਹੜੇ ਕਿਤੇ ਆ ਪੋਲੀਟੀਕਲ ਪਾਰਟੀ ਦੇ ਮੁੱਦੇ ਨੂੰ ਜਿਹੜਾ ਉਹ ਲੈ ਕੇ ਆ, ਅਨੈਲੋ ਆ ਜਾਂ ਇੱਧਰ ਮਾਨ ਪਾਰਟੀ ਆ, ਕੀ ਇਹਦੇ ਵਿੱਚ ਮੇਨ ਆਧਾਰ ਜਿਹੜਾ ਉਹ ਕੀ ਰਹਿੰਦਾ ਹੈ ਇਸ ਦੇ ਵਿੱਚ ਪੋਲੀਟੀਕਲ ਪਾਰਟੀ ਦੇ? ਕਿਉਂਕਿ ਇੱਕ ਸਰਕਾਰ ਦੇ ਨਾਲ ਆਡਾ ਲੈਣਾ ਜਾਂ ਕਿਸੇ ਇੱਕ ਪਾਰਟੀ ਦੇ ਨਾਲ ਤੁਸੀਂ ਜੁੜੇ ਹੋਏ ਆ, ਉਹ ਕਿੱਦਾਂ ਫਿਰ ਉਸ ਚੀਜ਼ ਨੂੰ ਸ਼ੋ ਹੁੰਦਾ ਹੈ, ਕਿੱਦਾਂ ਦੇਖਿਆ ਜਾਂਦਾ ਹੈ ਉਹਨੂੰ? ਸੋ ਰੀਲੋਕੇਸ਼ਨ ਦਾ ਇਹਦੇ ਵਿੱਚ ਇਸ਼ੂ ਹਮੇਸ਼ਾ ਹੀ ਰਹਿੰਦਾ ਕੇਸਾਂ ਦੇ। ਦੋ ਇਸ਼ੂ ਇਹਦੇ ਵਿੱਚ ਹਮੇਸ਼ਾ ਰਹਿੰਦੇ ਜਿਹੜੇ ਇੰਡੀਅਨ ਕੇਸ ਆ। ਹੈਗਾ ਕ੍ਰੈਡੀਬਿਲਿਟੀ, ਇੱਕ ਬੰਦਾ ਸੱਚ ਬੋਲਦਾ ਕਿ ਨਹੀਂ ਬੋਲਦਾ। ਪਹਿਲਾਂ ਤਾਂ ਉਹਦੇ ਬੇਸ ਤੇ ਹੀ ਜਿਹੜੀ ਕਾਫੀ ਬਹਿਸ ਜਿਹੜੀ ਚੱਲੂਗੀ ਕਿ ਸਵਾਲ ਉਹਨੇ ਆਪਣੇ ਦੱਸਣੇ ਕੀ ਹੋਇਆ ਸੀਗਾ, ਹਮਲੇ ਹੋਏ ਜਾਂ ਉਹਦੇ ਕੋਈ ਇਵੈਂਟਸ ਆ, ਐਕਟੀਵਿਟੀਜ਼ ਆ, ਉਹਨੂੰ ਕਹਿੰਦੇ ਕ੍ਰੈਡੀਬਿਲਿਟੀ, ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ, ਉਹਦੀ ਪਰਖ ਕਰਨੀ ਸਰਕਾਰੀ ਵਕੀਲ ਨੇ ਸਵਾਲ ਜਵਾਬ ਜਿਹੜੇ ਪੁੱਛ ਕੇ। ਉਹ ਅੱਛਾ ਹੀ ਹਰੇਕ ਕੇਸ ਦੇ ਵਿੱਚ ਰਹਿੰਦਾ ਵਾ। ਉਹ ਤੋਂ ਇਲਾਵਾ ਜਿਹੜਾ ਪੋਲੀਟੀਕਲ ਦਾ ਰਿਲੀਜੀਅਸ ਦਾ ਬੇਸਿਸ ਹੈਗਾ ਹੀ, ਇਹਨਾਂ ਨੂੰ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਉਂਦੀ। ਜਿੱਦਾਂ ਹੁਣ ਸਾਡੇ ਕੋਲ ਜਿਹੜੇ ਸਪੈਨਿਸ਼ ਲੋਕਾਂ ਦੇ ਕੇਸ, ਉਹਦੇ ਵਿੱਚ ਨੈਕਸਸ ਦੀ ਵੀ ਪ੍ਰੋਬਲਮ ਆਉਂਦੀ ਹੈ ਕਿ ਉਹਨੂੰ ਤੰਗ ਤਾਂ ਕਰਦੇ ਆ ਗੈਂਗ ਵਾਲੇ, ਪਰ ਉਹਦਾ ਧਰਮ ਦੇ ਨਾਲ, ਪੋਲੀਟਿਕਸ ਦੇ ਨਾਲ ਕੀ ਲੈਣਾ, ਉਹਦਾ ਕੋਈ ਬੇਸ ਨਹੀਂ ਜਿਹੜਾ ਬਣਦਾ। ਸੋ ਜਿਹੜੇ ਇੰਡੀਆ ਵਾਲੇ ਕੇਸ, ਇਹਨਾਂ ਦਾ ਬੇਸ ਜ਼ਰੂਰ ਬਣ ਜਾਂਦਾ, ਪਰ ਇਹਨਾਂ 'ਚ ਦੋ ਜਿਹੜੇ ਮੁੱਦੇ ਆ ਕਿ ਇਹ ਸੱਚ ਬੋਲਦਾ ਕਿ ਝੂਠ ਬੋਲਦਾ, ਉਹ ਬਹੁਤ ਜ਼ਿਆਦਾ ਰਹਿੰਦਾ, ਕਿਉਂਕਿ ਵੋਲਿਊਮ ਬਹੁਤ ਜ਼ਿਆਦਾ ਤੇ ਲੋਕਾਂ ਦੀਆਂ ਕਹਾਣੀਆਂ ਸੇਮ ਆ ਸਾਰੀਆਂ, ਲਿਖਣ ਦੇ ਲਹਿਜੇ ਟਰਾਂਸਲੇਟਰਾਂ ਦੇ, ਪੈਰਾਲੀਗਲਾਂ ਦੇ ਸੇਮ। ਤੇ ਦੂਸਰਾ ਇਹਦੇ ਵਿੱਚ ਰੀਲੋਕੇਸ਼ਨ ਦਾ ਇਸ਼ੂ ਜਿਹੜਾ ਹਮੇਸ਼ਾ ਉਹ ਰਹਿੰਦਾ ਕਿ ਬੰਦਾ ਜੇ ਤੁਸੀਂ INLD ਪਾਰਟੀ ਦੇ ਆ, ਤੁਸੀਂ ਹੋਰ ਕਿਸੇ ਸਟੇਟ 'ਚ ਕਿਉਂ ਨਹੀਂ ਜਾ ਸਕਦੇ, ਕੇਰਲਾ ਕਿਉਂ ਨਹੀਂ ਜਾ ਸਕਦੇ, ਬੈਂਗਲੋਰ, ਉੱਥੇ ਕੀ ਤੁਹਾਨੂੰ ਪ੍ਰੋਬਲਮ ਆ। ਜਿਹੜੇ ਪੰਜਾਬੀਆਂ ਦੇ ਕੇਸ ਸੀਗੇ, ਸਿੰਘ ਵਰਸਿਸ ਵਿਟੇਕਰ, ਆਪਾਂ ਕਈ ਵਾਰੀ ਡਿਸਕਸ਼ਨ ਵੀ ਕੀਤੀ ਉਹਦੇ ਬਾਰੇ। ਇੱਕ 9th ਸਰਕਿਟ ਦਾ ਉਹ ਆਰਗਿਊਡ ਕੇਸ ਸੀਗਾ, ਸਿੰਘ ਵਰਸਿਸ ਵਿਟੇਕਰ, ਕਿ ਮੁੱਦਾ ਇਹ ਨਹੀਂ ਹੈਗਾ ਕਿ ਲੱਭੂਗੇ ਕਿੱਦਾਂ ਆਧਾਰ ਕਾਰਡ ਪੈਨ ਰਾਹੀਂ ਜਾਂ ਕਿੱਦਾਂ, ਮੁੱਦਾ ਇਹ ਨਹੀਂ ਹੈਗਾ। ਮੁੱਦਾ ਸਿਰਫ ਤੇ ਸਿਰਫ ਇਹ ਹੈ ਕਿ ਕੀ ਬੰਦਾ ਆਪਣੇ ਹੱਕਾਂ ਦੀ ਮੰਗ ਕਿਸੇ ਹੋਰ ਸਟੇਟ ਜਾ ਕੇ ਕਰ ਸਕਦਾ ਸ਼ਾਂਤਮਈ ਤਰੀਕੇ ਨਾਲ।
ਜੇ ਤਾਂ ਕਰ ਸਕਦਾ ਫਿਰ ਉਹਨੂੰ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਉਹ ਵਾਲੀ ਸਟੇਟ 'ਚ ਜਾਵੇ। ਜੇ ਉਹ ਆਪਣੇ ਹੱਕਾਂ ਦੀ ਮੰਗ ਨਹੀਂ ਕਰ ਸਕਦਾ, ਉਹਨੂੰ ਹਰ ਜਗ੍ਹਾ ਹੀ ਮਾੜਾ ਸਮਝਿਆ ਜਾਊਗਾ, ਅੱਤਵਾਦੀ, ਵੱਖਵਾਦੀ ਸਮਝਿਆ ਜਾਊਗਾ, ਤੇ ਉਹਦਾ ਮਤਲਬ ਹੈਗਾ ਕਿ ਉਹ ਆਪਣਾ ਜਿਹੜਾ ਓਪੀਨੀਅਨ ਹੈਗਾ ਆਪਣੀ ਕੰਟਰੀ ਦੇ ਵਿੱਚ ਡੈਮੋਕ੍ਰੈਟਿਕਲੀ ਐਕਸਰਸਾਈਜ਼ ਨਹੀਂ ਕਰ ਸਕਦਾ। ਤੇ ਤਾਂ ਕਰਕੇ ਜਿਹੜਾ ਉਹਦੀ ਰੀਲੋਕੇਸ਼ਨ ਜਿਹੜੀ ਹੈਗੀ ਆ ਉਹਨੂੰ ਰੀਜ਼ਨੇਬਲ ਨਹੀਂ ਸਮਝਿਆ ਜਾ ਸਕਦਾ। ਹੁਣ ਜਿਹੜੇ INLD ਦੇ ਕੇਸਿਸ ਆ ਹਰਿਆਣੇ ਵਾਲੇ, ਉਹਨਾਂ ਦੀ ਪ੍ਰੋਬਲਮ ਇਹ ਆ ਕਿ ਜਿਹੜੀ ਪਾਰਟੀ ਆ ਉਹਦਾ ਛੋਟਾ ਸਕੋਪ ਆ, ਤੇ ਉਹਦੀ ਪਾਰਟੀ ਦੇ ਵਿੱਚ ਜਿਹੜੀ ਤੁਹਾਡੀ ਇਹ ਵਾਲੀ ਆਰਗੂਮੈਂਟ ਨਹੀਂ ਹੈਗੀ ਕਿ ਇਹਨਾਂ ਨੂੰ ਕੋਈ ਵੱਖ ਦੇਸ਼ ਚਾਹੀਦਾ ਜਾਂ ਏਦਾਂ ਵਾ। ਸੋ ਉਹ ਵਾਲੀ ਆਰਗੂਮੈਂਟ ਉਹਨਾਂ ਦੀ ਫਿਰ ਰੀਲੋਕੇਸ਼ਨ ਦੀ ਜਿਹੜੀ ਨਹੀਂ ਆ, ਤੇ ਉਹਨਾਂ ਦੇ ਰੀਲੋਕੇਸ਼ਨ ਦੇ ਅਕਸਰ ਜਿਹੜੇ ਹੈਗੇ ਆ ਹਰਿਆਣੇ ਵਾਲੇ ਕੇਸਾਂ ਦੇ ਉਹ ਮੁੱਦੇ ਜਿਹੜੇ ਰਹਿੰਦੇ ਆ। ਜੀ, ਸੋ ਬਿਲਕੁਲ ਰੀਲੋਕੇਸ਼ਨ ਦੇ ਉੱਤੇ ਵੀ ਜਿਹੜਾ 9th ਸਰਕਟ ਤੇ 2nd ਸਰਕਟ ਹੈ, ਇਹਨਾਂ ਦਾ ਵੀ ਵੱਖੋ ਵੱਖਰਾ ਰਵੱਈਆ ਹੈ। 9th ਸਰਕਟ, 2nd ਸਰਕਟ ਦਾ ਬਿਲਕੁਲ ਵੱਖਰਾ ਵੱਖਰਾ ਰਵੱਈਆ ਵਾ। ਮੋਟੇ ਤੌਰ ਤੇ ਇਹ ਹੈ ਕਿ ਜਿਹੜੇ ਪਾਰਟੀਬਾਜੀ ਹੁੰਦੀ ਆ, ਪਾਰਟੀ ਦੇ ਵਰਕਰ ਆ ਜਾਂ ਪਾਰਟੀ ਦੇ ਗੁੰਡੇ ਆ, ਉਹਨੂੰ ਜਿਹੜਾ ਉਹ 2nd ਸਰਕਟ 'ਚ ਸਰਕਾਰ ਨਹੀਂ ਮੰਨਦੇ, ਤੇ 9th ਸਰਕਟ 'ਚ ਉਹਨਾਂ ਨੂੰ ਮੰਨਦੇ ਆ ਕਿ ਜੇ ਕਿਸੇ ਪਾਰਟੀ ਦੇ ਬੰਦਿਆਂ ਨੇ ਤੁਹਾਨੂੰ ਕੁੱਟਿਆ ਤੇ ਉਹ ਸਰਕਾਰ ਨੇ ਤੁਹਾਨੂੰ ਕੁੱਟਿਆ। ਸੋ 2nd ਸਰਕਟ ਦੇ ਵਿੱਚ ਕਿਉਂਕਿ ਉਹਨੂੰ ਸਰਕਾਰ ਨਹੀਂ ਮੰਨਦੇ ਤੇ ਉਹ ਪ੍ਰਾਈਵੇਟ ਐਕਟਰ ਮੰਨਦੇ ਆ। ਤੇ ਇਹਦੇ ਬਾਰੇ ਆਪਾਂ ਕਈ ਵਾਰੀ ਆਰਗੂਮੈਂਟ ਕਾਫੀ ਡਿਟੇਲ 'ਚ ਪੁਰਾਣੀਆਂ ਆਪਣੀਆਂ ਰੇਡੀਓ ਤੇ ਡਿਸਕਸ਼ਨ ਕੀਤੀਆਂ ਹੋਈਆਂ ਕਿ ਜਦੋਂ ਤੁਹਾਨੂੰ ਪ੍ਰਾਈਵੇਟ ਐਕਟਰ ਨੇ ਕੁੱਟਿਆ, ਚਾਚੇ ਤਾਏ ਅੰਕਲ ਨੇ, ਗਲੀ ਦੇ ਨੇਬਰ ਨੇ, ਕਿਸੇ ਨੇ ਕੁੱਟਿਆ, ਤਾਂ ਜਿਹੜਾ ਬਰਡਨ ਆ ਕਿ ਤੁਸੀਂ ਰੀਲੋਕੇਟ ਕਿਤੇ ਹੋਰ ਕਿਉਂ ਨਹੀਂ ਕਰ ਸਕਦੇ, ਉਹ ਤੁਹਾਡੇ ਤੇ ਰਹਿਣਾ, ਕਿਉਂਕਿ ਸਰਕਾਰ ਦੀ ਜਿਹੜੀ ਉਹ ਇਨਵੋਲਵਮੈਂਟ ਨਹੀਂ ਹੈ। ਸੋ ਕਈ ਇਹਦੇ ਵਿੱਚ ਏਦਾਂ ਸੀਗਾ ਕਿ ਐਡਰੈਸਾਂ ਦੇ ਇਸ਼ੂ ਬੜੇ ਰਹਿੰਦੇ ਆ ਆਪਣੇ ਕੇਸਾਂ ਦੇ, ਕਿ ਜਿੱਥੇ ਰਹਿੰਦੇ ਉਹੀ ਕਰੋ, ਹਨਾ। ਪਰ ਕਈ ਵਾਰੀ ਕਹੀਦਾ, ਪਰ ਤੁਸੀਂ ਵੇਖੋ ਕਿ ਜਦੋਂ ਕੇਸ ਆਉਂਦੇ ਆ ਐਵਰੀਡੇ ਉਹੀ ਹੈ ਕਿ ਐਂਡ ਮੂਮੈਂਟ ਤੇ ਖੜੇ ਪੈਰ ਕੇ ਮੈਂ ਤਾਂ ਇੱਥੇ ਰਹਿਣਾ, ਮੈਂ ਤਾਂ ਐਡਰੈਸ ਸ਼ੋਅ ਕੀਤਾ ਸੀਗਾ, ਮੈਂ ਤਾਂ ਆਹ ਕੀਤਾ ਸੀਗਾ। ਤੇ ਕਈ ਏਦਾਂ ਦੇ ਵੀ ਲੋਕੀ ਆ ਕਿ ਉਹਨਾਂ ਨੇ ਰਹਿੰਦੇ ਕੈਲੀਫੋਰਨੀਆ ਤੇ ਕੇਸ ਲਗਾਇਆ ਨਿਊਯਾਰਕ। ਮੈਂ ਕਿਹਾ ਯਾਰ ਤੈਨੂੰ ਕੀ ਫਾਇਦਾ ਕਿਸੇ ਗੱਲ ਦਾ, ਉਹ ਤਾਂ ਚੇਂਜ ਕਰਾ ਆਪਣਾ ਇੱਕ ਤਾਂ ਸਿੱਧਾ ਘਪਲਾ, ਕੋਈ ਤੈਨੂੰ ਐਡਵਾਂਟੇਜ ਥੋੜਾ ਨਾ ਮਿਲਣੀ ਉੱਥੇ ਕੇਸ ਲਾਉਣ ਦੀ, ਕਿ 2nd ਸਰਕਟ ਦਾ ਜਿਹੜਾ ਲਾ, ਦੂਜਾ ਕੋਰਟ ਵੀ ਉਹ ਸਲੋ ਹੈ। ਸੋ ਪਹਿਲਾਂ ਇਹ ਰਿਹਾਇਸ਼ ਵਾਲੇ ਮਸਲਿਆਂ 'ਚ ਨਹੀਂ ਪੈਣਾ, ਜਿੱਥੇ ਰਹਿੰਦੇ ਉੱਥੇ ਕੇਸ ਲਾਓ, ਆਪਣੀ ਆਰਗੂਮੈਂਟ ਇਹੀ ਹੁੰਦੀ ਹੈ। ਤੇ 2nd ਸਰਕਟ 9th ਸਰਕਟ ਦਾ ਇਹ ਜਿਹੜਾ ਇਸ਼ੂ ਹੈਗਾ ਕਿ ਉਹ ਪਾਰਟੀ ਦੇ ਵਰਕਰਾਂ ਨੂੰ ਸਰਕਾਰ ਗਿਣਦੇ ਆ ਕਿ ਨਹੀਂ ਗਿਣਦੇ। ਜੀ ਜੀ, ਹੁਣ ਪੰਜਾਬ ਦੇ ਵਿੱਚ ਤੇ ਹਰਿਆਣੇ ਵਾਲੇ ਜਿਹੜੇ ਪੋਲੀਟੀਕਲ ਮਾਮਲੇ ਦੇ ਕੇਸ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਫਰਕ ਤਾਂ ਇਹ ਵੀ ਅਟਾਰਨੀ ਟਰਕੀਆਨਾ ਜੀ ਨਜ਼ਰ ਆਉਂਦਾ ਵੀ ਜਿੱਥੇ ਪੰਜਾਬ ਵਾਲੇ ਕਹਿੰਦੇ ਆ ਵੀ ਅਸੀਂ ਸਾਡੀ ਵੱਖਰੀ ਹੋਮਲੈਂਡ ਦੀ ਮੁਲਕ ਦੀ ਮੰਗ ਆ, ਹਰਿਆਣੇ ਵਾਲਿਆਂ ਦੀ ਉਹ ਮੰਗ ਨਹੀਂ ਆ। ਸੋ ਇਹ ਆਰਗੂਮੈਂਟ ਦੇ ਵਿੱਚ ਫਿਰ ਉੱਥੇ ਵਾਲੇ ਪੋਲੀਟੀਕਲ ਪਾਰਟੀ ਵਾਲੇ ਕੇਸ ਤੇ ਇੱਥੇ ਵਾਲੇ 'ਚ ਕੀ ਫਰਕ ਜਿਹੜਾ ਉਹ ਰਹਿੰਦਾ ਹੈ? ਸੋ ਰੀਲੋਕੇਸ਼ਨਾਂ ਦੀ ਜਿਹੜੀ ਰੈਗੂਲੇਸ਼ਨ ਆ ਉਹਦਾ ਹੀ ਹੇਰ-ਫੇਰ ਆ ਕਿ ਕਿੱਦਾਂ ਉਹਨੂੰ ਪ੍ਰੈਜ਼ੈਂਟ ਕਰਨਾ। ਠੀਕ ਹੈ, ਰੀਲੋਕੇਸ਼ਨ ਨੂੰ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਪਰ ਮੁੱਖ ਤੌਰ ਤੇ ਇਹ ਹੈ ਕਿ ਜਿਹੜਾ ਹਰਿਆਣੇ ਵਾਲਾ ਸਾਡਾ ਇੱਕ ਰੀਲੋਕੇਸ਼ਨ ਦਾ ਕਾਫੀ ਕੇਸ ਜਿਹੜਾ ਪਿਆ ਸੀਗਾ, ਤੇ ਕਈ ਵਾਰੀ ਨਾ ਤਰੀਕਾਂ 3-3, 4-4, 5-5 ਵੀ ਪੈ ਜਾਂਦੀਆਂ। ਇੱਕ ਬੰਦੇ ਦੀ ਤਾਂ 6 ਹੀਅਰਿੰਗ ਪਈਆਂ ਸੀਗੀਆਂ ਹੁਣੇ ਰੀਸੈਂਟਲੀ, ਉਹਦਾ ਅਪਰੂਵ ਹੋਇਆ ਸੀਗਾ ਹਰਿਆਣੇ ਦਾ, ਤੇ ਐਕਸਪਰਟ ਬੁਲਾਉਣਾ ਪਿਆ ਸੀਗਾ, ਕੰਟਰੀ ਕੰਡੀਸ਼ਨ ਵਾਲਾ ਪ੍ਰੋਫੈਸਰ ਕਹਿੰਦੇ ਲੱਭ ਕੇ ਲੈ ਕੇ ਆਓ। ਫਿਰ ਉਹਨੇ ਰਿਪੋਰਟ ਦਿੱਤੀ, ਕਹਿੰਦੇ ਨਹੀਂ ਇਹਦੀ ਗਵਾਹੀ ਵੀ ਲੈਣੀ ਹੈ ਤਾਂ ਸਵਾਲ ਵੀ ਪੁੱਛਣੇ ਆ। ਅੱਛਾ, ਤੇ ਪ੍ਰੋਫੈਸਰ ਲੱਭਣ 'ਚ ਬੜੀ ਕਈ ਵਾਰੀ ਦਿੱਕਤ ਹੋ ਜਾਂਦੀ ਹੈ, ਕਿੱਦਾਂ ਦੇ ਮੁੱਦੇ ਤੇ ਲੱਭਣਾ, ਹੈ ਨਾ। ਤੇ ਉਹ ਕਹਿੰਦਾ ਕਿ ਇੰਡੀਆ ਤੋਂ ਨਾ ਕਹਿੰਦਾ ਕੋਈ ਪ੍ਰੋਫੈਸਰ ਲੈ ਕੇ ਆਇਆ, ਤੇ ਕਹਿੰਦਾ ਨਾ ਹੀ ਕਹਿੰਦਾ ਉੱਥੋਂ ਕੋਈ ਵਕੀਲ ਤੋਂ, ਕਹਿੰਦਾ ਉਦਾਂ ਹੀ ਲਿਖ ਕੇ ਮੈਨੂੰ ਦਿਓ, ਕਹਿੰਦਾ ਉਹ ਨਹੀਂ ਮੈਂ ਦੇਖਣਾ, ਰਿਪੋਰਟਾਂ ਦੇਖਣੀਆਂ, ਕਹਿੰਦਾ ਐਕਚੁਅਲ ਨਿਊਜ਼ ਆਰਟੀਕਲ ਜੇ ਦੇਖਣੇ ਆ, ਕਹਿੰਦਾ ਇਹ ਸਾਬਤ ਕਰੋ ਕਿ ਇਹ ਐਕਚੁਅਲ 'ਚ ਏਦਾਂ ਹੁੰਦਾ, ਇਹ ਚੀਜ਼ ਹੁੰਦੀ ਹੈ। ਠੀਕ ਹੈ। ਤੇ ਉਹ ਕਈ ਵਾਰੀ ਨਾ ਚੈਲੰਜਸ ਏਦਾਂ ਦੇ ਬੜੇ ਆ ਜਾਂਦੇ ਆ ਕਿ ਜੱਜ ਅੜ ਜਾਂਦੇ ਆ ਕਈ ਵਾਰੀ ਕਿ ਕੀ ਕਰਨਾ। ਤੇ ਹਰਿਆਣੇ ਵਾਲੇ ਦੇ ਸੋ ਜਿਹੜਾ ਇੱਕ ਕੇਸ ਸੀਗਾ ਉਹਦੇ ਵਿੱਚ ਆਪਣੀ ਆਰਗੂਮੈਂਟ ਸੀ ਕਿ ਖੇਤੀਬਾੜੀ ਦੇ ਮੁੱਦੇ ਆ ਜ਼ਿਆਦਾਤਰ, ਇਹਦੀ ਜੱਦੀ ਜ਼ਮੀਨ ਆ, ਉਹ ਕਹਿੰਦਾ ਜ਼ਮੀਨ ਆਪਣੀ ਕਿਤੇ ਹੋਰ ਜਾ ਕੇ ਲੈ ਲਓ। ਫਿਰ ਉਹਨੂੰ ਸਮਝਾਇਆ ਗਿਆ ਯਾਰ ਜਿਹੜੀ ਜ਼ਮੀਨ ਆ ਇਹ ਪੁਸ਼ਤੈਨੀ ਜ਼ਮੀਨ ਹੁੰਦੀ ਆ, ਇਹ ਏਦਾਂ ਇਹ ਵਾਲੇ ਹਿਸਾਬ ਨਾਲ ਜਨਰੇਸ਼ਨ ਟੂ ਜਨਰੇਸ਼ਨ ਜਿਹੜੀ ਆਉਂਦੀ ਹੈ। ਤੇ ਕਲਚਰ ਜਿਹੜਾ ਪੰਜਾਬ ਦਾ ਹਰਿਆਣੇ ਦਾ ਸਾਂਝਾ ਜਿਹੜਾ ਕਲਚਰ ਆ, ਜੁਆਇੰਟ ਪੰਜਾਬ ਜਿਹੜਾ ਸੀਗਾ, ਉਹ ਕਲਚਰ ਸਿਰਫ ਏਦਾਂ ਨਹੀਂ ਕਿ ਬਾਰਡਰ ਖਿੱਚਤਾ ਤੇ ਹਰਿਆਣੇ ਵਾਲੇ ਅਲੱਗ ਹੋ ਗਏ, ਪੰਜਾਬ ਵਾਲੇ ਅਲੱਗ ਹੋ ਗਏ। ਕਈ ਲੋਕ ਏਦਾਂ ਸੋਚਦੇ ਆ, ਪਰ ਜ਼ਿਆਦਾਤਰ ਜਿਹੜੇ ਲੋਕ ਉੱਥੇ ਦੇ ਵਸਿੰਦੇ ਆ, ਉਹਨਾਂ ਦਾ ਜਿਹੜਾ ਪੰਜਾਬੀ ਕੀ ਹੁੰਦਾ ਜਾਂ ਹਰਿਆਣਵੀ ਕੀ ਹੁੰਦਾ, ਉਹ ਇੱਕ ਏਰੀਏ ਦੇ ਵਿੱਚ ਰਹਿੰਦਾ, ਉੱਥੇ ਦੀ ਉਹ ਜ਼ਮੀਨ ਨਾਲ ਜੁੜਿਆ ਹੋਇਆ, ਉੱਥੇ ਦੇ ਰੀਤੀ ਰਿਵਾਜਾਂ ਨਾਲ ਉਹ ਜੁੜਿਆ ਹੋਇਆ, ਉਹਦਾ ਆਪਣਾ ਪਹਿਰਾਵਾ, ਬੋਲੀ, ਕੰਫਰਟ ਲੈਵਲ, ਉਹਦੇ ਖਾਣ ਪੀਣ ਦਾ ਜਿਹੜਾ ਤਰੀਕਾ, ਲੈਂਗੁਏਜ ਉਹਨਾਂ ਦੀ, ਅੱਗੇ ਜਿਹੜੇ ਡਾਇਲੈਕਟ ਉਹ ਆ ਜਾਂਦੇ ਆ, ਜਿਹੜੇ ਨਿੱਕੇ ਮੋਟੇ ਲੈਵਲ ਤੇ ਜਿਹੜੇ ਕਲਚਰਲ ਐਲੀਮੈਂਟ ਜਿਹੜੇ ਹੈਗੇ ਆ ਉਹ ਬਹੁਤ ਅਲੱਗ ਆ ਸਟੇਟ ਟੂ ਸਟੇਟ।
ਤੇ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਕੋਈ ਜੌਬ ਨਹੀਂ ਹੈ ਕਿ ਅੱਜ ਗੂਗਲ 'ਚ ਕੀਤੀ ਕੱਲ ਨੂੰ ਐਮਾਜ਼ੋਨ 'ਚ ਕਰ ਲੈਣੀ ਹੈ। ਇਹ ਤੁਸੀਂ ਜੇ ਕਿਸੇ ਨੂੰ ਕਹਿੰਦੇ ਹੋ ਕਿ ਆਪਣੀ ਜ਼ਮੀਨ ਉੱਥੋਂ ਦੀ ਵੇਚ ਕੇ ਸਾਊਥ ਇੰਡੀਆ ਚਲ ਜਾ, ਉੱਥੇ ਜਾ ਕੇ ਆਪਣੀ ਨਵੇਂ ਖੇਤ ਲੈ ਲਾ, ਉੱਥੇ ਕਰ, ਉਹ ਚੀਜ਼ ਨਹੀਂ ਰਹਿੰਦੀ। ਕਿਉਂਕਿ ਇਹ ਸਿਰਫ ਕਿੱਤੇ ਦੇ ਬੇਸ ਤੇ ਨਹੀਂ, ਤੁਸੀਂ ਇਹਨਾਂ ਦੀ ਜਿਹੜੀ ਫਾਈਟ ਆ ਉਹ ਸਿਰਫ ਇਹ ਨਹੀਂ ਹੈਗੀ ਕਿ ਉਹ ਆਪਣੇ ਮੰਡੀ ਦੇ ਰੇਟਾਂ ਦੇ ਲਈ ਲੜਦੇ ਪਏ ਆ ਜਾਂ ਉਹ ਆਪਣੇ ਕਿਸਾਨੀ ਬਿੱਲਾਂ ਲਈ ਡਾਲਰ ਲਈ ਲੜਦੇ ਪਏ ਆ। ਸੋ ਜਿਹੜੀ ਫਾਈਟ ਉਹਨਾਂ ਦੀ ਆਪਣੇ ਜਿਹੜੇ ਟ੍ਰੈਡੀਸ਼ਨ ਜਿਹੜਾ ਹੈਗਾ ਕਿ ਪਿਛਲੇ ਇਹਦੇ ਵਿੱਚ ਤੁਹਾਨੂੰ ਫਿਰ ਸਾਰਾ ਦੱਸਣਾ ਪੈਂਦਾ ਕਿ ਕਿੱਦਾਂ ਜੁਆਇੰਟ ਪੰਜਾਬ ਸੀਗਾ, ਕੀ ਸੀਗਾ, ਵੰਡਾਂ ਕਿੱਦਾਂ ਹੋਈਆਂ, ਤੇ ਹਰਿਆਣੇ ਵਾਲਾ ਬੰਦਾ ਹਰਿਆਣੇ 'ਚ ਕਿੱਦਾਂ ਆ ਗਿਆ, ਕਿ ਪਹਿਲਾਂ ਤਾਂ ਪੰਜਾਬ 'ਚ ਸੀਗਾ, ਫਿਰ ਉਹਦੀ ਵੰਡ ਕਰਤੀ ਪੰਜਾਬ ਦੀ ਕਿ ਇੱਕ ਦੇਸ਼ ਇੱਧਰ ਇੱਕ ਦੇਸ਼ ਇੱਧਰ। ਉਹਨੂੰ ਪਹਿਲਾਂ ਤਾਂ ਉੱਥੋਂ ਮੂਵ ਹੋਣਾ ਪਿਆ, ਫਿਰ ਉਹ ਪੰਜਾਬ 'ਚ ਆ ਗਿਆ। ਫਿਰ ਜਦੋਂ ਪੰਜਾਬ 'ਚ ਆਪਣੇ ਵੱਲੋਂ ਤਾਂ ਉਹ ਪੰਜਾਬ 'ਚ ਆਇਆ ਸੀਗਾ, ਫਿਰ ਪੰਜਾਬ ਦੀ ਵੰਡ ਕਰਕੇ ਜਿਹੜਾ ਹਿਮਾਚਲ, ਹਰਿਆਣਾ ਤੇ ਪੰਜਾਬ ਬਣਾਤਾ ਇੰਡੀਆ ਸਾਈਡ ਵਾਲਾ, ਤੇ ਉਹ ਆਟੋਮੈਟਿਕਲੀ ਜਿਹੜਾ ਬਿਨਾਂ ਚੋਇਸ ਦੇ ਉਹ ਹਰਿਆਣੇ 'ਚ ਰਹਿ ਗਿਆ, ਕਿਉਂਕਿ ਨਵਾਂ ਸੂਬਾ ਜਿਹੜਾ ਕ੍ਰੀਏਟ ਉਹ ਕਰਤਾ। ਪਾਣੀਆਂ ਜਿਹੜੇ ਮੁੱਦੇ ਸੀਗੇ, ਨਹਿਰਾਂ 5 ਸੀਗੀਆਂ, 5 ਦਰਿਆਵਾਂ ਦੀ ਧਰਤੀ ਸੀਗੀ, ਤੇ ਉਹ ਜਦੋਂ ਵੰਡ ਦੇ ਨਾਲ 3 ਉੱਧਰ ਹੈਗੀਆਂ, ਜਿਹੜੀਆਂ 2 ਸੀਗੀਆਂ, ਉਹਨੂੰ ਕਿੱਦਾਂ ਉਹਨਾਂ ਨੇ ਯੂਜ਼ ਕੀਤਾ, ਤੇ ਰਿਸੋਰਸਿਸ ਜਿਹੜੇ ਸੀਗੇ ਨੈਚੁਰਲ ਰਿਸੋਰਸਿਸ, ਉਹਦੀ ਕੰਜ਼ੰਪਸ਼ਨ, ਉਹਦੀ ਵੰਡ ਜਿਹੜੀ ਕਿੱਦਾਂ ਦੇਸ਼ ਨੇ ਜਿਹੜੀ ਕੀਤੀ। ਤੇ ਜਿਹੜੀ ਫਾਈਟ ਸਿਰਫ ਜਿਹੜੀ ਸੀਗੀ ਇਹਨਾਂ ਦਾ ਜਿਹੜਾ ਪ੍ਰੋਟੈਸਟ ਸੀਗਾ, ਭਾਵੇਂ ਉਹ ਕਾਗਜ਼ਾਂ 'ਚ ਓਵਰ ਹੋ ਗਿਆ, ਪਰ ਇਹ ਜਿਹੜਾ ਕੌਨਸਟੈਂਟਲੀ ਇੱਕ ਬਹੁਤ ਲੌਂਗ ਟਰਮ ਜਿਹੜੀ ਪਲੈਨਿੰਗ ਆ ਸਰਕਾਰ ਦੀ 50-50, 100-100 ਸਾਲ ਦੀ, ਕਿ ਏਰੀਏ ਦੀ ਜਿਹੜੀ ਕਲਚਰ ਦੀ ਗੱਲ ਉਹ ਡਾਊਨਫਾਲ ਜਿਹੜੀ ਹੋ ਰਹੀ ਆ, ਨਸ਼ੇ ਉੱਥੇ ਵਿਕਦੇ ਆ, ਨਸ਼ੇ ਵੱਧ ਰਹੇ ਆ, ਜੌਬਸ ਨਹੀਂ ਉਹਨਾਂ ਕੋਲ ਹੈਗੀਆਂ, ਤੇ ਕਿਸੇ ਵੇਲੇ ਜਿਹੜੀ ਐਡੀ ਰਿਚ ਸਟੇਟਸ ਹੁੰਦੀ ਸੀ, ਐਡਾ ਰਿਚ ਨੇ ਏਰੀਆ ਹੁੰਦਾ ਹੈਗਾ ਕਿ ਸਾਰੇ ਜਾਣੇ ਦੂਜੀਆਂ ਸਟੇਟਾਂ ਤੋਂ ਆ ਕੇ ਜਿਹੜੇ ਕੰਮ ਕਰਦੇ ਸੀਗੇ ਉੱਥੇ, ਤੇ ਉਹ ਜਿਹੜੀ ਚੀਜ਼ ਆ ਉਹ ਬੰਦੇ ਦੀ ਉਹਦੀ ਫਾਈਟ ਆ, ਉਹ ਜਿੱਥੇ ਵੀ ਰਹੂਗਾ, ਭਾਵੇਂ ਉਹ ਸਾਊਥ ਇੰਡੀਆ ਰਹੂਗਾ, ਭਾਵੇਂ ਉਹ ਕਿਤੇ ਹੋਰ ਰਹੂਗਾ, ਉਹ ਜਿਹੜੇ ਆਪਣੇ ਜ਼ਮੀਨ ਦੀ ਉਹਦੀ ਸਪੋਰਟ ਰਹੂਗੀ, ਭਾਵੇਂ ਬਾਹਰੋਂ ਵੀ ਉਹ ਕਰੇ। ਸੋ ਏਰੀਏ ਦੀ ਜ਼ਮੀਨ ਦੀ ਸਪੋਰਟ ਜਿਹੜੀ ਉਹ ਹੈਗੀ ਆ, ਤੇ ਉਹਨੂੰ ਤੁਸੀਂ ਐਡਾ ਸੌਖਾ ਨਹੀਂ ਕਹਿ ਸਕਦੇ ਕਿ ਰੀਲੋਕੇਸ਼ਨ, ਕਿ ਸਾਊਥ ਇੰਡੀਆ ਜਾ ਕੇ ਉਹ ਜ਼ਮੀਨ ਕਿਉਂ ਨਹੀਂ ਲੈ ਲੈਂਦਾ, ਤੇ ਉਹ ਰੀਲੋਕੇਟ ਨਹੀਂ ਕਰ ਸਕਦਾ ਕਿਉਂਕਿ ਉਹ ਆਪਣੀ ਜਿਹੜੀ ਚੀਜ਼ ਆ, ਬੋਲੀ ਏਦਾਂ ਛੱਡਣਾ ਨਹੀਂ ਚਾਹੁੰਦਾ। ਸੋ ਆਰਗੂਮੈਂਟ ਰੀਲੋਕੇਸ਼ਨ ਦੀ ਫਿਰ ਇਹ ਆ ਜਾਂਦੀ ਕਿ ਇਹ ਤਾਂ ਪਰ ਬੋਲੀ ਜਾਂ ਕਲਚਰ ਏਦਾਂ ਵਾ, ਪਰ ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਉਹਦੇ ਵਿੱਚ ਤਾਂ ਤੁਹਾਡਾ ਕੋਈ ਖਾਨਾ ਨਹੀਂ ਹੈਗਾ ਏਦਾਂ ਦਾ ਕਿ ਉਹ 'ਚ ਤਾਂ ਧਰਮ, ਪੋਲੀਟੀਕਲ ਓਪੀਨੀਅਨ, ਚਲੋ ਠੀਕ ਆ, ਧਰਮ ਤੇ ਪੋਲੀਟੀਕਲ ਓਪੀਨੀਅਨ 'ਚ ਨਹੀਂ ਆਉਂਦੇ, ਪਰ ਇੱਕ ਚੀਜ਼ ਆ ਗਈ ਪਾਰਟਿਕੂਲਰ ਸੋਸ਼ਲ ਗਰੁੱਪ, ਕਿ ਸੋਸ਼ਲ ਗਰੁੱਪ ਤੁਹਾਡਾ ਕੋਗਨੀਜ਼ੇਬਲ ਸੋਸ਼ਲ ਗਰੁੱਪ ਕਿੱਦਾਂ ਹੈਗਾ, ਕਿ ਕਿੱਦਾਂ ਤੁਸੀਂ ਇਹਨੂੰ ਡਿਫਾਈਨ ਕਰਦੇ ਆ ਪਾਰਟਿਕੂਲੈਰਿਟੀ ਨਾਲ। ਸੋ ਹਰਿਆਣੇ ਵਾਲੇ ਕੇਸਾਂ 'ਚ ਫਿਰ ਚੈਲੰਜ ਇਹ ਰਹਿ ਗਿਆ ਕਿ ਉਹਨੂੰ ਪਾਰਟਿਕੂਲਰ ਸੋਸ਼ਲ ਗਰੁੱਪ ਜਿਹੜਾ ਉਹ ਕਿੱਦਾਂ ਕਲਾਸੀਫਾਈ ਹੁੰਦਾ, ਕਿ ਜਿਹੜੇ ਆ ਹੁਣ ਸਾਰੀ ਆਰਗੂਮੈਂਟ ਆ, ਭਾਵੇਂ ਉਹਨਾਂ ਦੇ ਵੱਖ ਦੇਸ਼ ਦੀ ਮੰਗ ਨਹੀਂ ਹੈ, ਪਰ ਕਿੱਦਾਂ ਉਹ ਇੱਕ ਯੂਨੀਕ ਗਰੁੱਪ ਹੈਗਾ, ਕਿ ਇਹ ਨਹੀਂ ਕਿ ਸਾਰੇ ਇੰਡੀਆ ਦੇ ਕਿਸਾਨ ਜਿਹੜੇ ਇੱਕੋ ਹੀ ਆ। ਤੇ ਉਹ ਵਾਲੀ ਜਿਹੜੀ ਫਿਰ ਤੁਹਾਡੀ ਹਰਿਆਣੇ ਦੇ ਵਿੱਚ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੀ ਆਰਗੂਮੈਂਟ ਸਿਆਸੀ ਆਰਗੂਮੈਂਟਾਂ ਦੇ ਨਾਲ ਜਿਹੜੀ ਚੱਲਦੀ ਆ। ਜੀ ਜੀ, ਬਿਲਕੁਲ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਇਸ ਤੋਂ ਬਾਅਦ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਥੋੜੀ ਜਿਹੀ ਹੋਰ ਗੱਲਬਾਤ ਕਰਕੇ ਫਿਰ ਆਪਾਂ ਉਸ ਤੋਂ ਬਾਅਦ 'ਚ ਕਾਲਸ ਵੱਲ ਵਧਣਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ ਆਪਾਂ ਮੁੜਦੇ ਹਾਂ ਜੀ।
ब्रेक तो बाद एक फिर आप सबका स्वागत है अटॉर्नी टेकियाना जी जी आए एक फिर ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ ਸੋ ਗੱਲਬਾਤ ਆਪਣੀ ਜਿਹੜੀ ਰੀਲੋਕੇਸ਼ਨ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਉਹ ਚੱਲਦਾ ਆ ਹੁਣ ਜਿੱਦਾਂ ਅਟਾਰਨੀ ਟੇਕਿਆਨਾ ਜੀ ਆਪਾਂ ਦੇਖਦੇ ਹਾਂ ਤੁਸੀਂ ਅਕਸਰ ਕਈ ਵਾਰੀ ਐਕਟੀਵਿਟੀ ਨੂੰ ਲੈ ਕੇ ਵੀ ਬਹੁਤ ਗੱਲ ਕੀਤੀ ਵੀ ਤੁਹਾਡੀ ਇੱਥੇ ਐਕਟੀਵਿਟੀ ਕੀ ਆ ਉੱਥੇ ਕੀ ਕਰਕੇ ਆਏ ਆ ਹੁਣ ਜਿੱਦਾਂ ਇੱਥੇ ਅਗਲੇ ਵੀਕ ਵੋਟਿੰਗ ਹੋਣੀ ਹੈ ਰੈਫਰੈਂਡਮ ਦੀ ਵੋਟ ਹੋਣੀ ਆ ਲੋਕ ਕਾਰ ਰੈਲੀਜ਼ ਕਰ ਰਹੇ ਅੱਜ ਵੀ ਕਈ ਹੋਣੀਆਂ ਪਹਿਲੋਂ ਵੀ ਹੋ ਹਟੀਆਂ ਉਦਣ ਵੋਟ ਵੀ ਹੋਣੀ ਆ ਇਹ ਸਾਰੀਆਂ ਚੀਜ਼ਾਂ ਇੱਥੇ ਦੇ ਅਸਾਈਲਮ ਦੇ ਜਿਹੜੇ ਕੇਸ ਕਰ ਰਹੇ ਆ ਖਾਸ ਕਰਕੇ ਪੋਲੀਟੀਕਲ ਕੇਸ ਜਿਹੜੇ ਉਹ ਕਰ ਰਹੇ ਆ ਉਹਨਾਂ ਦੇ ਕੇਸ ਦੇ ਉੱਤੇ ਇਹਨਾਂ ਐਕਟੀਵਿਟੀਜ਼ ਦਾ ਕਿੱਦਾਂ ਦਾ ਅਸਰ ਰਹਿੰਦਾ ਹੈ ਸੋ ਐਕਟੀਵਿਟੀ ਦਾ ਹੁਣ ਜਿਹੜਾ ਬੰਦਾ ਮੰਨ ਲਓ ਕੋਈ ਕ੍ਰਿਸਚਨ ਆ ਰਾਈਟ ਉਹਦਾ ਹੁਣ ਉਹਨੇ ਕਿਹਾ ਮੈਂ ਕ੍ਰਿਸਚਨ ਬਣਿਆ ਇੰਡੀਆ ਦੇ ਵਿੱਚ ਸੋ ਓਬਵੀਅਸਲੀ ਇਹ ਸਵਾਲ ਆ ਕਿ ਯਾਰ ਤੂੰ ਕਿੰਨੀ ਵਾਰੀ ਚਰਚ ਜਾਣਾ ਇੱਥੇ ਹਨਾ ਤੇ ਜੇ ਬੰਦਾ ਹੁਣ ਕਹਿੰਦਾ ਮੈਂ ਸਾਲ 'ਚ ਇੱਕ ਵਾਰੀ ਜਾਣਾ ਉਹਨੇ ਕਹਿਣਾ ਯਾਰ ਤੇਰੇ ਤੋਂ ਕਾਹਦੀ ਪ੍ਰੋਬਲਮ ਆ ਜੇ ਤੂੰ ਸਾਲ 'ਚ ਉਰੇ ਆ ਕੇ ਵੀ ਜਿੱਥੇ ਤੂੰ ਆਪਣਾ ਧਰਮ ਫ੍ਰੀਲੀ ਕਰ ਸਕਦਾ ਵਾ ਪ੍ਰੈਕਟਿਸ ਜਿੱਥੇ ਤੈਨੂੰ ਕੋਈ ਰੋਕ ਟੋਕ ਨਹੀਂ ਜੇ ਤੂੰ ਇੱਥੇ ਇੱਕ ਵਾਰੀ ਜਾਣਾ ਤਾਂ ਫਿਰ ਸਵਾਲ ਉੱਠ ਜਾਂਦਾ ਕਿ ਤੂੰ ਕਹਿ ਰਿਹਾ ਇੰਡੀਆ 'ਚ ਮੈਨੂੰ ਪ੍ਰੋਬਲਮ ਬੜੀ ਹੋਈ ਮੈਂ ਆਹ ਕੀਤਾ ਉਹ ਕੀਤਾ ਗੱਲ ਜੀ ਬਣਦੀ ਨਹੀਂ ਕੋਈ ਹਨਾ ਨਾਲੇ ਇੱਥੇ ਤਾਂ ਬੰਦੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਵੀ ਸੁਧਰ ਜਾਂਦੀ ਹੈ ਸੋ ਕਈ ਤਾਂ ਹੈਗਾ ਕਿ ਕੰਮਾਂ ਕਾਰਾਂ 'ਚ ਵਿਅਸਤ ਹੋ ਜਾਂਦੇ ਆ ਗਤੀਵਿਧੀ ਕੋਈ ਉਹਨਾਂ ਦੀ ਹੁੰਦੀ ਨਹੀਂ ਭਾਵੇਂ ਉਹ ਪੋਲੀਟੀਕਲ ਐਕਟੀਵਿਟੀ ਹੈ ਭਾਵੇਂ ਉਹ ਧਾਰਮਿਕ ਐਕਟੀਵਿਟੀ ਹੈ ਤੇ ਉਹਨਾਂ ਦੀ ਨਾ ਪ੍ਰੋਬਲਮ ਕਾਫੀ ਜਿਹੜੀ ਰਹਿੰਦੀ ਆ ਕਿਉਂਕਿ ਜਿਹੜੇ ਜੱਜ ਆ ਉਹਦੀ ਕ੍ਰੈਡੀਬਿਲਿਟੀ ਤੇ ਡਾਊਟ ਕਰਦੇ ਆ ਕਿ ਇਹ ਪਲੋਜੀਬਲ ਨਹੀਂ ਹੈ ਏਦਾਂ ਹੋ ਨਹੀਂ ਸਕਦਾ ਕਿ ਤੂੰ ਕਵੇਂ ਕਿ ਮੈਂ ਇੰਡੀਆ ਤੇ ਇੰਨੀ ਗਤੀਵਿਧੀ ਕਰਦਾ ਹੈਗਾ ਤੇ ਹੁਣ ਆ ਕੇ ਜਿੱਥੇ ਪੂਰਾ ਦੇਸ਼ 'ਚ ਆਜ਼ਾਦੀ ਆ ਉੱਥੇ ਨਿਲ ਜਿਹੜੀ ਗਤੀਵਿਧੀ ਆ ਤੇ ਗਤੀਵਿਧੀਆਂ ਓਬਵੀਅਸਲੀ ਬੜੀ ਜ਼ਰੂਰੀ ਆ ਤੇ ਉਹਦੇ ਵਿੱਚ ਵੀ ਉਹ ਕਈ ਵਾਰੀ ਦੇਖਦੇ ਆ ਜੱਜ ਦਾ ਸਹੀ ਕਈ ਵਾਰੀ ਦੇਖਦੇ ਕਿ ਉਹ ਸਵਾਲ ਪੁੱਛਦੇ ਕਿ ਯਾਰ ਤੁਸੀਂ 5 ਜਾਣੇ ਗਏ ਆ ਤੇ 5 ਨੇ
ਪਹਿਲਾਂ ਇੱਕ ਬੈਨਰ ਫੜ ਕੇ ਫੋਟੋ ਖਿਚਾਈ ਹੈ, ਫਿਰ ਉਹਨੇ ਦੂਜੇ ਨੂੰ ਦੇ ਦਿੱਤਾ, ਤੀਜੇ ਨੂੰ ਦੇ ਦਿੱਤਾ। ਸ਼ੋਸ਼ਾ ਨਹੀਂ ਕਰਨਾ ਉੱਥੇ, ਐਕਚੁਅਲ 'ਚ ਪਾਰਟਿਸਿਪੇਸ਼ਨ ਜਿਹੜੀ ਹੋਣੀ ਚਾਹੀਦੀ ਆ। ਤੇ ਕੰਟੀਨਿਊਸ ਜਿਹੜੀ ਕਿੰਨੀ ਵਾਰੀ ਗਤੀਵਿਧੀ ਜਿਹੜੀ ਹੁੰਦੀ ਆ ਉਹ। ਤੇ ਕੱਲ ਪਰਸੋਂ ਇੱਕ ਬੰਦੇ ਦਾ ਕੇਸ ਸੀਗਾ, ਪਹਿਲਾਂ ਤਾਂ ਬੜੀ ਮੁਸ਼ਕਿਲ ਨਾਲ ਉਹਨੇ ਕਿਹਾ ਕਿ ਯਾਰ ਅੱਗੇ ਤਰੀਕ ਤਰੂਕ ਲਵੋ, ਤਰੀਕ ਤਰੂਕ ਲਈ। ਉਹਨੂੰ ਹੁਣ ਜਿੱਦਾਂ ਕਿ ਯਾਰ ਗਤੀਵਿਧੀ ਜਾਰੀ ਰੱਖੀ, ਕਹਿੰਦਾ ਨਹੀਂ ਯਾਰ, ਕਹਿੰਦਾ ਹੁਣ ਤਾਂ ਕਹਿੰਦਾ ਮੈਨੂੰ ਸਾਹ ਆਇਆ ਕੇਸ ਦਾ, ਤੇ ਗਤੀਵਿਧੀ ਬਾਅਦ ਚ ਦੇਖਾਂਗੇ। ਇੱਕ ਕਲਾਇੰਟ ਨੂੰ ਪੁੱਛਿਆ ਕਿ ਯਾਰ ਤੇਰੇ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਨਹੀਂ ਦਿੱਤੇ, ਕਹਿੰਦਾ ਆਪਣੇ ਵਿਚਾਰ ਕਹਿੰਦਾ ਮੈਂ ਦੇਣੇ, ਕਹਿੰਦਾ ਫੇਰ ਤਾਂ ਕਹਿੰਦਾ ਮੇਰੇ ਪਿੰਡ ਵਾਲਿਆਂ ਨੂੰ ਕਹਿੰਦਾ ਪਤਾ ਲੱਗ ਜਾਣਾ। ਤੇ ਕਹਿੰਦਾ ਫੇਰ ਕਹਿੰਦਾ ਸਾਰੇ ਅਮਰੀਕਾ ਨੂੰ ਦੱਸਣਾ। ਹਾਂ, ਮਜ਼ਾਕ ਬਣਾਉਣਾ। ਮੈਂ ਕਿਹਾ ਜੱਜ ਨੂੰ ਤਾਂ ਤੂੰ ਕਹਿ ਰਿਹਾ ਕਿ ਮੈਂ ਵੱਧ ਚੜ ਕੇ ਉਹ ਕਰਦਾ ਸੀਗਾ, ਤਾਂ ਮੇਰਾ ਉਹ ਹਨਾ। ਤਾਂ ਨਹੀਂ ਕਹਿੰਦਾ, ਮੈਂ ਕਹਿੰਦਾ ਆਪਣੇ ਵਿਚਾਰ ਨਹੀਂ ਕਹਿੰਦਾ ਮੈਂ ਪੇਸ਼ ਕਰਨੇ। ਤੇ ਕਹਿੰਦਾ ਉਹਨਾਂ ਮੈਨੂੰ ਪ੍ਰੋਬਲਮ ਹੋ ਜਾਣੀ ਹੈ। ਮੈਂ ਕਿਹਾ ਉਹੀ ਤਾਂ ਪਤੰਦਰਾ ਤੇਰਾ ਕੇਸ ਆ, ਤੂੰ ਕਹਿ ਰਿਹਾ ਉਹਨਾਂ ਨੂੰ ਕਿ ਮੈਂ ਵਿਚਾਰ ਆਪਣੇ 'ਚ ਐਕਸਰਸਾਈਜ਼ ਕਰਦਾ, ਮੈਨੂੰ ਪ੍ਰੋਬਲਮ ਆ। ਜੱਜ ਉਹੀ ਤਾਂ ਪੁੱਛ ਰਿਹਾ ਕਿ ਭਰਾਵਾ ਤੂੰ ਆਪਣੇ ਕਿਹੜੇ ਵਿਚਾਰ ਕੀਤੇ ਆ ਪੋਸਟ, ਤੂੰ ਆਪ ਵੀ ਕੁਛ ਲਿਖਿਆ ਡਾਇਲੌਗ ਬਾਜੀ ਕਿ ਕਿਸੇ ਦੇ ਸ਼ੇਅਰ ਕੀਤੇ ਆ, ਤੇ ਮੁੜ ਕੇ ਥੱਲੇ ਤੈਨੂੰ ਕੋਈ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਆਏਗਾ ਤੇਰੀ ਕੋਈ ਬਹਿਸਬਾਜੀ, ਕੋਈ ਲਾਗ ਡਾਟ ਵੀ ਹੋਈ ਆ। ਤੇ ਕਈ ਵਾਰੀ ਹੁਣ ਏਦਾਂ ਦਾ ਕਿ ਬੰਦਾ ਕਹਿੰਦਾ ਨਹੀਂ ਯਾਰ, ਮੈਨੂੰ ਨਾ ਕਮੈਂਟ ਦੇ ਵਿੱਚ ਤਾਂ ਮੈਂ ਕੀਤਾ ਨਹੀਂ, ਉਹ ਮੈਨੂੰ ਖਤਰਾ ਬੜਾ ਜਾਂ ਮੈਨੂੰ ਡਰ ਬੜਾ ਵਾ। ਤੇ ਉਹ ਫਿਰ ਜਿਹੜੇ ਜੱਜ ਸਾਹਿਬ ਉਹਨਾਂ ਨੇ ਇਹੀ ਵੇਖਣਾ ਕਿ ਯਾਰ ਇਹ ਕਹਿ ਕੁਛ ਰਿਹਾ ਕਿ ਮੈਂ ਲੋਕਾਂ ਨੂੰ ਮਗਰ ਲਾ ਲਿਆ, ਮੈਂ ਆਪਣੀ ਮੰਗ ਨਹੀਂ ਛੱਡ ਸਕਦਾ, ਮੈਂ ਏਦਾਂ ਨਹੀਂ ਓਦਾਂ ਨਹੀਂ। ਤੇ ਇਹਨੇ ਪੋਸਟ ਇਹਨੇ ਇੱਕ ਵੀ ਨਹੀਂ ਕੀਤੀ। ਤੇ ਕਈ ਵਾਰੀ ਬੰਦਾ ਉਦਾਂ ਹੀ ਬਹਾਨਾ ਨਾ ਆਪਣੇ ਹਿਸਾਬ ਦੇ ਕਿ ਨਹੀਂ ਮੈਂ ਤਾਂ ਜੀ ਐਕਟਿਵ ਨਹੀਂ ਹੈਗਾ ਸੋਸ਼ਲ ਮੀਡੀਆ ਤੇ। ਅੱਛਾ। ਤੇ ਯਾਰ ਸੋਸ਼ਲ ਮੀਡੀਆ ਤੇ ਨਹੀਂ ਐਕਟਿਵ ਆ ਬੰਦਾ, ਉਹ ਦੱਸੋ ਕਿ ਬੰਦਾ ਬਾਹਰ ਬੈਠਾ ਕਿੱਦਾਂ ਕਨੈਕਟ ਕਰੂਗਾ? ਕੋਈ ਫਿਰ ਬੱਸ ਲੈ ਕੇ ਥੋੜਾ ਇੰਡੀਆ ਚੱਲ ਜਾਣਾ ਵਾ। ਜੇ ਸਾਰਾ ਹੁਣ ਦੁਨੀਆ ਹੀ ਕਨੈਕਟਡ ਸੋਸ਼ਲ ਮੀਡੀਆ ਤੇ ਆ, ਤਾਂ ਉਹ ਇੰਨੇ ਕੁ ਨਾਲ ਥੋੜਾ ਗੱਲ ਚੱਲ ਜਾਂਦੀ ਕਿ ਮੈਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ। ਸੋ ਹਰੇਕ ਚੀਜ਼ ਜਿਹੜੀ ਬੰਦੇ ਦੀ ਉਹ ਦੇਖਦੇ ਆ ਕਿ ਪਾਰਟਿਸਿਪੇਸ਼ਨ ਦਾ ਲੈਵਲ ਕੀ ਆ, ਬੰਦਾ ਜੈਨੂਇਨ ਆ ਕਿ ਉਦਾਂ ਹੀ ਝੂਠਾ ਹੀ ਉੱਪਰੋਂ ਹੀ ਜਿਹੜਾ ਬੋਲੀ ਜਾਂਦਾ। ਤੇ ਜਿਹੜੇ ਜੱਜ ਨਹੀਂ ਵੀ ਬਲੀਵ ਕਰਦੇ ਆ ਹਨਾ, ਕਿ ਉਹ ਕਹਿੰਦੇ ਕਿ ਆਪਾਂ ਕੇਸਾਂ 'ਚ ਕੋਈ ਬਲੀਵ ਨਹੀਂ ਕਰਦੇ ਕਿ ਕੀ ਇਹਨਾਂ ਨੇ ਕੀਤਾ ਨਹੀਂ ਕੀਤਾ। ਇੱਕ ਚੀਜ਼ ਤਾਂ ਉਹ ਵੀ ਕਹਿੰਦੇ ਆ ਕਿ ਜਿਹੜੀ ਉਰੇ ਆ ਕੇ ਇਹਦੀ ਐਕਟੀਵਿਟੀ ਆ 5 ਸਾਲ ਉਹ ਇਹਨੇ ਭਰਪੂਰ ਕੀਤੀ ਆ, ਟੈਕਸ ਇਹਨੇ ਦਿੱਤੇ ਆ, ਗੁੱਡ ਸਿਟੀਜ਼ਨ ਰਿਹਾ, ਟਰੱਕ ਚਲਾਉਂਦਾ, ਪ੍ਰੋਡਕਟਿਵ ਸਿਟੀਜ਼ਨ। ਇਹਦਾ ਕੇਸ ਜਿਹੜਾ ਮੈਂ ਅਪਰੂਵ ਕਰ ਦੇਵਾਂ ਜੇ, ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਗੀ। ਮੈਨੂੰ ਨਹੀਂ ਲੱਗੂਗਾ ਕਿ ਕਈ ਵਾਰੀ ਇੱਕ ਸਰਕਾਰੀ ਵਕੀਲ ਸੀਗਾ, ਉਹਨੇ ਪੁੱਛਿਆ ਤਾਂ ਉਹ ਕਹਿੰਦਾ ਕਿ ਮੈਨੂੰ ਨਹੀਂ ਲੱਗਦਾ ਕਿ ਕਹਿੰਦਾ ਜੇ ਇਹਦਾ ਕੇਸ ਅਪਰੂਵ ਹੋ ਜਾਵੇ ਕਿ ਕੋਈ ਬਿਗ ਇਨਜਸਟਿਸ ਕਹਿੰਦਾ ਹੋਊਗਾ, ਤੇ ਕਹਿੰਦਾ ਕਰ ਦੋ ਇਹਦਾ ਹਨਾ। ਹੁਣ ਜਿਹੜਾ ਬੰਦੇ ਨੇ ਕੱਖ ਵੀ ਨਹੀਂ ਕੀਤਾ ਤੇ ਜ਼ੀਰੋ ਐਵੀਡੈਂਸ ਆ, ਨਾ ਕੋਈ ਉਹਦਾ ਆਪਣੇ ਦੇਸ਼ ਤੋਂ ਐਵੀਡੈਂਸ ਆ, ਇੱਕ ਵੀ ਫੋਟੋ ਨਹੀਂ, ਇੱਕ ਵੀ ਰੈਲੀ ਨਹੀਂ, ਕੁਛ ਨਹੀਂ, ਉਹ ਬੰਦਾ ਕਿਹੜੇ ਹਿਸਾਬ ਨਾਲ ਪੋਲੀਟੀਕਲ ਅਸਾਈਲਮ ਕੇਸ ਕਲੇਮ ਕਰਦਾ ਹਨਾ। ਕਈ ਹੁਣ ਕਾਫੀ ਸਾਰੇ ਕੇਸ ਜਿਹੜੇ ਇਦਾਂ ਦੇ ਵੀ ਹੈਗੇ ਆ। ਤੇ ਇਸੇ ਹਫਤੇ ਸੀਗਾ ਇੱਕ ਬੰਦੇ ਦਾ ਕੇਸ, ਤੇ ਉਹ ਕਹਿੰਦਾ ਸਾਨੂੰ ਸੀਗਾ ਕਿ ਵਕੀਲ ਸਾਹਿਬ ਹੈਲਪ ਕਰੂਗੇ। ਮੈਂ ਕਿਹਾ ਵਕੀਲ ਸਾਹਿਬ ਇਹਦੇ ਵਿੱਚ ਹੁਣ ਕੀ ਕਰੂਗੇ? ਤੇ ਤੂੰ ਆਪਣੇ ਜਿਹੜੇ ਮੁੱਦੇ ਤੇਰੇ ਫੈਕਟਸ ਆ ਉਹਨੇ ਦੇਣੇ ਆ, ਲੀਗਲ ਆਰਗੂਮੈਂਟ ਵਾਲਾ ਜਿਹੜਾ ਵਕੀਲ ਦਾ ਕੰਮ ਹੁੰਦਾ। ਕਹਿੰਦਾ ਨਹੀਂ, ਕਹਿੰਦਾ ਬਾਕੀ ਕਹਿੰਦਾ ਕਰਦੇ ਆ। ਮੈਂ ਕਿਹਾ ਬਾਕੀ ਕੌਣ ਕਰਦਾ ਏਦਾਂ ਦਾ? ਮੈਂ ਹੁਣ ਜਾਦੂ ਥੋੜਾ ਨਾ ਹੋ ਗਿਆ ਕੋਈ ਵਕੀਲ ਹਾਇਰ ਕਰ ਲਿਆ ਤਾਂ ਉਹਨੇ ਸਭ ਕੁਛ ਹੀ ਉਹ ਕਰ ਦੇਣਾ। ਪਹਿਲਾਂ ਜਿਹੜਾ 5 ਸਾਲ ਦਾ ਤੁਹਾਡਾ 10 ਸਾਲ ਦਾ ਰੈਕੋਰਡ ਆ, ਤੁਸੀਂ ਜਿਹੜਾ ਕੀਤਾ ਵਾ ਉਹ ਤੁਸੀਂ ਫੋਟੋਆਂ ਦੇ ਵਿੱਚ ਕੀ ਹੁੰਦਿਆ ਉਹ ਜੱਜ ਨੂੰ ਦਿਖਾਓਗੇ ਤਾਂ ਵਕੀਲ ਅੱਗੇ ਪੇਸ਼ ਕਰੂਗਾ ਹਨਾ। ਸੋ ਏਦਾਂ ਕਿ ਹਰੇਕ ਦਾ ਕੇਸ ਬਰਾਬਰ ਨਹੀਂ ਹੁੰਦਾ। ਕਈ ਤਾਂ ਹੁਣ ਏਦਾਂ ਕਿ ਸਿੱਧੀ ਜੀ ਗੱਲ ਆ, ਉਹ ਪੈਰਾਲੀਗਲੀ ਕਈ ਦੱਸਦੇ। ਮੈਂ ਕਿਹਾ ਯਾਰ ਆਇਆ ਨਹੀਂ ਬੰਦਾ ਨਾ, ਕਹਿੰਦਾ ਉਹ ਯਾਰ ਕੰਮ ਤੋਂ ਹੀ ਨਹੀਂ ਇਹਨੂੰ ਬੇਲ ਮਿਲਣ ਦੀ, ਕੇਸ ਆ ਗਿਆ ਕੰਮ ਤੋਂ ਨਹੀਂ ਬੇਲ। ਤੇ ਜਦੋਂ ਕੋਈ ਜਿੱਦਾਂ ਤੁਸੀਂ ਕਹਿੰਦੇ ਰੈਲੀ ਜਾਂ ਕੁਛ, ਉਦੋਂ ਹੀ ਉਹਦਾ ਬਹਾਨਾ ਹੋਣਾ ਕਿ ਨਹੀਂ ਯਾਰ ਉਦੋਂ ਮੈਂ ਇੱਥੇ ਸੀਗਾ, ਉਦੋਂ ਮੈਂ ਇੱਥੇ ਸਟਕ ਸੀਗਾ। ਤੇ ਹੁਣ ਕੇਸ ਤੋਂ ਵੱਡੀ ਥੋੜਾ ਨਾ ਕੋਈ ਚੀਜ਼ ਆ। ਪੈਸੇ ਤਾਂ ਸਾਰੀ ਉਮਰ ਕਮਾ ਸਕਦੇ ਆ, ਪਰ ਹੁਣ ਜਿਹੜਾ ਜਿਸ ਆਧਾਰ ਤੇ ਇੱਥੇ ਵਾਕਈ ਹੋਣਾ ਆ, ਜਿਸ ਆਧਾਰ ਤੇ ਤੁਸੀਂ ਸ਼ਰਨ ਮੰਗ ਰਹੇ ਆ ਜੀ, ਸੋ ਆਹ ਚੀਜ਼ ਹੈ ਜੀ। ਸੋ ਨਹੀਂ, ਬਿਲਕੁਲ ਐਕਟੀਵਿਟੀ ਤੁਹਾਨੂੰ ਤੇਜ਼ ਰੱਖਣੀ ਚਾਹੀਦੀ ਆ। ਇਹ ਹੁਣ ਉਹ ਚੀਜ਼ ਚੱਲਦੀ ਨਹੀਂ ਵੀ ਹਾਂ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਆ, ਕਿਉਂਕਿ ਅਦਾਲਤਾਂ ਵੀ ਭਾਈ ਪੁੱਛਦੀਆਂ, ਉਹ ਕਹਿੰਦੇ ਵੀ ਸਾਰੀ ਦੁਨੀਆ ਆ, ਤੂੰ ਕਿਉਂ ਨਹੀਂ ਐਗਜ਼ੈਂਪਸ਼ਨ ਜਾਂ ਐਕਸੈਪਸ਼ਨ ਉਸ ਚੀਜ਼ ਦੇ ਉੱਤੇ ਨਹੀਂ ਜਿਹੜੀ ਉਹ ਚੱਲ ਰਹੀ ਹੈਗੀ। ਬਾਕੀ ਜਿਹੜੇ ਇਹਨਾਂ ਕੇਸਿਸ ਦੇ ਵਿੱਚ ਰੀਲੋਕੇਸ਼ਨ ਦੇ ਮੁੱਦੇ ਦੇ ਵਿੱਚ ਹੋਰ ਤੁਸੀਂ ਕੀ ਐਡ ਕਰਨਾ ਚਾਹੁੰਦੇ, ਕੀ ਤੁਸੀਂ ਇਸ ਦੇ ਵਿੱਚ ਦੱਸਣਾ ਚਾਹੁੰਦੇ ਆ? ਕਿਹੜੇ ਜਿਹੜੇ ਸਵਾਲ ਜਵਾਬ ਆ ਜ਼ਿਆਦਾ ਅਦਾਲਤ ਦੇ ਵਿੱਚ ਹੁੰਦੇ, ਕੀ ਜ਼ਿਲ੍ਹਾ ਜਿਹੜੀ ਉੱਥੇ ਹੁੰਦੀ, ਆਰਗੂਮੈਂਟਸ ਕੀ ਹੁੰਦੇ ਨੇ ਇਹਦੇ ਵਿੱਚ ਜ਼ਿਆਦਾ? ਰੀਲੋਕੇਸ਼ਨ ਦੀ ਉਦਾਂ ਦਾ ਟੈਕਨੀਕਲ ਜੀ ਥੋੜੀ ਰੈਗੂਲੇਸ਼ਨ ਹੈ। 8 CFR ਸੈਕਸ਼ਨ ਜਿਹੜਾ ਉਹਦਾ ਹੈਗਾ 1208.13B3 ਹਨਾ। ਪਹਿਲਾਂ ਵੀ ਇਹ ਆਪਾਂ ਡਿਸਕਸ ਕੀਤਾ ਸੀਗਾ, ਤੇ ਇਹਦੇ ਵਿੱਚ ਆਪਣੀ ਜਿਹੜੀ ਰੀਲੋਕੇਸ਼ਨ ਦੀ ਰੈਗੂਲੇਸ਼ਨ ਸਾਰੀ ਐਕਸਪਲੇਨ ਕੀਤੀ ਹੈ। ਤੇ ਉਹਨੂੰ ਜੇ ਬਹੁਤ ਛੋਟੇ ਕਰਕੇ ਜੇ
ਆਪਣੀ ਆਡੀਅנס ਨੂੰ ਸਮਝਾਉਣਾ ਹੋਵੇ ਤੇ ਉਹ ਹੈ ਕਿ ਜਿਹੜੀ ਉਹਨਾਂ ਨੇ ਦੇਖਣਾ ਕਿ ਰੀਜ਼ਨੇਬਲ ਹੈਗਾ ਕਿ ਬੰਦਾ ਰੀਲੋਕੇਟ ਕਰ ਸਕਦਾ ਕਿ ਨਹੀਂ ਕਰ ਸਕਦਾ, ਇਹਦੇ ਉੱਤੇ ਬਹਿਸ ਜਿਹੜੀ ਉਹ ਕਹਿੰਦੇ ਚੱਲਣੀ ਆ। ਤੇ ਜੱਜ ਸਾਹਿਬ ਨੂੰ ਉਹਨਾਂ ਨੇ ਜਿਹੜਾ ਕਾਨੂੰਨ ਆ ਉਹ ਇਹ ਕਹਿੰਦਾ ਕਿ ਤੁਸੀਂ ਟੋਟੈਲਿਟੀ ਆਫ ਸਰਕਮਸਟੈਂਸਿਸ ਦੇਖਣੇ ਆ, ਕਿ ਸਾਰਾ ਕੁਝ ਜਿਹੜਾ ਹਰੇਕ ਚੀਜ਼ ਕੇਸ ਦੀ ਜਿਹੜੀ ਪ੍ਰੈਜ਼ੈਂਟ ਆ ਪਹਿਲੂ ਉਹਨੂੰ ਵੇਖ ਕੇ ਤੁਸੀਂ ਜਿਹੜਾ ਫੈਸਲਾ ਕਰਨਾ ਕਿ ਕੰਟਰੀ ਦਾ ਸਾਈਜ਼ ਕਿੰਨਾ ਵਾ, ਇੰਡੀਆ ਜਿੱਦਾਂ ਵੱਡਾ ਕੰਟਰੀ ਆ, ਨੇਪਾਲ ਛੋਟਾ ਕੰਟਰੀ ਆ, ਪਾਕਿਸਤਾਨ ਛੋਟਾ ਕੰਟਰੀ ਆ, ਆਖਰੀ ਵਾਰੀ ਬੰਦਾ ਕਿੱਥੇ ਰਹਿੰਦਾ ਰਿਹਾ ਕਿ ਆਪਣੇ ਸਟੇਟ 'ਚ ਸੀਗਾ ਕਿ ਸਟੇਟ ਤੋਂ ਬਾਹਰ ਵੀ ਜਾ ਕੇ ਉਹਨੂੰ ਪ੍ਰੋਬਲਮ ਆਈਆਂ, ਉਹ ਚੀਜ਼ ਤੁਸੀਂ ਦੇਖਣੀ ਹੈ ਕਿ ਉਹਨੇ ਪਹਿਲਾਂ ਟਰਾਈ ਕੀਤਾ ਰੀਲੋਕੇਟ ਕਰਨ ਦਾ ਕਿਤੇ ਕਿ ਨਹੀਂ, ਤੇ ਜੋਗ੍ਰਾਫਿਕਲ ਲੋਕ ਕਿ ਜਿਹੜੀ ਤੁਹਾਡੇ ਹਮਲਾਵਰ ਉਹਨਾਂ ਦੀ ਰੀਚ ਕਿੰਨੀ ਆ, ਕਿ ਉਹ ਸ਼ਹਿਰ ਵਾਲੇ ਲੈਵਲ ਤੇ ਆ, ਕਿ ਉਹ ਸਟੇਟ ਵਾਲੇ ਲੈਵਲ ਤੇ ਆ, ਕਿ ਉਹ ਨੈਸ਼ਨਲ ਲੈਵਲ ਤੇ ਆ, ਉਹਨਾਂ ਦਾ ਸਾਈਜ਼ ਕਿੰਨਾ, ਆਕਾਰ ਕਿੰਨਾ, ਹਨਾ, ਕਿ ਉਹਨਾਂ ਦੀ ਸਰਕਾਰੀ ਦਰਬਾਰੇ ਉਹ ਸਰਪੰਚੀ ਲੈਵਲ ਤੇ ਤੁਹਾਨੂੰ ਤੰਗ ਕਰਦੇ ਆ, ਕਿ ਐਮਐਲਏ ਸਾਹਿਬ ਤੁਹਾਨੂੰ ਤੰਗ ਕਰਦੇ ਆ, ਕਿ ਚੀਫ ਮਿਨਿਸਟਰ ਸਾਹਿਬ ਤੰਗ ਕਰਦੇ ਆ, ਕਿ ਪੂਰੀ ਸਰਕਾਰ ਹੀ ਤੁਹਾਨੂੰ ਤੰਗ ਕਰਦੀ ਹੈ, ਕਿ ਸਾਈਜ਼ ਕਿੰਨਾ ਉਹਨਾਂ ਦਾ, ਤੇ ਜਨਸੰਖਿਆ ਉਹਨਾਂ ਦੀ ਕਿੰਨੀ ਆ, ਕਿੰਨੇ ਬੰਦੇ ਉਹਨਾਂ ਦੇ ਜਿਹੜੇ ਹੈਗੇ ਆ, ਕਿ ਰੀਚ ਉਹਨਾਂ ਦੀ ਜਿਹੜੀ ਕਿੰਨੀ ਆ, ਇਹ ਸਾਰੀਆਂ ਚੀਜ਼ਾਂ ਨੂੰ ਉਹ ਕਹਿੰਦੇ ਆ ਤੁਸੀਂ ਮੱਦੇਨਜ਼ਰ ਰੱਖ ਕੇ ਵੇਖਣਾ। ਤੇ ਇਹਦੇ ਵਿੱਚ ਉਹਨਾਂ ਨੇ 4 ਜਿਹੜੇ ਮੇਨ ਪੁਆਇੰਟ ਲੇ ਡਾਊਨ ਕੀਤੇ ਆ। ਪਹਿਲਾ ਪੁਆਇੰਟ ਉਹਨਾਂ ਦਾ ਇਹ ਹੈ ਕਿ ਜੇ ਪਾਸਟ ਪਰਸੀਕਿਊਸ਼ਨ ਕੀ ਸੱਟ ਗੰਭੀਰ ਬੰਦੇ ਨੂੰ ਲੱਗੀ ਸੀ ਕਿ ਨਹੀਂ ਲੱਗੀ ਸੀ, ਉਸ ਲੈਵਲ ਤੇ ਉਹ ਪਹੁੰਚੀ ਆ ਕਿ ਉਹ ਪਾਸਟ ਪਰਸੀਕਿਊਸ਼ਨ ਬਣੇ ਕਿ ਨਾ ਬਣੇ, ਕਿਉਂਕਿ ਹਰੇਕ ਸੱਟ ਜਿਹੜੀ ਹੈਗੀ ਆ, ਨਿੱਕਾ ਮੋਟਾ ਥੱਪੜ ਜਾਂ ਧਮਕੀ, ਜਿਹੜੀ ਪਾਸਟ ਪਰਸੀਕਿਊਸ਼ਨ ਨਹੀਂ ਬਣਦੀ। ਸੋ ਕਹਿੰਦੇ ਕਿ ਜਦੋਂ ਤੁਸੀਂ ਪਾਸਟ ਪਰਸੀਕਿਊਸ਼ਨ ਨਹੀਂ ਸ਼ੋ ਕਰ ਸਕਦੇ, ਕਿ ਤੁਸੀਂ ਉਦਾਂ ਹੀ ਕਹਿੰਦੇ ਮੈਨੂੰ ਖਤਰਾ ਪਰ ਤੁਹਾਡੇ ਨਾਲ ਹੋਇਆ ਕੁਝ ਨਹੀਂ ਆ, ਤੇ ਜਿਹੜਾ ਤੁਹਾਡਾ ਜਿਹੜੀ ਜ਼ਿੰਮੇਵਾਰੀ ਆ, ਬਰਡਨ ਤੁਹਾਡੇ ਤੇ ਆ ਕਿ ਤੁਸੀਂ ਹੋਰ ਕਿਸੇ ਸਟੇਟ ਜਾ ਸਕਦੇ ਕਿ ਨਹੀਂ ਜਾ ਸਕਦੇ, ਸਰਕਾਰ ਦੀ ਜ਼ਿੰਮੇਵਾਰੀ ਨਹੀਂ। ਫਿਰ ਜਾਂ ਤੇ ਆਪਣੀਆਂ ਸੱਟਾਂ ਤੁਹਾਡੀਆਂ ਗੰਭੀਰ ਸਾਬਤ ਕਰੋ, ਪ੍ਰੂਵ ਕਰੋ, ਜਾਂ ਫਿਰ ਤੁਸੀਂ ਪ੍ਰੂਵ ਕਰੋ ਕਿ ਤੁਸੀਂ ਕਿਤੇ ਹੋਰ ਜਾ ਸਕਦੇ ਜਾਂ ਨਹੀਂ ਜਾ ਸਕਦੇ। ਠੀਕ ਹੈ। ਇਹਦੇ ਵਿੱਚ ਉਹਨਾਂ ਨੇ ਕੈਲੀਫੋਰਨੀਆ ਤੇ ਨਿਊਯਾਰਕ ਦਾ ਲਾਅ ਫਰਕ ਇਹਦੇ ਵਿੱਚ ਇਹ ਹੈਗਾ ਕਿ ਜੇ ਜਿਹੜਾ ਕੈਲੀਫੋਰਨੀਆ ਦਾ ਉਹ ਕਹਿੰਦਾ ਕਿ ਜੇ ਗਵਰਨਮੈਂਟ ਜਾਂ ਗਵਰਨਮੈਂਟ ਸਪਾਂਸਰਡ ਜਿਹੜੀ ਪਰਸੀਕਿਊਸ਼ਨ ਹੋਈ ਹੋਵੇ, ਹਨਾ, ਠੀਕ ਹੈ, ਕਿ ਭਾਵੇਂ ਉਹ ਵੱਡੇ ਲੈਵਲ ਤੇ ਗਈ ਆ ਨਹੀਂ ਗਈ ਆ, ਪਰ ਜੇ ਸਰਕਾਰ ਦਾ ਹੱਥ ਇਹਦੇ ਵਿੱਚ ਹੈਗਾ ਡਾਇਰੈਕਟਲੀ, ਤੇ ਫਿਰ ਆਪਾਂ ਮੰਨਾਂਗੇ ਕਿ ਭਾਵੇਂ ਤੁਹਾਡੇ ਸੱਟ ਐਡੀ ਗੰਭੀਰ ਨਹੀਂ ਵੀ ਲੱਗੀ ਤੇ ਤੁਹਾਡੇ ਲਈ ਔਂਕੜਾ ਜਿਹੜੀਆਂ ਉਹ ਆ ਸਕਦੀਆਂ। ਸੋ ਇਹਦੀ ਪਹਿਲੀ ਧਾਰਾ ਜਿਹੜੀ ਹੈਗੀ ਆ ਰੀਜ਼ਨੇਬਲ ਆਫ ਇੰਟਰਨਲ ਰੀਲੋਕੇਸ਼ਨ, ਸੈਕਸ਼ਨ ACFR 1208.13B3, ਇਹਦੇ ਵਿੱਚ ਇਹ ਕਹਿੰਦੀ ਹੈ ਨਾ ਧਾਰਾ। ਹੁਣ ਇਹਦੇ ਜਿਹੜੇ ਬਾਕੀ ਦੇ 3 ਪੁਆਇੰਟ ਉਹ ਇਹ ਆ ਕਿ ਜਿਹੜੇ ਕੇਸ ਦੇ ਵਿੱਚ ਗਵਰਨਮੈਂਟ ਜਾਂ ਗਵਰਨਮੈਂਟ ਸਪਾਂਸਰਡ ਪਰਸੀਕਿਊਸ਼ਨ ਹੈਗੀ ਆ, ਕਿ ਹਮਲਾਵਰ ਤੁਹਾਡੇ ਸਰਕਾਰ ਸੀਗੇ, ਉਹ ਕੇਸਾਂ ਦੇ ਵਿੱਚ ਆਪਾਂ ਆਲਰੇਡੀ ਮੰਨ ਕੇ ਚੱਲਾਂਗੇ ਕਿ ਬੰਦਾ ਰੀਲੋਕੇਟ ਨਹੀਂ ਕਰ ਸਕਦਾ, ਤੇ ਜਿਹੜਾ ਜ਼ਿੰਮੇਵਾਰੀ ਹੈ ਫਿਰ ਸਰਕਾਰ ਦੀ ਹੋ ਜਾਂਦੀ ਹੈ ਕਿ ਉਹਨਾਂ ਨੂੰ ਸ਼ੋਅ ਕਰਨਾ ਪੈਂਦਾ ਕਿ ਬੰਦਾ ਕਿਤੇ ਜਾ ਸਕਦਾ ਕਿ ਨਹੀਂ ਜਾ ਸਕਦਾ। ਤੇ ਮਤਲਬ ਆਪਾਂ ਆਪਣਾ ਕੇਸ ਪੇਸ਼ ਕਰਤਾ, ਆਪਾਂ ਦੱਸਤਾ ਕਿ ਸਰਕਾਰ ਨੇ ਧੱਕਾ ਕੀਤਾ, ਤੇ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਆ ਰੀਲੋਕੇਸ਼ਨ ਵਾਲੀ ਜਿਹੜੀ ਆਰਗੂਮੈਂਟ ਆ ਉਹ ਸਰਕਾਰ ਵੱਲ ਹੋ ਜਾਂਦੀ ਹੈ, ਸਾਡੀ ਜ਼ਿੰਮੇਵਾਰੀ ਉਹ ਲੈ ਜਾਂਦੀ ਹੈ। ਸੋ ਬੜੀ ਵੱਡੀ ਜਿਹੜੀ ਕਹਿ ਲਓ ਇੱਕ ਜਿੱਤ ਆ ਬੰਦੇ ਦੀ, ਹਨਾ, ਕਿ ਉਹਦੀ ਜ਼ਿੰਮੇਵਾਰੀ ਨਹੀਂ ਪੈਂਦੀ, ਤੇ ਸਰਕਾਰ ਕਈ ਵਾਰੀ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਜਾਂ ਕਈ ਵਾਰੀ ਉਹ ਨਹੀਂ ਵੀ ਕਰ ਸਕਦੇ ਕਿ ਬੰਦਾ ਕਿਤੇ ਹੋਰ ਜਾ ਕੇ ਰਹਿ ਸਕਦਾ ਜਾਂ ਨਹੀਂ। ਉਹਦੇ ਵਿੱਚ ਫਿਰ ਉਹੀ ਗੱਲ ਆ ਗਈ ਕਿ ਮੈਂ ਆਪਣੇ ਹੱਕਾਂ ਦੀ ਮੰਗ ਛੱਡ ਸਕਦਾ ਜਾਂ ਨਹੀਂ ਛੱਡ ਸਕਦਾ। ਤੇ ਜਿਹੜਾ ਆਪਾਂ ਤੁਹਾਨੂੰ ਹਰਿਆਣੇ ਵਾਲਾ ਅੱਜ ਦੱਸਿਆ ਸੀਗਾ ਪਰਟੀਕੂਲਰ ਸੋਸ਼ਲ ਗਰੁੱਪ ਵਾਲਾ ਜਿਹੜਾ ਆਰਗੂਮੈਂਟ ਤੁਹਾਡੀ ਹੈਗੀ ਆ। ਤੇ ਤੀਜੀ ਧਾਰਾ ਇਹਦੀ ਇਹ ਆ ਜਾਂਦੀ ਆ ਕਿ ਜਿਹੜੇ ਕੇਸ ਦੇ ਵਿੱਚ ਬੰਦੇ ਨੇ ਸ਼ੋਅ ਕਰਤਾ ਕਿ ਉਹਦੇ ਪੁਰਾਣੀ ਸੱਟ ਲੱਗੀ ਸੀਗੀ, ਉਸ ਲੈਵਲ ਤੇ ਗਈ ਸੀਗੀ, ਪਾਸਟ ਪਰਸੀਕਿਊਸ਼ਨ ਸੀਗੀ, ਤੇ ਪਰ ਜਿਹੜੀ ਉਹਦੀ ਹਮਲਾਵਰ ਸੀਗੇ ਉਹ ਇੱਕ ਪ੍ਰਾਈਵੇਟ ਐਕਟਰ ਸੀਗੇ, ਤੇ ਉਹਦੇ ਵਿੱਚ ਆਪਾਂ ਇਹ ਮੰਨ ਕੇ ਚੱਲਾਂਗੇ ਕਿ ਬੰਦਾ ਕਿਤੇ ਹੋਰ ਜਾ ਸਕਦਾ ਵਾ। ਠੀਕ ਹੈ, ਤੇ ਜਿਹੜਾ ਬਰਡਨ ਆ ਸਾਰਾ ਉਹ ਬੰਦੇ ਤੇ ਸ਼ਿਫਟ ਹੋ ਜਾਂਦਾ। ਸੋ ਆਹ ਹੁਣ ਕਿੱਡੀ ਵੱਡੀ ਚੀਜ਼ ਆ ਗਈ ਕਿ ਜਦੋਂ ਪ੍ਰਾਈਵੇਟ ਐਕਟਰ ਆ ਗਿਆ ਤੇ ਤੁਹਾਡੀ ਜ਼ਿੰਮੇਵਾਰੀ ਰਹਿ ਗਈ। ਇਹ ਜਿਹੜੇ ਹੁਣ ਆਪਾਂ ਨਿਊਯਾਰਕ ਤੇ ਕੈਲੀਫੋਰਨੀਆ 'ਚ ਮੁੱਖ ਤੌਰ ਤੇ ਫਰਕ ਦੱਸਦੇ ਸੀਗੇ ਰੈਗੂਲੇਸ਼ਨ ਦੇ ਥੱਲੇ, ਉਹ ਇਹ ਆ ਜਾਂਦਾ ਕਿ ਕੈਲੀਫੋਰਨੀਆ 'ਚ ਜਿਹੜਾ ਪਾਰਟੀਬਾਜ਼ੀ ਜਿਹੜੀ ਚੱਲਦੀ ਥੱਲੇ, ਉਹ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਤੇ ਰਹਿਣੀ ਹੈ। ਨਿਊਯਾਰਕ ਦੇ ਵਿੱਚ ਤੁਹਾਡੇ ਤੇ ਆ ਜਾਣੀ, ਕਿਉਂਕਿ ਉਹ ਪਾਰਟੀ ਵਾਲਿਆਂ ਨੂੰ ਸਰਕਾਰ ਨਹੀਂ ਮੰਨਦੇ। ਸੋ ਜਿਹੜੇ ਤੀਜੀ ਧਾਰਾ ਦੱਸੀ ਆ, ਇਹ ਕੈਲੀਫੋਰਨੀਆ ਤੇ ਨਿਊਯਾਰਕ ਦੇ ਜਿਹੜੇ ਰੂਲ ਆ ਉਹ ਡਿਫਰੈਂਟ ਜਿਹੜੇ ਅਪਲਾਈ ਹੁੰਦੇ ਆ। ਤੇ ਲਾਸਟ ਉਹਦੀ ਇਹ ਹੈ ਕਿ ਜਦੋਂ ਪ੍ਰਾਈਵੇਟ ਐਕਟਰ ਹੁੰਦੇ ਆ ਤੇ ਗੈਂਗ ਮੈਂਬਰ ਜਾਂ ਕੋਈ ਸਰਕਾਰੀ ਮੁਲਾਜ਼ਮ ਵੀ ਆ, ਪਰ ਉਹ ਆਪਣੀ ਅਫੀਸ਼ੀਅਲ ਕੈਪੈਸਿਟੀ 'ਚ ਨਹੀਂ ਤੁਹਾਨੂੰ ਤੰਗ ਕਰਦਾ ਪਿਆ, ਮਤਲਬ ਉਹ ਸਰਕਾਰ ਦੀ ਡਿਊਟੀਆਂ ਦੇ ਅਧੀਨ ਨਹੀਂ ਤੁਹਾਨੂੰ ਤੰਗ ਕਰਦਾ, ਉਹ ਆਪਣੇ ਲੈਵਲ ਤੇ ਆਪਣਾ ਰੋਹਬ ਤੁਹਾਡੇ ਤੇ ਪਾ ਰਿਹਾ, ਜਾਂ ਤੁਹਾਡੇ ਫੈਮਿਲੀ ਮੈਂਬਰ ਆ ਉਹਨਾਂ ਦੇ ਸਰਕਾਰ ਨਾਲ ਲਿੰਕ ਆ ਪਰ ਉਹ ਆਪ ਸਰਕਾਰ ਨਹੀਂ ਹੈਗੇ, ਜਾਂ ਤੁਹਾਡਾ ਕੋਈ ਗੁਆਂਢੀ ਆ ਜਿਹੜਾ ਉਹ ਆਪ ਸਰਕਾਰੀ ਮੁਲਾਜ਼ਮ ਨਹੀਂ ਆ, ਤੇ ਸਰਕਾਰੀ ਮੁਲਾਜ਼ਮ ਜੇ ਹੈਗਾ ਵੀ ਆ ਤੇ ਪਰ ਉਹ ਆਪਣੇ ਲੈਵਲ ਤੇ ਤੁਹਾਨੂੰ ਤੰਗ ਜਿਹੜਾ ਕਰਦਾ, ਤੁਹਾਡੀ ਉਹਨਾਂ ਲਾਗ ਡਾਟ ਹੈਗੀ ਆ, ਉਹਨੂੰ ਆਪਾਂ ਗਵਰਨਮੈਂਟ ਸਪਾਂਸਰਡ ਜਿਹੜੀ ਪਰਸੀਕਿਊਸ਼ਨ ਨਹੀਂ ਮੰਨ ਸਕਦੇ। ਠੀਕ ਹੈ, ਅਨਲੈਸ ਤੁਸੀਂ ਬਹੁਤ ਸਾਰਾ ਸਬੂਤ
ਸਬਮਿਟ ਕਰੋ ਕਿ ਸਰਕਾਰ ਨੇ ਉਹਨਾਂ ਨੂੰ ਸ਼ੈ ਜਿਹੜੀ ਉਹ ਦਿੱਤੀ ਹੈ। ਸੋ ਇਹ ਰੀਲੋਕੇਸ਼ਨ ਦੀਆਂ ਜਿਹੜੀਆਂ 4 ਧਾਰਾਵਾਂ ਹੈਗੀਆਂ, ਢਾਂਚਾ ਜਿਹੜਾ ਹੈਗਾ, ਇਹਦੇ ਥੱਲੇ ਸਾਰੇ ਜਿਹੜੇ ਕੇਸ ਫਾਲ ਕਰਦੇ ਆ। ਜਿਹੜਾ ਕਾਨੂੰਨ ਹੁੰਦਾ ਉਹ ਪਲੇਨ ਤੇ ਬੋਰਿੰਗ ਤੇ ਟੈਕਨੀਕਲ ਹੁੰਦਾ, ਤੇ ਉਹਨੂੰ ਪੜ੍ਹ ਕੇ ਕਿਸੇ ਨੂੰ ਵੀ ਨਹੀਂ ਮਜ਼ਾ ਆਉਂਦਾ। ਆਪਾਂ ਵੀ ਕਹਿੰਦੇ ਯਾਰ ਕੀ ਲਾਤਾ, ਇੱਕ ਲਾਈਨ ਲਿਖਤੀ, ਸਿਆਪੇ 1000 ਪਾਤੇ, ਹਨਾ। ਪਰ ਏਦਾਂ ਲਿਖਣਾ ਉਹਨਾਂ ਨੇ ਏਦਾਂ ਹੀ ਆ ਕਿ ਉਹਨੂੰ ਫਿਰ ਜਿਹੜਾ ਕੋਰਟ ਆ, ਅਦਾਲਤ ਆ, ਉਹਨੇ ਉਸੇ ਲਾਈਨ ਤੇ ਤੁਸੀਂ ਆਪਣੇ ਆਰਗੂਮੈਂਟ ਪੇਸ਼ ਕਰਨੇ ਕਿ ਏਦਾਂ ਨਹੀਂ ਆ, ਏਦਾਂ, ਹਨਾ। ਉਹੀ ਲਾਈਨ ਕਈ ਵਾਰੀ ਲਾਈਫ ਲਾਈਨ ਹੁੰਦੀ ਆ ਤੇ ਕਈ ਵਾਰੀ ਲਾਈਫ ਕੱਟ ਕਰਦੀ ਹੈ। ਹਾਂਜੀ, ਤੇ ਵੇਦ ਕਿਤਾਬਾਂ 'ਚ ਜਿੱਦਾਂ ਲਿਖਿਆ ਉਹੀ ਕਾਨੂੰਨ ਦੀ ਕਿਤਾਬ ਵੀ ਉਦਾਂ ਦੀ ਆ। ਤੇ ਆਮ ਸ਼ੋਰ ਜਿਹੜੇ ਆਪਣੇ ਆਪਣੇ ਕੀਤੇ ਆ, ਡਾਕਟਰੀ ਵਾਲੀ ਆਪਾਂ ਪੜ੍ਹੀਏ ਸਾਨੂੰ ਉਦਾਂ ਦੀ ਲੱਗਣੀ ਆ, ਤੇ ਇੰਜੀਨੀਅਰ ਸਾਹਿਬ ਵਾਲੀ ਆਪਾਂ ਪੜ੍ਹੀਏ ਤੇ ਉਹ ਤਾਂ ਸਾਡੇ ਉੱਤੇ ਲੰਘ ਜਾਣੀ ਕਿ ਯਾਰ ਕੀ ਲਿਖੀ ਜਾਂਦੇ ਆ, ਇੰਗਲਿਸ਼ ਵੀ ਨਹੀਂ ਲਿਖਦੇ, ਇਤਨਾ ਕੋਈ ਅੱਖਰ ਹੀ ਹੋਰ ਪਾਈ ਜਾਂਦੇ ਆ। ਸਹੀ ਗੱਲ ਆ। ਤੇ ਆਹ ਜਿਹੜੀ ਫੀਲਡ ਹੈ ਇਹਦੇ ਵਿੱਚ ਫਿਰ ਜਿਹੜਾ ਸਾਰੀ ਚੀਜ਼ ਇਹ ਹੁੰਦੀ ਹੈ ਕਿ ਹੁਣ ਕਾਨੂੰਨ ਵਾਲਿਆਂ ਨੇ ਕਾਨੂੰਨ ਲਿਖਤਾ, ਇਹਦੇ ਵਿੱਚ ਹਿਊਮਨ ਐਲੀਮੈਂਟ ਆ ਗਏ ਕਿ ਜੱਜ ਦੀ ਸੋਚਣੀ, ਵਕੀਲ ਦੀ ਸੋਚਣੀ, ਅੱਗੋਂ ਕਲਾਇੰਟ ਦਾ ਲੈਵਲ ਕੋ ਡਰਿਆ ਹੋਇਆ ਕਿ ਉਹ ਐਕਟਿਵ ਸੀਗਾ ਕਿ ਨਹੀਂ ਐਕਟਿਵ ਸੀਗਾ, ਉਹਦੀ ਇੰਟੈਲੀਜੈਂਸ ਕਿੱਦਾਂ, ਹਨਾ। ਤੇ ਕਈ ਵਾਰੀ ਆਪਾਂ ਜਿਹੜਾ ਕਹਿੰਦੇ ਆ ਕਿ 90% ਜਿਹੜਾ ਬੰਦੇ ਦੇ ਕੇਸ ਉਹਦਾ ਜਿੱਤਣਾ ਕਿ ਨਹੀਂ ਜਿੱਤਣਾ ਉਹਦੇ ਆਪਣੇ ਹੱਥ ਵੱਸ ਹੁੰਦਾ ਵਾ। ਤੇ ਸਾਨੂੰ ਜਿਹੜੀ ਐਡੀ ਸਾਰੀ ਸਕਸੈਸ ਜਿਹੜੀ ਹੋਈ ਆ ਉਹ ਤਾਂ ਕਰਕੇ ਹੋਈ ਆ ਕਿ ਲੋਕੀ ਕਾਫੀ ਦੇਰ ਤੋਂ ਜੁੜੇ ਸੀਗੇ। ਕੇਸ ਸਭ ਤੋਂ ਜ਼ਿਆਦਾ ਪਾਸ ਤਾਂ ਹੋਏ ਆਪਣੇ ਆਫਿਸ ਤੋਂ ਕਿਉਂਕਿ ਜਿਹੜਾ ਇੱਕ ਕੁਆਲਿਟੀ ਆਫ ਕਲਾਇੰਟ ਸੀਗਾ ਉਹ ਬੜਾ ਵਧੀਆ ਆਉਂਦਾ ਸੀਗਾ। ਤੇ ਕਈ ਵਾਰੀ ਮਾੜਾ ਵੀ ਹੁਣ ਜਿਹੜਾ ਅੱਜ ਕੱਲ ਆ ਜਾਂਦਾ ਕਿ ਜਿਹੜਾ ਕੁਛ ਕਰਕੇ ਨਹੀਂ ਆਉਂਦਾ, ਕੁਛ ਉਹਦੇ ਕੋਲ ਹੁੰਦਾ ਨਹੀਂ, ਮਿਹਨਤ ਨਹੀਂ ਉਹ ਆਪਣੀ ਕਰਨਾ ਚਾਹੁੰਦਾ, ਵਕੀਲ ਤੇ ਸਾਰਾ ਜਿਹੜਾ ਸੁੱਟਤਾ। ਸੋ ਉਹ ਚੀਜ਼ ਤੁਹਾਨੂੰ ਲੈ ਕੇ ਡੁੱਬ ਸਕਦੀ ਹੈ। ਸੋ ਆਪਣੇ ਕੇਸ ਵੱਲ ਧਿਆਨ ਦਿਓ, ਹਾਸੇ ਮਜ਼ਾਕ ਜ਼ਰੂਰ ਕਰੋ ਸੋਸ਼ਲ ਮੀਡੀਆ ਤੇ, ਪਰ ਏਦਾਂ ਕਿ ਆਪਾਂ ਵੀ ਸ਼ੋਲ ਮੇਲਾ ਤਾਂ ਚਲੋ ਕਰਦੇ ਰਹੀਦਾ। ਪਰ ਇਹ ਹੈਗੀ ਤੁਹਾਡੀ ਸਾਰਿਆਂ ਦੀ ਕਲਾਸ ਹੀ ਆ, ਠੀਕ ਹੈ। ਇਹ ਜਦੋਂ ਹੁਣ ਤੁਸੀਂ 5-10 ਸਾਲ ਜਿਹੜਾ ਜੁੜਨਾ ਤੇ ਤੁਹਾਨੂੰ ਫਿਰ ਲੱਗਣਾ ਏਦਾਂ ਹੀ ਹੈ ਕਿ ਇਮੀਗ੍ਰੇਸ਼ਨ ਦੀ ਕਲਾਸ ਸੀਗੀ, ਹਨਾ। ਸੋ ਇਹਨੂੰ ਏਦਾਂ ਕਿ ਹਾਸੇ ਮਜ਼ਾਕ ਵੀ ਕਰੋ, ਪਰ ਜਿਹੜਾ ਇਨਫੋਰਮੇਸ਼ਨ ਆ ਨਾ ਉਹਨੂੰ ਪ੍ਰੋਸੈਸ ਕਰੋ ਆਪਣਾ। ਜੋਕਰ ਦੇ ਜਿਹੜੇ ਘੁੰਮਦੇ ਆ ਇੱਥੇ ਟਿਕਟੋਕਾਂ ਤੇ, ਉੱਥੇ ਉਹਨਾਂ ਦੇ ਮਗਰ ਲੱਗ ਕੇ ਆਪਣਾ ਜਿਹੜਾ ਟਾਈਮ ਨਾ ਖਰਾਬ ਕਰੋ। ਕੋਈ ਸੱਜਣ ਮਿੱਤਰ ਉਦਾਂ ਹੀ ਜਿਹੜਾ ਫ੍ਰੀ ਵਾਲੀ ਸਲਾਹ ਤੁਹਾਨੂੰ ਦੇ ਰਿਹਾ ਕਿ ਨਹੀਂ ਏਦਾਂ ਨਹੀਂ ਉਦਾਂ ਹੋ ਜਾਂਦਾ, ਹਨਾ। ਤੇ ਇਕੱਲੇ ਤੁਸੀਂ ਕੋਰਟ ਰੂਮ 'ਚ ਜਾਣਾ, ਸਰਕਾਰੀ ਵਕੀਲ ਨੇ ਜਦੋਂ ਤੁਹਾਨੂੰ ਸਵਾਲ ਪੁੱਛਣੇ ਸ਼ੁਰੂ ਕਰਨੇ ਆ, ਕੋਈ ਨਹੀਂ ਤੁਹਾਨੂੰ ਵਿੱਚ ਰੋਕ ਸਕਦਾ, ਸਿੱਧੇ 1-on-1 ਹੋਣਾ। ਰਿਸਪੌਂਸ ਟਾਈਮ ਉਹਨਾਂ ਨੇ ਦੇਖਣਾ, ਜ਼ਿਆਦਾ ਸੋਚ ਕੇ ਜਵਾਬ ਦਓਗੇ ਉਹ ਵੀ ਤੁਹਾਡੇ ਅਗੇਂਸਟ ਜਿਹੜਾ ਜਾਣਾ। ਜੱਜ ਤਾਂ ਉਹ ਵੀ ਕਮੈਂਟ ਪਾਊਗਾ ਕਿ ਇਹਦਾ ਪੈਰ ਹਿਲਦਾ, ਇਹ ਹੱਥ ਜੇ ਮਲਣ ਲੱਗ ਪੈਂਦਾ ਜਦੋਂ ਇਹ ਤੋਂ ਸਰਕਾਰੀ ਵਕੀਲ ਸਵਾਲ ਪੁੱਛਦਾ, ਤੇ ਜਦੋਂ ਇਹਦਾ ਵਕੀਲ ਪੁੱਛਦਾ ਸੀ ਉਦੋਂ ਬਹੁਤ ਆਰਾਮ ਨਾਲ ਜਿਹੜਾ ਦੇ ਰਿਹਾ ਸੀ। ਤੇ ਜੱਜ ਸਾਹਿਬ ਵੀ ਕਈ ਵਾਰੀ ਸੌਖੇ ਸਵਾਲ ਪੁੱਛਦੇ ਆ ਕਿ ਤੇਰਾ ਨਾਂ ਕੀ ਹੈ, ਪਿੰਡ ਕੀ ਆ। ਉਹ ਦੇਖਦੇ ਕਿ ਬੰਦੇ ਦੀ ਰਿਸਪੌਂਸ ਕਿੱਦਾਂ ਨਾ, ਕਿ ਉਹਨੂੰ ਬੜਾ ਕੌਨਫੀਡੈਂਟਲੀ ਉਹ ਜਵਾਬ ਦੇ ਰਿਹਾ। ਤੇ ਜਦੋਂ ਜੱਜ ਸਾਹਿਬ ਲਿਖਦੇ ਕਿ ਜਦੋਂ ਤੋਂ ਮੈਂ ਸੌਖੇ ਪੁੱਛੇ ਸੀਗੇ ਬਹੁਤ ਆਰਾਮ ਨਾਲ ਕਰਦਾ ਸੀਗਾ, ਜਦੋਂ ਮੈਂ ਇਹਨੂੰ ਔਖੇ ਸਵਾਲ ਪੁੱਛਣੇ ਸ਼ੁਰੂ ਕੀਤੇ, ਕਈ ਵਾਰੀ ਇਹ ਆਪਣੀ ਦਾੜੀ ਖੁਰਕਣ ਲੱਗ ਪੈਂਦਾ, ਕਈ ਵਾਰੀ ਹੱਥ ਮਲਣ ਲੱਗ ਪੈਂਦਾ, ਕਈ ਵਾਰੀ ਉਹ ਤੇ ਨਰਵਸ ਹੋ ਜਾਂਦਾ, ਤੇ ਤੋਂ ਇਹ ਲੱਗਦਾ ਕਿ ਇਹ ਬੰਦਾ ਝੂਠ ਬੋਲ ਰਿਹਾ। ਤੇ ਜਾਂ ਫਿਰ ਕਈ ਵਾਰੀ ਇਹਦਾ ਜਿਹੜਾ ਹਾਵ ਭਾਵ ਆ ਕਿ ਜਦੋਂ ਇਹਨੂੰ ਪੁੱਛਿਆ ਕਿ ਬਾਜ਼ਾਰ ਗਿਆ ਸੀ ਉਦੋਂ ਵੀ ਇਹਦੀ ਟੋਨ ਸੇਮ ਆ, ਜਦੋਂ ਇਹਨੇ ਕਿਹਾ ਕਿ ਮੇਰੇ ਫਾਦਰ ਦੀ ਡੈਥ ਹੋਈ ਉਹਦੀ ਵੀ ਟੋਨ ਜਿਹੜੀ ਸੇਮ ਆ ਗਈ, ਇਹ 'ਚ ਇਮੋਸ਼ਨ ਹੀ ਨਹੀਂ ਕੋਈ ਹੈਗਾ। ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਬੋਲ ਰਿਹਾ। ਏਦਾਂ ਲੱਗਦਾ ਕਿ ਇਹ ਰੱਟਾ ਜਿਹਾ ਜਿਹੜਾ ਇੱਕ ਲਾ ਕੇ ਆਇਆ ਵਾ, ਤੇ ਰੱਟਾ ਲਾ ਕੇ ਜਿਹੜਾ ਬੋਲ ਰਿਹਾ ਕਿ ਰੋਬਰਟ ਵਾਂਗੂ, ਤੇ ਇਹਨੇ ਆਪਣੇ ਜਿਹੜੇ ਹਾਦਸੇ ਦੇ ਪਰਿਵਾਰ ਮੈਂਬਰਾਂ ਨਾਲ ਹੋਏ ਸੀ ਇਹਨੇ ਉਹਨੂੰ ਕਨਵਰਟ ਕਰਕੇ ਇੱਕ ਝੂਠੀ ਸਟੋਰੀ ਜਿਹੜੀ ਉਹ ਬਣਾਤੀ ਹੈ। ਸੋ ਐਂਡ ਆਫ ਦਾ ਡੇ ਇਹ ਆ ਕਿ ਇਹ ਜਿਹੜਾ ਟਾਈਮ ਹੈ ਨਾ, ਜੇ ਤੁਸੀਂ ਇਹਨੂੰ ਆਪਣਾ ਜਿਹੜਾ ਹੈਗਾ ਤੁਹਾਨੂੰ ਆ ਰਹੇ ਆ, ਬੋਲ ਰਹੇ ਆ, ਸੁਣ ਲਓ ਉਹਨੂੰ। 2 ਘੰਟੇ 3 ਘੰਟੇ ਜਿਹੜਾ ਹੈਗਾ ਤੁਹਾਨੂੰ ਕਿੰਨੀ, ਜੇ ਤੁਸੀਂ ਸਾਰੇ ਕੈਲਕੂਲੇਟ ਕਰੋ ਕਿ ਐਵਰੀ ਵੀਕ ਹੈ ਨਾ 52 ਕੋਈ ਬਿਨਾਂ ਨਾਗੇ ਦੇ ਹਰੇਕ ਵੱਖ-ਵੱਖ ਜਿਹੜੇ ਟੌਪਿਕ ਤੇ, ਜੇ 3 ਸਾਲ 4 ਸਾਲ ਬਾਅਦ ਤੁਹਾਡੀ ਹੀਅਰਿੰਗ ਜਿਹੜੀ ਆਉਂਦੀ ਹੈ, ਤਾਂ ਕਈ ਵਾਰੀ ਬੰਦਾ ਸਾਡਾ ਮੂਹਰੇ ਆ ਕੇ ਬੰਦਾ ਉਹ ਕਹਿੰਦਾ ਏਦਾਂ ਦਾ, ਕਹਿੰਦਾ ਕੁਛ ਨਹੀਂ ਕਿ ਮੈਨੂੰ ਮੈਂ ਤੁਹਾਡੇ ਕੋਲ ਨਹੀਂ ਸੁਣਿਆ ਰੇਡੀਓ ਦੇ ਉੱਤੇ। ਕਲਾਇੰਟ ਕਹਿੰਦਾ ਮੈਂ ਰੈਡੀ ਹਾਂ, ਕਹਿੰਦਾ ਪੁੱਛੋ ਸਵਾਲ ਜਿਹੜੇ ਆਪਣੇ ਪੁੱਛਣੇ ਆ। ਤੇ ਉਹ ਵਾਲੇ ਕਲਾਇੰਟ ਬਣੋ ਜਿਹੜਾ ਨਾ ਆਪਣੀ ਗੇਮ ਦੇ ਟੌਪ ਤੇ ਹੈ। ਆਪਣਾ ਜਿਹੜਾ ਕੇਸ ਉਹਦੀ ਜ਼ਿੰਮੇਵਾਰੀ ਜਿਹੜੀ ਫੜੋ, ਠੀਕ ਆ। ਆਪਣੇ ਜਿਹੜੇ ਸਬੂਤ ਤੁਹਾਨੂੰ ਇਕੱਠੇ ਕਰੋ। ਤੇ ਕਈ ਵਾਰੀ ਤਾਂ ਏਦਾਂ ਵੀ ਕਹਿੰਦੇ ਜੀ ਤੁਹਾਨੂੰ 3-4 ਸਾਲ ਤੋਂ ਸੁਣਦੇ ਸੀ, ਜਦੋਂ ਆਇਆ ਮੈਂ ਕਿਹਾ 3-4 ਸਾਲ ਤੋਂ ਸੁਣਦਾ ਕੀ ਸੀਗਾ ਤੂੰ, ਗਤੀਵਿਧੀ ਤਾਂ ਤੇਰੀ ਨਿੱਲ ਆ, ਫਿਰ ਤੇਰੇ ਸੁਣੇ ਦਾ ਫਾਇਦਾ ਕੀ ਹੋਇਆ। ਉਦਾਂ ਹੀ ਜੇ ਹੁਣ ਟਰੱਕ ਚਲਾਉਂਦੇ ਜਾਣਾ ਵਾ ਕਿ ਕੁਛ ਕਰਨਾ ਨਹੀਂ, ਉਹਦਾ ਮੈਨੂੰ ਕੀ ਫਾਇਦਾ ਵਾ। ਤੇ ਮੈਂ ਤਾਂ ਸਗੋਂ ਇਹ ਕਹਿਣਾ ਕਿ ਯਾਰ ਜਿਹੜਾ ਭਾਵੇਂ ਸਾਡੇ ਕੋਲ ਨਹੀਂ ਵੀ ਆ ਜਿਹਦਾ ਕੇਸ, ਭਾਵੇਂ ਕਿਸੇ ਹੋਰ ਵਕੀਲ ਕੋਲ ਵੀ ਆ, ਉਹ ਵੀ ਨੌਲੇਜ ਜਿਹੜੀ ਇਕੱਠੀ ਕਰ ਰਿਹਾ ਵਾ, ਉਹ ਬੰਦਾ ਜ਼ਿਆਦਾ ਵਧੀਆ ਵਾ ਕਿਉਂਕਿ ਉਹ ਨੌਲੇਜ ਇਕੱਠੀ ਕਰ ਰਿਹਾ ਵਾ। ਤੇ ਕਈ ਵਾਰੀ ਤੁਸੀਂ ਦੇਖਿਆ ਸ਼ੋਅ ਦੇ ਵਿੱਚ ਵੀ ਕਾਲ ਕਰਕੇ ਕਹਿੰਦੇ ਆ, ਕਮੈਂਟਾਂ 'ਚ ਵੀ ਕਹਿੰਦੇ ਆ ਕਿ ਵਕੀਲ ਉਹਦੇ ਨੇ ਨਹੀਂ ਤਿਆਰੀ ਕਰਾਈ ਸੀ, ਸ਼ੋਅ ਤੋਂ ਜੋ ਸਿੱਖਿਆ ਹਨਾ। ਮੁੱਖ ਦੀ ਗੱਲ ਇਹ ਆ ਕਿ ਜਿਹੜੀ ਇਹਨੂੰ ਨਾ ਇਹਦਾ ਫਾਇਦਾ ਲਓ ਤੁਸੀਂ,
ਇਹਦੇ ਵਿੱਚੋਂ ਦੀ ਨੌਲੇਜ ਆਪਣੀ ਇਕੱਠੀ ਕਰੋ। ਕਈ ਤਾਂ ਹੁਣ ਵੀਡੀਓ ਵੀ ਸੇਵ ਕਰ ਲੈਂਦੇ ਆ, ਤੇ ਵੀਡੀਓ ਸੇਵ ਕਰ ਦਿੰਦੇ ਆ ਆਪਣੇ, ਕਿਹੜੀ ਉਹਨਾਂ ਦੇ ਫਾਇਦੇ ਦੀ ਆ, ਤੇ ਉਹਨੂੰ ਫਿਰ ਉਹ ਕੇਸ ਤੋਂ ਪਹਿਲਾਂ ਕਹਿੰਦੇ ਆਪਾਂ ਸੁਣਦੇ ਆ ਸਾਰੀਆਂ ਵੀਡੀਓ ਕਿ ਆਹ ਰੀਲੋਕੇਸ਼ਨ ਦੀ ਆ ਏਦਾਂ, ਹਨਾ। ਤੇ ਉਹ ਵੀਡੀਓ ਹੁਣ ਤੁਸੀਂ ਸੇਵ ਕਰੋਗੇ ਤਾਂ ਤੁਹਾਡੇ ਲਈ ਸੌਖਾ ਇੰਡੈਕਸ, ਤੁਸੀਂ ਨਹੀਂ ਕਰੋਗੇ ਤਾਂ ਫਿਰ ਤਾਂ ਹੁਣ ਪਿੱਛੇ ਜਾ ਕੇ 4 ਸਾਲ ਦੀਆਂ ਤੁਹਾਨੂੰ ਵੀਡੀਓ ਇਕੱਠੀਆਂ ਤੁਸੀਂ ਦੇਖ ਲੈਣੀਆਂ, ਹਨਾ। ਸੋ ਨਾਲੋਂ ਨਾਲ ਜਿਹੜੀ ਸਿੱਖਿਆ ਉਹ ਲਓ, ਤੇ ਵਧੀਆ ਏ ਗ੍ਰੇਡ ਵਾਲੇ ਜਿਹੜੇ ਸਟੂਡੈਂਟ ਉਹ ਬਣੋ, ਕਿਉਂਕਿ ਬੀ ਗ੍ਰੇਡ ਸੀ ਗ੍ਰੇਡ ਵਾਲਾ ਜੇ ਔਖਾ ਜੱਜ ਫਿਰ ਆ ਗਿਆ, ਉਹਨੇ ਪੱਤਾ ਕੱਟ ਦੇਣਾ। ਨਹੀਂ, ਬਿਲਕੁਲ ਤਿਆਰੀ ਆਪਣੀ ਬੈਟਰ ਰੱਖੋ, ਆਪਣੇ ਕੇਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਨੂੰ ਪੂਰੀ ਹੋਣੀ ਚਾਹੀਦੀ ਆ। ਜੋ ਹਾਲਾਤ ਨੇ ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਪਾਰਟੀਆਂ ਦੇ ਨਾਂ ਕਦੋਂ ਬਣੀ, ਕਿੱਦਾਂ ਆ, ਕਿਵੇਂ ਆ। ਲਾਸਟ ਟਾਈਮ ਵੀ ਚਲੋ ਇੱਕ ਆਪਣੇ ਨਾਲ ਇੱਕ ਕਾਲਰ ਜੁੜੇ ਸੀ, ਉਹਨਾਂ ਨੇ 2-4 ਸਵਾਲਾਂ ਦੇ ਜਿਹੜੇ ਜਵਾਬ ਵੀ ਦਿੱਤੇ। ਬਾਕੀ ਇਹ ਵੀ ਪਤਾ ਲੱਗ ਜਾਂਦਾ ਆ ਵੀ ਇੰਨੀਆਂ ਕੁ ਚੀਜ਼ਾਂ ਤੋਂ ਤੁਸੀਂ ਰੈਡੀ ਹੋਣੇ ਚਾਹੀਦੇ ਆ। ਉਹਦਾ ਇੱਦਾਂ ਹੋ ਗਿਆ ਸੀ, ਉਵੇਂ ਉੱਦਾਂ ਹੋ ਗਿਆ, ਉਹ ਲੰਘ ਗਿਆ ਵਕਤ, ਉਹਦਾ ਹੋ ਗਿਆ। ਮਸਲਾ ਹੈ ਵੀ ਤੁਹਾਡਾ ਕਿੱਦਾਂ ਹੋਣਾ ਆ, ਤੁਸੀਂ ਉਹਦੇ ਲਈ ਪ੍ਰੀਪੇਅਰਡ ਆ ਜਾਂ ਨਹੀਂ ਹੈਗੇ। ਇੱਕ ਬ੍ਰੇਕ ਦਾ ਹੋਰ ਵਕਤ ਹੋ ਗਿਆ, ਬ੍ਰੇਕ ਤੋਂ ਬਾਅਦ ਕਾਲਸ ਜਿਹੜੀਆਂ ਲਵਾਂਗੇ। ਸਟੂਡੀਓ ਦਾ ਨੰਬਰ 408-272-5200 4082725200। ਰਾਈਟ ਨਾਓ ਸਾਰੀਆਂ ਕਾਲਸ ਲਾਈਨਸ ਬਿਜ਼ੀ ਆ, ਤੁਹਾਨੂੰ ਵਕਤ ਲੱਗ ਸਕਦਾ ਹੈ ਤੁਹਾਡੀ ਲਾਈਨ ਗੋ ਥਰੂ ਹੋਣ ਦੇ ਲਈ, ਪਰ ਕੁਛ ਹੀ ਮਿੰਟਾਂ ਦੇ ਵਿੱਚ ਮੁੜਦੇ ਆ ਤੇ ਜਿਹੜੀਆਂ ਕਾਲਸ ਆ ਉਹ ਲੈਣੀਆਂ ਆਪਾਂ ਸ਼ੁਰੂ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਆਪਣੇ ਨਾਲ ਜੁੜੇ ਹੋਏ ਨੇ ਅਟਾਰਨੀ ਜੇ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਹੁਣ ਆਪਾਂ ਲਵਾਂਗੇ ਜੀ ਕਾਲ ਕਰਨ ਦੇ ਲਈ ਨੰਬਰ 408 272 5200 4082725200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਆਓ ਵਾਰੀ ਵਾਰੀ ਸ਼ੇਅਰ ਕਰਦੇ ਹਾਂ ਗੱਲਬਾਤ। ਅੱਜ ਦੇ ਆਪਣੇ ਪਹਿਲੇ ਜਿਹੜੇ ਕਾਲਰ ਨੇ ਗੁਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ। 1 ਮਿੰਟ ਦਾ ਟਾਈਮ ਭਾਜੀ ਲਵਾਂਗਾ। ਜ਼ਰੂਰ ਲਓ ਜੀ, ਜ਼ਰੂਰ। 1 ਮਿੰਟ ਦਾ ਟਾਈਮ ਲਵਾਂਗਾ ਕਿਉਂਕਿ ਹੁਣ ਇਸ ਵੇਲੇ ਸਾਰੀ ਜਿਹੜੀ ਆਡੀਅנס ਆ ਪੀਕ ਤੇ ਆ ਤੇ ਅਟੈਂਸ਼ਨ ਤੁਹਾਡੀ ਚਾਹੀਦੀ ਆ। ਸਾਡੇ ਸੈਨੋ ਦੇ ਆਫਿਸ ਦੇ ਵਿੱਚ ਇਨ ਪਰਸਨ ਜੌਬ ਅਵੇਲੇਬਲ ਆ। ਇਮੀਗ੍ਰੇਸ਼ਨ ਦਾ ਕੰਮ ਜੇ ਕੋਈ ਸਿੱਖਣਾ ਚਾਹੁੰਦਾ ਆ ਕੇ ਜਿਹੜੀ ਕੰਮ ਉਹ ਕਰਨਾ ਪੈਣਾ। ਫਾਸਟ ਪੇਸਡ ਹਾਈ ਵੋਲਿਊਮ ਜਿਹੜਾ ਇਨਵਾਇਰਮੈਂਟ ਆ। ਫੈਬਰਰੀ 1 ਤੋਂ ਬਾਅਦ ਸੈਂਟੈਨਾ ਰੋ ਦੇ ਲਾਗੇ ਆਪਣਾ ਆਫਿਸ ਹੋਣਾ ਵਾ, ਮਾਲ ਦੇ ਲਾਗੇ। ਤੇ ਜਿਹੜਾ ਕੋਈ ਵੀ ਜੇ ਕੋਈ ਸਿੱਖਣਾ ਚਾਹੁੰਦਾ ਤੇ ਇਹ ਵਾਲੇ ਰਾਹ ਤੇ ਜਾਣਾ ਚਾਹੁੰਦਾ, ਇਹ ਵਾਲੇ ਟਰੈਕ ਤੇ ਜਾਣਾ ਚਾਹੁੰਦਾ ਤਾਂ ਜ਼ਰੂਰ ਸਾਡੀ ਵੈਬਸਾਈਟ ਦੇ ਥਰੂ ਸਾਡੇ ਆਫਿਸ ਕੰਟੈਕਟ ਕਰੋ ਤੇ ਆਪਾਂ ਇਹ ਪੋਜੀਸ਼ਨਾਂ ਜਲਦੀ ਜਿਹੜੀਆਂ ਉਹ ਭਰ ਰਹੇ ਹਾਂ। hr@immigration.global ਦੇ ਉੱਤੇ ਈਮੇਲ ਕਰ। ਹਾਂਜੀ, ਜੌਬ ਵਾਸਤੇ ਜੀ ਜੀ। ਇਹਦੇ ਤੇ ਕੰਟੈਕਟ ਕਰੋ, ਆਪਣਾ ਰੈਜ਼ੂਮੇ ਜਿਹੜਾ ਆ ਉਹ ਸੈਂਡ ਕਰੋ। ਇਨ ਪਰਸਨ ਆ ਤੇ ਆਫਿਸ ਦੇ ਵਿੱਚ ਹੀ ਕੰਮ ਆ, ਪੈਰਾਲੀਗਲ ਦਾ ਕੰਮ ਆ। ਅੰਗਰੇਜ਼ੀ ਤੁਹਾਡੀ ਸੈੱਟ ਹੋਣੀ ਚਾਹੀਦੀ ਆ ਵੀ ਉਹ ਫਾਰਮ ਵੀ ਭਰਨੇ ਆ, ਹੋਰ ਵੀ ਗੱਲਾਂ ਬਾਤਾਂ ਵੀ ਜਿਹੜੀਆਂ ਉਹ ਕਰਨੀਆਂ ਹੋਣਗੀਆਂ। ਕੋਈ ਡਿਊਟੀਜ਼ ਵੀ ਥੋੜੀ ਦੱਸੋਗੇ ਜਾਂ ਇਹੀ ਮੇਨ ਜ਼ਿਆਦਾ ਜਿਹੜਾ ਰਹਿਣਾ
ਮਲਟੀਪਲ ਡਿਊਟੀਜ਼ ਜਿਹੜੀਆਂ ਜ਼ਿਆਦਾ ਜਿਹੜਾ ਆਹੀ ਜਿਹੜਾ ਅਸਾਈਲਮ ਦਾ ਲੋਕਾਂ ਦੇ ਕੇਸ ਹੁੰਦੇ ਆ, ਪੰਜਾਬੀ ਜਾਂ ਹਿੰਦੀ ਬੋਲਣੀ ਆਉਣੀ ਚਾਹੀਦੀ ਆ, ਕੰਪਿਊਟਰ ਚਲਾਉਣਾ ਜਿਹੜਾ ਆਉਣਾ ਚਾਹੀਦਾ, ਟੀਮ ਪਲੇਅਰ ਹੋਣਾ ਚਾਹੀਦਾ ਹੈ ਨਾ, ਤੇ ਪੰਕਚੁਅਲ ਜਿਹੜਾ ਬੰਦਾ ਹੋਣਾ ਚਾਹੀਦਾ ਟਾਈਮ ਟੂਮ ਦੇ ਹਿਸਾਬ ਨਾਲ, ਕਿਉਂਕਿ ਕੋਰਟ ਕੂਟ ਦੀਆਂ ਫਾਈਲਿੰਗਸ ਜਿਹੜੀਆਂ ਹੈਗੀਆਂ, ਸੋ ਉਸ ਤਰੀਕੇ ਦਾ ਜਿਹੜਾ ਕੰਮ ਆ। ਜੀ ਚਲੋ ਠੀਕ ਹੈ ਜੀ। ਬਾਕੀ hr@immigration.global ਦੇ ਉੱਤੇ ਆਪਣੇ ਰੈਜ਼ੂਮੇਜ਼ ਜਿਹੜੇ ਉਹ ਸੈਂਡ ਤੁਸੀਂ ਕਰ ਸਕਦੇ ਆ। ਤੇ ਹੁਣ ਕਰਦੇ ਹਾਂ ਜੀ ਗੱਲਬਾਤ। ਹਾਂਜੀ ਗੁਰਪ੍ਰੀਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ ਨਾ 2017 ਦੇ ਵਿੱਚ ਮੇਰਾ ਕੇਸ ਪਾਸ ਹੋਇਆ ਸੀ। 2018 ਦੇ ਵਿੱਚ ਮੈਂ ਗ੍ਰੀਨ ਕਾਰਡ ਅਪਲਾਈ ਕੀਤਾ ਸੀ। ਉਹਨਾਂ ਨੇ 2019 ਦੇ ਵਿੱਚ ਮੇਰਾ ਨਿਬਰਾਸਕਾ ਤੋਂ ਟੈਕਸਸ ਮੂਵ ਕਰਤਾ। 2021 ਸਤੰਬਰ ਦੇ ਵਿੱਚ ਉਹਨਾਂ ਨੇ ਟੈਕਸਸ ਵਾਲਿਆਂ ਨੇ ਨਿਬਰਾਸਕਾ ਮੂਵ ਕਰਤਾ। ਉਹਨਾਂ ਨੇ ਬਾਅਦ ਦੇ ਵਿੱਚ 2021 ਦੇ ਵਿੱਚ ਉਹਨਾਂ ਨੇ ਮੇਰੇ ਕੋਲ ਮੈਡੀਕਲ ਮੰਗਿਆ ਸੀ। ਮੈਡੀਕਲ ਦੇਣ ਤੋਂ ਬਾਅਦ ਉਹਨਾਂ ਨੇ ਅਕਤੂਬਰ 2022 ਨੂੰ ਉਹਨਾਂ ਨੇ ਨੈਸ਼ਨਲ ਬੈਨੀਫਿਟ ਸੈਂਟਰ ਮਸੂਰੀ ਵਿੱਚ ਮੂਵ ਕਰਤਾ। ਉਹਨਾਂ ਨੇ ਬਾਅਦ ਦੇ ਵਿੱਚ ਮੂਵ ਕਰਤਾ ਜਿੱਥੇ ਮੈਂ ਮੂਵ ਹੋ ਕੇ ਗਿਆ ਸੀ। ਮੈਂ ਨਿਊਯਾਰਕ ਤੋਂ ਮੂਵ ਓਹਾਇਓ ਹੋ ਗਿਆ ਸੀ, ਤਾਂ ਉਹਨਾਂ ਨੇ ਮੇਰਾ ਓਹਾਇਓ ਮੂਵ ਕਰਤਾ। ਉੱਥੇ ਇੰਟਰਵਿਊ ਵਾਸਤੇ ਮੈਨੂੰ ਬੁਲਾਇਆ ਗਿਆ। ਇੰਟਰਵਿਊ ਹੋ ਗਈ ਹੈ, ਬਟ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਹੋਇਆ। ਮੈਨੂੰ ਕੁਛ ਉਹਦੇ ਵਾਸਤੇ ਕੁਛ ਕਰਨਾ ਚਾਹੀਦਾ ਜਾਂ ਮੈਨੂੰ ਹੁਣ ਪਤਾ ਨਹੀਂ ਕੀ ਪ੍ਰੋਬਲਮ ਉਹਦੇ ਵਿੱਚ ਸੀਗੀ। ਕੋਈ ਉਹਨਾਂ ਨੂੰ ਸ਼ੱਕ ਹੋਇਆ ਕਿਸੇ ਗੱਲ ਦਾ, ਕੋਈ ਪ੍ਰੋਬਲਮ ਉਹਨਾਂ ਨੂੰ ਦਿਖੀ? ਤੁਸੀਂ ਹਾਂਜੀ ਉਹਨਾਂ ਨੇ ਮੈਨੂੰ ਇੰਟਰਵਿਊ ਦੇ ਵਿੱਚ ਇਹ ਪੁੱਛਿਆ ਸੀ ਕਿ ਜਿਹੜੇ ਤੁਸੀਂ ਫਾਈਲ ਪੇਪਰ ਵਰਕ ਦਿੱਤਾ ਹੋਇਆ ਇਹ ਲਾਈਕ ਫਰਜ਼ੀ ਹੈ, ਤਾਂ ਇਹ ਪੇਪਰ ਵਰਕ ਪਹਿਲਾਂ ਵੀ ਕਿਸੇ ਹੋਰ ਆਇਆ ਹੋਇਆ। ਤੇ ਮੈਂ ਉਹਨਾਂ ਨੂੰ ਐਕਸਪਲੇਨ ਕੀਤਾ ਸੀ ਕਿ ਮੇਰੀ ਫੈਮਿਲੀ ਨੇ ਮੈਨੂੰ ਉੱਥੋਂ ਸੈਂਡ ਕੀਤਾ, ਮੇਰੇ ਲਾਇਰ ਕੋਲ ਹੀ ਆਇਆ, ਤਾਂ ਏਦਾਂ ਨਹੀਂ ਹੈਗਾ ਕੁਝ ਵੀ। ਇਹਦੀ ਆਪਾਂ ਹੁਣੇ ਬ੍ਰੇਕ ਤੇ ਗੱਲ ਕਰਕੇ ਹਟੇ ਸੀਗੇ ਆਪਣੀ ਫੀਡ ਦੇ ਵਿੱਚ, ਪੈਰਾਲੀਗਲ ਪੂਰਾਲੀਗਲ ਜਿਹੜੇ ਵਿੱਚ ਵਿਚਾਲੇ ਜਿਹੜੇ ਵਿਚੋਲੇ ਹੁੰਦੇ ਆ, ਆਪ ਵਕੀਲ ਨਹੀਂ ਹੈਗੇ ਪਰ ਧੰਦੇ ਆਪਣੇ ਜਿਹੜੇ ਚਲਾਏ ਹੋਏ ਅੱਗੇ ਵਕੀਲ ਵਕੂਲ ਰੱਖ ਕੇ ਅਮਰੀਕਾ ਦੇ ਵਿੱਚ ਜਾਂ ਇੰਡੀਆ। ਸੋ ਕੀ ਕਰਦੇ ਆ ਕਿ ਉਹਨਾਂ ਨੂੰ ਤੁਸੀਂ ਕਰੋਗੇ, ਉਹਨਾਂ ਨੇ ਕੀ ਕਰਨਾ ਕਿ ਇੱਕ ਦਾ ਦੂਜੇ 'ਚ ਚੇਪ ਦਿੰਦੇ ਆ, ਦੂਜੇ ਦਾ ਤੀਜੇ 'ਚ ਚੇਪ ਦਿੰਦੇ ਆ। ਸੋ ਮੈਟਰ ਆਫ ਫਾਰ ਕੇ ਇਹਦੇ ਥੱਲੇ ਉਹ ਜਿਹੜਾ ਆ ਜਾਂਦਾ ਕਿ ਇਹ ਫਰਾਡ ਆ ਸਾਰਾ ਨਾ, ਕਿ ਇਦਾਂ ਕਿੱਦਾਂ ਹੋ ਸਕਦਾ ਕਿ ਪੈਰਾਗ੍ਰਾਫ ਜਿਹੜੇ ਰਲਦੇ ਆ। ਜਿਹੜਾ ਹੁਣ ਤੁਹਾਡਾ ਭਾਜੀ ਕੇਸ ਆ ਗ੍ਰੀਨ ਕਾਰਡ, ਉਹਨਾਂ ਨੇ ਤੁਹਾਨੂੰ ਦੇਣਾ ਨਹੀਂ ਸੌਖਾ ਕਿਤੇ, ਕਿਉਂਕਿ ਜੇ ਆਹ ਚੀਜ਼ ਸਾਹਮਣੇ ਆ ਗਈ ਆ ਤਾਂ ਹੁਣ ਐਂਡ ਆਫ ਦਾ ਡੇ ਅਮਰੀਕਾ ਵਾ, ਹੈ ਨਾ। ਇਦਾਂ ਤਾਂ ਨਹੀਂ ਉਹਨਾਂ ਨੇ ਇੱਕ ਜੱਜ ਨੇ ਕੇਸ ਪਾਸ ਕੀਤਾ ਤੇ ਉਹਨਾਂ ਨੇ ਕੇਸ ਪਾਸ ਜਿਹੜਾ ਕਰ ਦੇਣਾ। ਤੇ ਇਹਨੂੰ ਹੁਣ ਏਦਾਂ ਕਿ ਜੀ ਦੇਖੋ ਅੱਗੇ ਫਿਰ ਕੀ ਬਣਦਾ। ਕਈ ਵਾਰੀ ਦੁਬਾਰਾ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ, ਨਵਾਂ ਐਵੀਡੈਂਸ ਜੇ ਉਹਨਾਂ ਕੋਲ ਆਵੇ ਤੇ ਉਹ ਕੇਸ ਤੁਹਾਡਾ ਜਿਹੜਾ ਅਸਾਈਲਮ ਵਾਲਾ ਨੂੰ ਰੀਓਪਨ ਵੀ ਉਹ ਕਰ ਸਕਦੇ ਆ। ਜੀ ਠੀਕ ਹੈ ਜੀ। ਤੇ ਤੁਹਾਨੂੰ ਇਹਦੇ ਵਿੱਚ ਕੀ ਕਰਨਾ ਚਾਹੀਦਾ, ਆਪਣੇ ਨਾ ਜਿਹੜੇ ਫੋਇਆ ਦੇ ਥਰੂ ਆਪਣੀ ਜਿਹੜੀ ਫਾਈਲ ਆ ਉਹ ਕਢਾ ਲਓ ਨਵੀਂ, ਕਿਉਂਕਿ ਉਹਨਾਂ ਨੇ ਤੁਹਾਡੀ ਜਿਹੜੀ ਫਾਈਲ ਆ ਉਹ ਵੀ ਸੀਲ ਕਰ ਦੇਣੀ ਬਾਅਦ ਚ, ਤੇ ਤੁਹਾਨੂੰ ਫਿਰ ਪਤਾ ਵੀ ਨਹੀਂ ਲੱਗਣਾ ਕਿ ਕੀ ਉਹਦੇ ਵਿੱਚ ਹੈਗਾ ਕਿ ਨਹੀਂ ਹੈਗਾ। ਸੋ ਆਪਣੀ ਫਾਈਲ ਜਿਹੜੀ ਸਰਕਾਰ ਕੋ ਕਢਾ ਕੇ ਉਹ ਰੱਖੋ। ਤੇ ਇਹ ਤਾਂ ਸਾਡੇ ਕੋਲ ਕਈ ਵਾਰੀ 80s 90s ਦੇ ਵੀ ਕੇਸ ਜਿਹੜੇ ਆਉਂਦੇ ਆ ਰੀਓਪਨ ਕੀਤੇ ਹੋਏ ਆ ਜਿਹੜੇ, ਤੇ ਫਾਈਲ 'ਚ ਕੁਛ ਵਿਖਦਾ ਨਹੀਂ ਤੇ ਬੰਦੇ ਨੂੰ ਬਾਅਦ 'ਚ ਯਾਦ ਵੀ ਨਹੀਂ ਹੁੰਦਾ ਕਿ ਕੀ ਫਾਈਲ ਕੀਤਾ ਵਕੀਲ ਨੇ, ਕੀ ਨਹੀਂ ਫਾਈਲ ਕੀਤਾ। ਸੋ ਡਾਕੂਮੈਂਟ ਆਪਣੇ ਲੈ ਕੇ ਜਿਹੜੇ ਰੱਖੋ। ਜੀ ਠੀਕ ਹੈ, ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ। ਪਲੇਜਰਿਜ਼ਮ ਦੇ ਮਾਮਲੇ ਵਿੱਚ ਤਾਂ ਹਾਰਵਰਡ ਦੀ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਨੂੰ ਅਸਤੀਫਾ ਦੇਣਾ ਪੈ ਗਿਆ ਸੀ। ਸੋ ਇਹ ਬਹੁਤ ਅੱਗੇ ਹੁੰਦੇ ਸੀ, ਅੱਗੇ ਟੂਲਸ ਨਹੀਂ ਸੀ ਹੁੰਦੇ ਇਹ ਚੀਜ਼ਾਂ ਚੈੱਕ ਕਰਨ ਦੇ ਲਈ। ਹੁਣ ਟੂਲਸ ਬਹੁਤ ਜ਼ਿਆਦਾ ਅਵੇਲੇਬਲ ਆ। ਟੈਕਨੋਲੋਜੀ ਨੇ ਇਹ ਚੀਜ਼ਾਂ ਦੇ ਵਿੱਚ ਬੜੀ ਸਹਾਇਤਾ ਕੀਤੀ ਆ। ਸਭ ਕੁਝ ਸਕੈਨ ਹੋ ਰਿਹਾ, ਪੁਰਾਣੇ ਫਿੰਗਰਪ੍ਰਿੰਟ, ਵੱਖ-ਵੱਖ ਨਾਵਾਂ ਵਾਲੇ ਜਿਹੜੇ ਮਸਲਿਆਂ ਦੇ ਕੇਸ ਵਾਪਸ ਜਿਹੜੇ ਉਹ ਆ ਰਹੇ ਆ। ਹੋਰ ਕਈ ਕੁਛ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਜ਼ਰੂਰ ਜਿਹੜਾ ਇਸ ਚੀਜ਼ ਦੇ ਵਿੱਚ ਧਿਆਨ ਦਿੱਤਾ ਜਾਵੇ। ਸਾਡੀ ਰਾਜਗਰਾਂ ਦੀ ਥੋੜੀ ਹੁਣ ਆ ਰਹੀ ਹੈ ਵਿੱਚ ਕੱਟ ਜਾਂਦੀ। ਹਾਂਜੀ ਮੈਂ ਦੇਖ ਰਿਹਾ ਸੀਗਾ ਸ਼ਾਇਦ ਕਨੈਕਸ਼ਨ ਥੋੜੀ ਕਨੈਕਸ਼ਨ ਦੀ ਥੋੜੀ ਪ੍ਰੋਬਲਮ ਸੀਗੀ। ਹੋਪਫੁਲੀ ਇਹ ਸਟੇਬਲ ਜਿਹੜਾ ਹੋਵੇ। ਮੀਂਹ ਪੈਂਦਾ ਕਿਤੇ ਗਿੱਲੀ ਨਾ ਹੋ ਗਈ ਹੋਵੇ ਤਾਰ, ਸਾਨੂੰ ਇਹ ਡਰ ਜੀ। ਤੇ ਬਾਕੀ ਸਰੋਤਿਓ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ 408-272-5200। ਜਿਹੜੇ ਕਹਿ ਰਹੇ ਵੀ ਕਾਲ ਨਹੀਂ ਲੱਗ ਰਹੀ, ਉਹ ਇਸ ਲਈ ਨਹੀਂ ਲੱਗ ਰਹੀ ਕਿਉਂਕਿ ਲਾਈਨਸ ਸਾਰੀਆਂ ਜਿਹੜੀਆਂ ਉਹ ਬਿਜ਼ੀ ਆ। ਟਰਾਈ ਕਰੀ ਚਲੋ, ਜਿਉਂ ਲਾਈਨਸ ਅਵੇਲੇਬਲ ਹੋਊਗੀ ਉਦਾਂ ਫਿਰ ਤੁਹਾਨੂੰ ਮੌਕਾ ਮਿਲ ਜਾਊਗਾ। ਅਗਲੇ ਆਪਾਂ ਕਾਲਰ ਲੈ ਲੈਂਦੇ ਆ ਜੀ। ਜੁੜੇ ਨੇ ਆਪਣੇ ਨਾਲ ਗਗਨ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੈਂ ਲਾਸਟ ਵੀਕ ਵੀ ਸਵਾਲ ਕੀਤਾ ਸੀ। ਮੇਰਾ ਸਵਾਲ ਨਾ ਬੱਚੇ ਅਧੂਰਾ ਰਹਿ ਗਿਆ ਸੀਗਾ ਕਿ ਭਾਜੀ ਮੈਂ ਅਸਾਈਲਮ ਦਾ ਕੇਸ ਲਾਇਆ ਹੋਇਆ ਸਿਆਟਲ ਸੀ,
ਤੇ ਮੈਂ ਭਾਜੀ ਹੋਇਆ ਸੀਗਾ ਚੈੱਕ ਰਿਪਬਲਿਕ ਤੋਂ ਮੂਵ, ਤੇ ਤੁਸੀਂ ਕਿਹਾ ਸੀ ਭਾਜੀ ਤੁਹਾਡਾ ਉਹਨਾਂ ਸਮਝਿਆ ਸੀਗਾ ਕਿ ਗ੍ਰੀਨ ਕਾਰਡ ਹੋਲਡਰ ਸੀਗਾ ਕਿ ਮੇਰਾ ਕੇਸ ਨਹੀਂ ਲੱਗਣਾ। ਪਰ ਮੇਰਾ ਕੁਐਸਚਨ ਹੈਗਾ ਭਾਜੀ ਕਿ ਕੇਸ ਹੈਗਾ ਮੇਰੀ ਵਾਈਫ ਦੇ ਨਾਂ ਤੇ ਉਹ ਵੀ ਮੇਰੇ ਨਾਲ ਚੈੱਕ ਰਿਪਬਲਿਕ ਹੀ ਸੀਗੀ, ਪਰ ਉਹ ਸੀਗੀ ਭਾਜੀ ਲੌਂਗ ਟਰਮ ਵੀਜ਼ਾ ਤੇ, ਅਸੀਂ ਉੱਥੋਂ ਮੂਵ ਹੋਏ ਹਾਂ, ਉਹਦਾ ਕੇਸ ਲਾਇਆ ਹੋਇਆ ਭਾਜੀ, ਉਹ ਹੋ ਸਕਦਾ ਭਾਜੀ ਕਿ ਨਹੀਂ ਹੋ ਸਕਦਾ ਜੀ ਤੁਹਾਡੇ ਕੋਲ ਮੂਵ? ਫਰਮ ਰੀਸੈਟਲਮੈਂਟ ਬਾਰ ਦੀ ਨਾ ਧਾਰਾ ਹੁੰਦੀ ਆ, ਟੈਕਨੀਕਲ ਧਾਰਾ ਹੁੰਦੀ ਆ, ਆਪਣੇ ਨਾ ਵਕੀਲ ਨਾਲ ਬਹਿ ਕੇ ਜਿਹੜੀ ਗੱਲ ਕਰੋ ਤੇ ਉਹਨੂੰ ਦੱਸਿਓ ਕਿ ਜਿਹੜੀ ਫਰਮ ਰੀਸੈਟਲਮੈਂਟ ਜਿਹੜੀ ਹੁੰਦੀ ਨਾ ਧਾਰਾ, ਉਹਦੇ ਵਿੱਚ ਇਹ ਨਹੀਂ ਕਿ ਗ੍ਰੀਨ ਕਾਰਡ ਸੀਗਾ ਕਿ ਨਹੀਂ ਸੀਗਾ, ਉਹਨੂੰ ਕਹਿੰਦੇ ਆ ਆਫਰ ਆਫ ਪਰਮਾਨੈਂਟ ਰੈਜ਼ੀਡੈਂਸ, ਕਿ ਬੰਦੇ ਕੋ ਆਫਰ ਸੀਗੀ, ਬੰਦੇ ਕੋ ਇੱਕ ਚਾਂਸ ਸੀਗਾ ਪੱਕੇ ਹੋਣ ਦਾ ਕਿ ਨਹੀਂ ਸੀਗਾ, ਤੇ ਬੰਦਾ ਇਹ ਨਹੀਂ ਕਹਿ ਸਕਦਾ ਕਿ ਨਹੀਂ ਮੈਂ ਤੇ ਫਾਈਲ ਹੀ ਨਹੀਂ ਕੀਤਾ, ਹੈ। ਸੋ ਉਹਨਾਂ ਨੇ ਜਿਹੜਾ ਤੁਹਾਡੀ ਘਰ ਵਾਲੀ ਆ ਉਹਨੂੰ ਐਕਸਪਲੇਨ ਕਰਨਾ ਪੈਣਾ ਆਪਣਾ ਕਿ ਚੈੱਕ ਰਿਪਬਲਿਕ ਦੇ ਵਿੱਚ ਉਹਨੂੰ ਆਫਰ ਆਫ ਪਰਮਾਨੈਂਟ ਰੈਜ਼ੀਡੈਂਟ ਸੀਗਾ ਕਿ ਨਹੀਂ ਸੀਗਾ, ਕਿ ਉਹ ਪੱਕੇ ਹੋ ਸਕਦੀ ਸੀ ਕਿ ਨਹੀਂ ਸਕਦੀ ਸੀ, ਹੈ। ਤੇ ਇਹ ਨਹੀਂ ਕਿ ਭਾਵੇਂ ਲੌਂਗ ਟਰਮ ਵੀਜ਼ੇ ਤੇ ਸੀ ਜਾਂ ਕਿਹੜੇ ਤੇ ਸੀ, ਤੇ ਅੱਗੋਂ ਤੁਹਾਨੂੰ ਐਕਸਪਲੇਨ ਕਰਨਾ ਪੈਣਾ ਕਿ ਕਿਉਂ ਨਹੀਂ ਹੋ ਸਕਦੀ ਸੀ, ਕੀ ਪ੍ਰੋਬਲਮ ਜਿਹੜੀ ਟੈਕਨੀਕਲੀ ਸੀਗੀਆਂ, ਉਹ ਚੀਜ਼ ਔਂਕੜਾਂ ਜਿਹੜੀਆਂ ਤੁਹਾਡੀਆਂ ਹੈਲੋ ਅਟਾਰਨੀ ਟਰਕਿਆਨਾ ਜੀ, ਤੁਹਾਡੀ ਆਵਾਜ਼ ਨਾ ਵਿੱਚ ਫੇਰ ਕੱਟ ਗਈ ਸੀਗੀ। ਸੋ ਪਰ ਇਹ ਆ ਭਾਜੀ, ਜਿੱਦਾਂ ਉਹਨਾਂ ਨੇ ਦੱਸਿਆ ਵੀ ਫਰਮ ਰੀਸੈਟਲਮੈਂਟ ਬਾਹਰ ਆ, ਵੀ ਜੇ ਤੁਹਾਡੇ ਕੋਲ ਆਫਰ ਸੀਗੀ ਪੱਕੇ ਹੋਣ ਦੀ, ਤੁਸੀਂ ਉਸ ਨੂੰ ਵਰਤਿਆ ਨਹੀਂ ਵਰਤਿਆ ਕਿੱਦਾਂ ਆ, ਸੋ ਉਹ ਮੇਨ ਇਸ ਦੇ ਵਿੱਚ ਟੈਕਨੀਕਲ ਇਸ਼ੂ ਹੈਗਾ ਤੁਹਾਡੇ ਕੇਸ ਦਾ। ਓਕੇ, ਤੇ ਮੇਨ ਆਈ ਸੀਗਾ ਭਾਜੀ ਕਿ ਤੇ ਤੁਸੀਂ ਇਹ ਕੇਸ ਲੈ ਸਕਦੇ ਹੋ ਭਾਜੀ ਕਿ ਮੈਂ ਹਾਂਜੀ ਮੂਵ ਕਰਾ ਸਕਦਾ ਜੀ ਇੱਧਰ ਸਿਆਟਲ ਤੋਂ ਹੀ? ਹਾਂਜੀ ਕਰਾ ਸਕਦੇ ਆ, ਆਫਿਸ ਕੰਟੈਕਟ ਕਰੋ ਸਾਡੇ। ਹਾਂਜੀ ਓਕੇ ਭਾਜੀ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਸੋ ਟਰਕਿਆਨਾ ਭਾਜੀ ਦੇ ਆਫਿਸ ਦਾ ਨੰਬਰ ਆ 4159090503 415-909-0503। ਆਪਣੇ ਅਗਲੇ ਕਾਲਰ ਨੇ ਕਰਮਜੀਤ ਜੀ। ਹਾਂਜੀ, ਕੀ ਸਵਾਲ ਹੈ ਜੀ? ਜੀ ਜੀ ਭਾਜੀ ਮੇਰੇ ਦੋ ਛੋਟੇ ਛੋਟੇ ਸਵਾਲ ਆ। ਮੈਂ 2021 ਚ ਆਇਆ ਸੀਗਾ ਤੇ ਇੰਡੀਆਨਾ ਚ, ਤਾਂ ਕੈਲੀਫੋਰਨੀਆ ਮੂਵ ਹੋ ਗਿਆ ਫੈਮਿਲੀ ਦੇ ਨਾਲ, ਤਾਂ ਕੇਸ ਲਗਾਤਾ। ਮੇਰਾ ਕੇਸ ਆਨਲਾਈਨ ਸ਼ੋ ਨਹੀਂ ਹੁੰਦਾ ਕਿਉਂਕਿ ਉੱਥੇ ਲਿਖਿਆ ਸੀ ਜਿਹੜੀ ਆਪਾਂ ਕੋਰਟ ਜਾਣਾ ਟੂ ਬੀ ਸੈਟ ਡੇਟ ਹੁੰਦੀ ਹੈ, ਉੱਥੇ ਕੋਈ ਡੇਟ ਨਹੀਂ ਸੀ ਦਿੱਤੀ ਉਹਨਾਂ ਨੇ। ਤੇ ਫਿਰ ਮੈਂ ਕੈਲੀਫੋਰਨੀਆ ਜਾ ਕੇ ਅਸਾਈਲਮ ਆਫਿਸ 'ਚ ਕੇਸ ਲਗਵਾਤਾ ਜੀ। ਉਸ ਤੋਂ ਬਾਅਦ ਮੈਂ ਮੈਰੀਲੈਂਡ ਮੂਵ ਹੋ ਗਿਆ ਫੈਮਿਲੀ ਦੇ ਨਾਲ, ਤਾਂ ਜਿਵੇਂ ਮੈਰੀਲੈਂਡ ਮੂਵ ਹੋਣ ਕਰਕੇ ਮੈਂ ਕੇਸ ਵੀ ਇੱਥੇ ਮੂਵ ਕਰਾਉਣਾ ਸੀਗਾ। ਇੱਥੇ ਮੈਂ ਵਕੀਲ ਸਾਹਿਬ ਨਿਊ ਹਾਇਰ ਕੀਤੇ, ਤੇ ਜਦੋਂ ਮੈਂ ਹਾਇਰ ਕੀਤਾ ਵਕੀਲ ਸਾਹਿਬ ਨੂੰ 15 ਦਿਨਾਂ ਬਾਅਦ ਮੇਰੇ ਫਿੰਗਰ ਆ ਗਏ ਮੋਡੈਸਟੋ ਦੇ ਵਿੱਚ ਪੁਰਾਣੇ ਐਡਰੈਸ ਤੇ। ਤੇ ਮੇਰੇ ਵਕੀਲ ਸਾਹਿਬ ਕਹਿੰਦੇ ਵੀ ਆਪਾਂ ਫਿੰਗਰ ਉੱਥੇ ਨਹੀਂ ਕਰਾਉਣੇ, ਆਪਾਂ ਫਿੰਗਰ ਇੱਥੇ ਹੀ ਕਰਵਾਵਾਂਗੇ ਮੈਰੀਲੈਂਡ ਦੇ ਵਿੱਚ। ਤਾਂ ਉਹਨਾਂ ਨੇ ਰਿਕੁਐਸਟ ਪਾਈ, ਫੋਨ ਕਰਿਆ, ਉਹਨਾਂ ਨੇ ਕਿਹਾ ਵੀ ਤੁਹਾਨੂੰ ਨਵੀਂ ਡੇਟ ਦਿੱਤੀ ਜਾਏਗੀ। ਫਿਰ ਇਸ ਦੇ ਦੌਰਾਨ ਮੇਰੇ 6 ਮਹੀਨੇ ਪੂਰੇ ਹੋ ਗਏ, ਤਾਂ ਉਹ ਕਹਿੰਦੇ ਵਰਕ ਪਰਮਿਟ ਅਪਲਾਈ ਕਰ ਦਿੰਦੇ। ਅਸੀਂ ਵਰਕ ਪਰਮਿਟ ਅਪਲਾਈ ਕਰਤਾ 180 ਦਿਨਾਂ ਬਾਅਦ, ਤਾਂ ਉਹ ਡਿਨਾਈ ਹੋ ਗਿਆ ਫਰਵਰੀ 2022 ਦੇ ਵਿੱਚ। ਤੇ ਹੁਣ ਸਰ ਮੇਰੇ ਬਾਇਓਮੈਟ੍ਰਿਕਸ ਵੀ ਹੋ ਗਏ ਆ, ਸਾਲ ਬਾਅਦ ਆਈ ਸੀਗੇ, ਤੇ ਵਰਕ ਪਰਮਿਟ ਅਪਲਾਈ ਕਰਨ ਤੋਂ ਬਾਅਦ ਮੈਨੂੰ ਸਾਲ ਫਿਰ ਹੋ ਗਿਆ, ਤਾਂ ਮੈਂ ਵਰਕ ਪਰਮਿਟ ਅਪਲਾਈ ਕਰ ਸਕਦਾ ਜੀ? ਮੇਰੇ ਸਵਾਲ ਹੀ ਬੜੇ ਪੁੱਛ ਲਏ ਇਕੱਠੇ। ਪਹਿਲਾਂ ਇਹ ਦੱਸ ਕੇ ਐਡਰੈਸ ਚੇਂਜ ਕਰਾਇਆ ਸੀ ਕਿ ਨਹੀਂ ਕਰਾਇਆ ਸੀਗਾ? ਮੈਨੂੰ ਬਾਇਓਮੈਟ੍ਰਿਕ ਐਪ ਪਿਆ ਸੀਗਾ ਜੀ ਇੰਡੀਆਨਾ, ਜਦੋਂ ਮੈਂ ਕੈਂਪ ਰਿਲੀਜ਼ ਚ ਹੋਇਆ ਸੀਗਾ, ਤਾਂ ਮੈਂ ਐਡਰੈਸ ਚੇਂਜ ਕਰਵਾ ਕੇ ਚਲੇ ਗਿਆ। ਮੇਰੇ ਸਵਾਲ ਦਾ ਜਵਾਬ ਦੇ, ਐਡਰੈਸ ਚੇਂਜ ਕਰਾਇਆ ਸੀ ਓਹਾਇਓ ਕਿ ਨਹੀਂ ਕਰਾਇਆ ਸੀਗਾ? ਨਹੀਂ, ਜਦੋਂ ਮੈਂ ਕੈਲੀਫੋਰਨੀਆ ਤੋਂ ਮੂਵ ਹੋਇਆ ਸੀਗਾ ਜੀ ਮੈਰੀਲੈਂਡ। ਓਹਾਇਓ, ਜਦੋਂ ਓਹਾਇਓ ਸੀ ਕਹਿੰਦੇ, ਓਹਾਇਓ ਵੀ ਰਹੇ ਤੁਸੀਂ? ਨਹੀਂ, ਇੰਡੀਆਨਾ, ਕੈਲੀਫੋਰਨੀਆ ਐਂਡ ਮੈਰੀਲੈਂਡ ਹੁਣ। ਤੇ ਐਡਰੈਸ ਤੁਸੀਂ ਹਰ ਵਾਰੀ ਚੇਂਜ ਕਰਾਇਆ ਨਾ? ਜਦੋਂ ਵੀ ਮੂਵ ਹੋਏ ਉਦੋਂ ਐਡਰੈਸ ਚੇਂਜ ਕਰਾਇਆ ਹਰ ਵਾਰੀ? ਸਿਰਫ ਆਈਸ ਆਫਿਸ ਬਾਇਓਮੈਟ੍ਰਿਕ ਐਪ ਰਾਹੀਂ ਕਰਵਾਉਂਦਾ ਰਿਹਾ ਜੀ, ਹੋਰ ਨਹੀਂ ਕੁਝ ਕਰਵਾਇਆ। ਆਈ ਥਿੰਕ AR11 ਨਹੀਂ ਭਰਿਆ ਇਹਨਾਂ ਨੇ। ਨਹੀਂ ਭਰਿਆ ਮੇਰਾ ਵੀਰ, ਐਡਰੈਸ ਚੇਂਜ ਕਰਾ ਆਪਣਾ, ਹਨਾ ਉਹਦੀ ਪ੍ਰੋਬਲਮ ਪੈਣੀ ਤੈਨੂੰ, ਤੇ ਉਹਨੂੰ ਆਪਣੇ ਨਾ ਵਕੀਲ ਨਾਲ ਜਾ ਕੇ ਗੱਲ ਕਰੋ। ਏਦਾਂ ਮੈਂ ਹੁਣ ਅੱਧ ਕੱਚਾ ਜਿਹਾ ਦੱਸੂਗਾ ਤਾਂ ਫਿਰ ਤੁਸੀਂ ਬਾਅਦ ਚ ਕਹੋਗੇ ਇਹਨੇ ਏਦਾਂ ਕਿਹਾ ਸੀਗਾ। ਸੋ ਵਕੀਲ ਨਾਲ ਬਹਿ ਕੇ ਆਪਣੀ ਜਿਹੜੀ ਗੱਲ ਕਰੋ। AR11 ਮੇਕ ਸ਼ੋਰ ਕਰੋ ਵੀ ਐਡਰੈਸ ਅਪਡੇਟਡ ਆ। ਵਕੀਲ ਸਾਹਿਬ ਕਹਿ ਰਹੇ ਨੇ ਜੀ ਪਤਾ ਨਹੀਂ ਲੱਗ ਰਿਹਾ ਤੇਰਾ ਕੇਸ ਹੈ ਕਿੱਥੇ, ਵੀ ਸ਼ਿਕਾਗੋ ਚ ਪਿਆ ਹੈ ਜਾਂ ਕੈਲੀਫੋਰਨੀਆ ਮੂਵ ਹੋ ਗਿਆ ਸੀ ਜਾਂ ਹੁਣ ਮੈਰੀਲੈਂਡ ਤਾਂ ਇੱਥੇ ਕਰਾਇਆ ਨਹੀਂ। ਨਹੀਂ, ਉਹ ਤਾਂ ਵੇਟਿੰਗ ਤੇ ਆ, ਉਹਨਾਂ ਨੇ ਟਾਈਮ ਲੱਗਦਾ ਵਾ, ਪਰ ਆਪਣਾ ਤੁਸੀਂ ਆਪਣੇ ਵੱਲੋਂ ਐਡਰੈਸ ਚੇਂਜ ਕਰ ਸਕਦੇ ਆ। ਜਿੱਥੇ ਤੁਸੀਂ ਹੁਣ ਰਹਿੰਦੇ ਉੱਥੇ ਵਾਲਾ ਐਟਲੀਸਟ ਘੱਲ ਦਿਓ ਜੀ ਉਹਨਾਂ ਨੂੰ AR11 ਫਾਰਮ ਭਰ ਕੇ। ਇਹ ਫਾਰਮ ਦੇ ਜਿਹੜੇ ਬਾਇਓਮੈਟ੍ਰਿਕ ਆਏ ਨੇ ਜੋ ਮੇਰੇ ਇਸੇ ਐਡਰੈਸ ਤੇ ਆਏ ਨੇ, ਮੈਰੀਲੈਂਡ ਦੇ ਐਡਰੈਸ ਤੇ। ਨਵੇਂ ਵਾਲੇ ਤੇ ਆ ਗਏ ਸੀਗੇ? ਬਸ ਠੀਕ ਹੈ, ਫਿਰ ਐਡਰੈਸ ਚੇਂਜ ਹੈ ਤਾਂ ਮਤਲਬ ਲੱਗਦਾ ਤਾਂ ਇਹੀ ਹੈ। AR11 ਮੇਰਾ ਵੀ ਦੁਬਾਰਾ ਭਰ ਦੇ, ਇੰਨੀ ਕਾਹਦੀ ਟੈਨਸ਼ਨ। EOIR ਫਾਰਮ ਦੁਬਾਰਾ ਭਰ ਦਈਏ ਜੀ? AR11 ਜਿੱਦਾਂ AR15 ਰਾਈਫਲ ਹੁੰਦੀ ਆ, ਇਦਾਂ ਹੀ AR11 ਫਾਰਮ ਹੁੰਦਾ ਹੈ।
ਸੋ ਇਹ ਭਰਨਾ ਜ਼ਰੂਰੀ ਆ, ਇਹ ਮੈਗਜ਼ੀਨ ਲੋਡ ਰਹਿਣੀ ਚਾਹੀਦੀ ਤੁਹਾਡੀ ਆਲਵੇਜ਼ ਜੀ। ਜਿੰਦਰਜੀਤ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਤਾਂ ਸਵਾਲ ਥੋੜਾ ਡਿਫਰੈਂਟ ਆ। ਮੈਂ ਕੈਨੇਡੀਅਨ ਸਿਟੀਜ਼ਨ ਆ, ਹਾਂਜੀ, ਤੇ ਅਗਰ ਮੈਂ ਅਮਰੀਕਾ ਮੂਵ ਹੋਣਾ ਤੇ ਮੇਰੇ ਕੋਲ ਕੀ ਕੀ ਆਪਸ਼ਨ ਆ, ਤੇ ਆਪਣਾ ਇੱਕ ਵਾਰ ਆਫਿਸ ਦਾ ਨੰਬਰ ਮੈਨੂੰ ਜ਼ਰੂਰ ਦੱਸ ਦਿਓ ਤੇ ਮੈਂ ਲਿਖ ਲਵਾਂ ਫਰਦਰ ਕੰਟੈਕਟ ਲਈ। ਜੀ ਸੋ ਭਾਜੀ ਤੁਸੀਂ ਨਾ ਇਨਵੈਸਟਮੈਂਟ ਵੀਜ਼ੇ ਤੇ ਮੂਵ ਹੋ ਸਕਦੇ ਆ, E2 ਵੀਜ਼ਾ ਉਹਨੂੰ ਕਹਿੰਦੇ ਆ, ਤੇ ਉਹ ਤੁਸੀਂ ਨਾ ਆਪਣਾ ਹੀ YouTube ਤੇ ਆਪਣਾ ਨਾਂ ਪਾ ਕੇ ਪੰਜਾਬੀ ਰੇਡੀਓ ਤੇ E2 ਵੀਜ਼ਾ ਪਾਓਗੇ, ਤੁਹਾਨੂੰ ਉਹਦੀ ਐਪੀਸੋਡ ਪੂਰੀ ਮਿਲ ਜਾਣੀ ਆ, ਉਹਨੂੰ ਵੇਖੋ ਪੂਰੀ, ਤੇ ਉਹ ਇਨਵੈਸਟਮੈਂਟ ਦੇ ਬੇਸ ਤੇ ਤੁਸੀਂ ਜਾ ਸਕਦੇ ਆ। $1.5-2 ਲੱਖ ਜਿੰਨਾ ਵੀ ਤੁਹਾਡਾ ਹੱਥ ਪੈਂਦਾ ਹੈ ਨਾ, ਜ਼ਿਆਦਾ ਤੋਂ ਜ਼ਿਆਦਾ ਉਹਦੇ ਹਿਸਾਬ ਨਾਲ ਤੁਸੀਂ ਆ ਕੇ ਇੱਥੇ ਬਿਜ਼ਨਸ ਕਰ ਸਕਦੇ ਆ ਜੀ। ਤੇ ਨੰਬਰ ਹੈਗਾ 4159090503। ਇਹ ਸਿਰਫ ਮੰਡੇ ਥਰੂ ਫਰਾਈਡੇ ਜਿਹੜਾ ਚੱਲਣਾ ਜੀ। 415 909 0503। ਬਾਕੀ ਚਲੋ ਲੱਗਦਾ ਕਈ ਵਾਰੀ ਨਵਾਂ, ਤੁਸੀਂ ਨਵੇਂ ਜੁੜੇ ਆ ਲੱਗਦੇ, ਉਦਾਂ ਆਪਾਂ ਕਾਫੀ ਵਾਰੀ ਇਹ ਟੌਪਿਕ ਕਵਰ ਕੀਤਾ ਹੈ E2 ਵੀਜ਼ੇ ਵਾਲਾ। ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾਇਓ ਤੇ ਜਾ ਕੇ ਇਹਨੂੰ ਸਰਚ ਕਰਿਓ, ਤੁਹਾਨੂੰ ਕਾਫੀ ਇਨਫੋਰਮੇਸ਼ਨ ਵਿੱਚ ਮਿਲ ਜਾਣੀ ਆ। ਜਸਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਕਿ ਮੈਂ 2012 ਵਿੱਚ ਆਇਆ ਸੀਗਾ ਤੇ ਮੇਰਾ ਕੇਸ ਮਿਸ਼ੀਗਨ ਲੱਗਾ ਹੋਇਆ, ਤੇ ਉਹ ਮੈਨੂੰ ਹੁਣ ਕਹਿ ਰਹੇ ਨੇ ਕਿ ਮੇਰੀ ਤਰੀਕ 1 ਫਰਵਰੀ ਦੀ ਆ। ਉਹ ਮੈਨੂੰ ਹੁਣ ਕਹਿ ਰਹੇ ਨੇ ਕਿ ਤੁਸੀਂ ਆਪਣਾ ਕੇਸ ਜਾਂ ਡਿਸਮਿਸ ਕਰਾ ਲਓ, ਜਾਂ ਤੁਸੀਂ ਨਹੀਂ ਤੇ ਜੇ ਕੋਰਟ ਜਾਓਗੇ ਤਾਂ ਤੁਹਾਨੂੰ ਡੈਪੂਟੇਸ਼ਨ ਲੱਗੂਗੀ, ਜਾਂ ਡਿਸਮਿਸ ਹੀ ਹੋਊਗਾ। ਤੇ ਇਹਦਾ ਮੇਰਾ ਕੋਈ ਹੱਲ ਇਹਦਾ? ਨਹੀਂ, ਡਿਸਮਿਸ ਕਰਾ ਲਓ, ਫਿਰ ਅਸਾਈਲਮ ਆਫਿਸ ਦੁਬਾਰਾ ਲਾਓ ਆਰਾਮ ਨਾਲ। ਠੀਕ ਹੈ ਜੀ, ਠੀਕ ਹੈ। ਇਹਦਾ ਆਨਸਰ ਹੈ ਜੀ ਬੈਸਟ ਜਿਹੜਾ ਮੇਰੇ ਕੋਲ ਚੋਇਸ ਆ। ਤੁਸੀਂ ਜੋ ਚੋਇਸਾਂ ਮੈਨੂੰ ਦੋ ਦਿੱਤੀਆਂ ਕਿ ਡੈਪੂਟੇਸ਼ਨ ਤੇ ਡਿਸਮਿਸ ਤੋਂ, ਤਾਂ ਫਿਰ ਉਹੀ ਆ। ਤੀਜੀ ਚੋਇਸ ਦੋ, ਫਿਰ ਮੈਂ ਉਹ ਵੀ ਦੱਸ ਦਿੰਦਾ ਕਿਹੜੀ ਦਿੰਦੇ। ਇਹ ਜੇ ਮੈਨੂੰ ਵਕੀਲ ਨੇ ਕਿਹਾ, ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਉਹ ਕਹਿੰਦੇ ਨੇ ਜਾਂ ਤੁਸੀਂ ਡਿਸਮਿਸ ਕਰਾ ਲਓਗੇ ਜ਼ਿਆਦਾ ਵਧੀਆ ਰਹੂਗਾ, ਜੇ ਕੋਰਟ ਜਾਓਗੇ ਡੈਪੂਟੇਸ਼ਨ ਵੀ ਲੱਗ ਸਕਦੀ ਆ। ਨਹੀਂ, ਉਹ ਤਾਂ ਭਾਜੀ ਹਰੇਕ ਕੇਸ ਦੇ ਤੁਸੀਂ ਆਪਣਾ ਦੇਖੋ, ਤੁਹਾਡਾ ਸਟਰੈਂਥ ਕਿੰਨੀ ਆ ਕੇਸ ਦੀ, ਜੱਜ ਦੀ ਰੇਟਿੰਗ ਕੀ ਆ, ਉਹ ਸਾਰੀ ਚੀਜ਼ਾਂ ਦੇਖੋ। ਠੀਕ ਹੈ ਜੀ, ਠੀਕ ਹੈ ਜੀ, ਠੀਕ, ਥੈਂਕ ਯੂ। ਸੋ ਇਹਦੇ ਵਿੱਚ ਇਹ ਫਿਰ ਜਦੋਂ ਡਿਸਮਿਸ ਦਾ ਆਈ ਨੋ ਕਈ ਵਾਰੀ ਸਵਾਲ ਤੁਹਾਨੂੰ ਆਇਆ ਹੋਣਾ, ਇਹ PD ਹੁੰਦੀ ਆ, ਐਡਮਿਨਿਸਟ੍ਰੇਟਿਵ ਕਲੋਜ਼ ਹੁੰਦਾ, ਕੀ ਕਰਨਾ ਹੁੰਦਾ ਇਹਦੇ ਵਿੱਚ ਫਿਰ ਜਦੋਂ ਆਪਾਂ ਡਿਸਮਿਸ ਦੀ ਗੱਲ ਕਰਦੇ ਆ? ਇਹ ਡਿਸਮਿਸ ਜਿਹੜਾ ਹੈਗਾ, ਫਿਰ ਇਹਨਾਂ ਨੂੰ ਅਸਾਈਲਮ ਆਫਿਸ 'ਚ ਜਾਣਾ ਪੈਂਦਾ। ਠੀਕ ਆ। ਸੋ ਕੇਸ ਪੂਰਾ ਬੰਦ ਕਰਾ ਕੇ ਆਉਣਾ ਪੈਂਦਾ ਫਿਰ ਉੱਥੇ ਪੂਰਾ ਹੀ ਕੇਸ? ਹਾਂਜੀ, ਬੰਦ ਕਰਾ ਕੇ ਜਿਹੜਾ ਉਹ ਮਤਲਬ ਆਪੇ ਕੋਰਟ ਡਿਸਮਿਸ ਕਰ ਦਿੰਦੇ, ਤੇ ਉਹਨਾਂ ਨੂੰ ਫਿਰ ਥੱਲੇ ਜਿਹੜਾ ਅਸਾਈਲਮ ਆਫਿਸ 'ਚ ਜਾਣਾ ਪੈਂਦਾ ਉਹਨੂੰ, ਕਿਉਂਕਿ ਉਹੀ ਉਹਨਾਂ ਕੋਲ ਆਪਸ਼ਨ ਹੁੰਦੀ ਹੈ। ਤੇ ਜੇ ਇਹ ਬੰਦਾ ਕਈ ਵਾਰੀ ਕਹਿੰਦਾ ਹੋਵੇ ਚੱਲ ਯਾਰ ਮੈਂ ਥੋੜਾ ਚਲੋ ਵੀਕ ਆ, ਜਾਂ ਜਿੱਦਾਂ ਵੀ ਆ ਕੇਸ ਨਹੀਂ ਲੱਗਦਾ ਹੋ ਸਕਦਾ, ਜੇ ਉਹ ਡਿਸਮਿਸ ਕਰੇ ਤੇ ਅਦਾਲਤ ਇਹ ਵੀ ਕਰ ਸਕਦੀ ਵੀ ਨਹੀਂ ਆਪਾਂ ਤਾਂ ਸੁਣਨਾ ਹੀ ਸੁਣਨਾ ਹੈ। ਸਰਕਾਰੀ ਵਕੀਲ ਕਹਿੰਦਾ ਕਿ ਮੈਂ ਹਾਂਜੀ ਬਿਲਕੁਲ ਉਹੀ, ਉਹ ਕਹਿੰਦੇ PD ਦੇਣੀ ਆ, ਤੇ ਜੱਜ ਕਹਿੰਦਾ ਤੁਸੀਂ ਆਪਣੇ ਐਲੀਮੈਂਟ ਦਿੰਦੇ ਕਿ ਮੇਰੀ ਫੈਮਿਲੀ ਉੱਥੇ ਆ ਜਾਂ ਮੈਨੂੰ ਟਾਈਮ ਬਹੁਤ ਹੋ ਗਿਆ ਸਰਕਾਰੀ ਵਕੀਲ ਨੂੰ, ਤੇ ਜੱਜ ਜੇ ਕਹੇ ਕਿ ਨਹੀਂ ਕੇਸ ਲੜਨਾ ਤੇ ਲੜਨਾ ਹੀ ਪੈਂਦਾ। ਠੀਕ ਹੈ ਜੀ। ਬਲਜਿੰਦਰ, ਹਾਂਜੀ ਬਲਜਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਭਾਜੀ ਨੂੰ ਸਵਾਲ ਸੀਗਾ। ਭਾਜੀ ਮੈਂ ਪਿਛਲੇ ਨਵੰਬਰ ਦੇ ਵਿੱਚ 2023 'ਚ ਮੇਰਾ ਤੇ ਮੇਰੀ ਵਾਈਫ ਦਾ ਵਰਕ ਪਰਮਿਟ ਅਪਲਾਈ ਕਰਵਾਇਆ ਸੀਗਾ ਆਪਣੇ ਲਾਇਰ ਤੋਂ, ਤੇ ਸਾਨੂੰ 1 ਵੀਕ ਬਾਅਦ ਜਿੱਦਾਂ ਨਾ ਲੈਟਰ ਆ ਗਈ ਸੀਗੀ ਆਪਣੀ ਨੋਟਿਸ ਜਿਹੜਾ ਹੁੰਦਾ ਆਪਣੇ ਰਸੀਟ ਨੰਬਰ ਭਾਜੀ ਆ ਗਿਆ ਸੀਗਾ ਜੀ। ਤੇ ਬਟ ਚੱਕਰ ਇਹ ਆ ਭਾਜੀ, ਦੋਨੇ ਹੀ ਰਸੀਟ ਨੰਬਰ ਜਿਹੜੇ ਆਏ ਆ ਲੈਟਰ, ਉਹ ਦੋਨੇ ਮੇਰੀ ਵਾਈਫ ਦੇ ਅੰਦਰ ਨਾਮ ਤੇ ਆ ਗਏ, ਤੇ ਦੋਨਾਂ ਦਾ ਕੇਸ ਨੰਬਰ ਜਿਹੜਾ ਉਹ ਡਿਫਰੈਂਟ ਰਸੀਟ ਨੰਬਰ ਜਿਹੜੇ ਡਿਫਰੈਂਟ ਆ, ਬਟ ਆਏ ਦੋਨੇ ਮੇਰੇ ਵਾਈਫ। ਉਹਨਾਂ ਨੂੰ ਕਾਲ ਕਰਕੇ ਨਾ ਟਾਈਪੋ ਦਰੁਸਤ ਕਰਾ ਲਓ। ਉਹ ਠੀਕ ਆ, ਯਾਨੀ ਕਿ ਮੈਂ ਕਾਲ ਕਰਾਂ ਇਮੀਗ੍ਰੇਸ਼ਨ, ਜਾਂ ਮੈਂ ਆਪਣੇ ਲਾਇਰ ਨੂੰ ਕਹਾਂ, ਜਾਂ ਕਿੱਦਾਂ? ਹਾਂਜੀ, ਆਪ ਹੀ ਕਰ ਲਓ, ਕੋਈ ਚੱਕਰ ਨਹੀਂ, ਉਹਦਾ ਸਿੰਪਲ ਹੀ ਟਾਈਪੋ ਠੀਕ ਆ। ਠੀਕ ਹੈ ਜੀ, ਠੀਕ ਹੈ ਭਾਜੀ, ਮਿਹਰਬਾਨੀ। ਯਸ਼, ਹੈਲੋ। ਹਾਂਜੀ ਯਸ਼। सर मेरा क्वेश्चन ये है कि जो केस लगाते हैं उसमें डॉक्यूमेंट्स में जन्म प्रमाण पत्र चाहिए क्या? आवाज नहीं यश ਤੁਹਾਡੀ ਕਲੀਅਰ ਆ ਰਹੀ। ਡਰਾਈਵ ਕਰਦੇ ਪਏ ਆ? आवाज 1 मिनट ਲਾਊਡ ਸਪੀਕਰ ਤੋਂ ਲਾ ਕੇ ਕੰਨ ਨੂੰ ਲਾਓ ਫੋਨ। ओके ਆਪਣੇ ਹਰਿਆਣੇ ਵਾਲੇ ਵੀ ਬੜੇ ਫੈਨ ਹੋ ਗਏ ਆ ਸ਼ੋਅ ਦੇ।
ਨਹੀਂ ਚਲੋ ਵਧੀਆ, ਚੰਗੀ ਗੱਲ, ਨਵੀਂ ਇਨਫੋਰਮੇਸ਼ਨ ਪਤਾ Hello? ਲੱਗਦੀ ਹੈ। ਹਾਂਜੀ ਯਸ਼ ਪੁੱਛੋ ਜੀ। मेरा क्वेश्चन ये है कि जो मतलब डॉक्यूमेंट्स जमा कराते हैं जब जन्म प्रमाण पत्र की जरूरत पड़ती है। जन्म प्रमाण पत्र नहीं, आप कह रहे हैं कि जो डॉक्यूमेंट जमा कराते हैं उसके बाद क्या बोला? जन्म प्रमाण पत्र, बर्थ बर्थ सर्टिफिकेट। यस यस, बर्थ सर्टिफिकेट उसकी जरूरत पड़ती है, ये सवाल पूछा है आपने? हाँ जी हाँ जी। देखो वो ना रियल आईडी एक्ट के नीचे उन्होंने आईडी आपकी वेरीफाई करनी होती है पासपोर्ट के थ्रू, आधार कार्ड, पैन कार्ड के थ्रू। तो जो जन्म सर्टिफिकेट है उसकी मांग वो कर सकते हैं। ज्यादातर वो असाइलम ऑफिस में नहीं भी वो करते, पर फिर क्या होता है कि जब आप ग्रीन कार्ड फाइल करते हो उसमें वो मांग कर लेते हैं। तो अल्टीमेटली आपको इसका इंतजाम करके रखो बर्थ सर्टिफिकेट का। अगर नहीं आपके पास बर्थ सर्टिफिकेट है तो वो एक नॉन अवेलेबिलिटी की लेटर लेनी होती है वहां से, इंडिया से नॉन अवेलेबिलिटी की लेटर लेनी होती है और एफिडेविट लेने होते हैं 2 जनों से जिनको आपके बर्थ के बारे में नॉलेज है। लेकिन मेरे बर्थ में जैसे कास्ट के पीछे जैसे कुमार लगता है, सभी डॉक्यूमेंट्स में मतलब लगा हुआ है, लेकिन बर्थ सर्टिफिकेट में माता पिता के नाम के पीछे नहीं लगा हुआ, मेरे नाम के पीछे लगा हुआ है, तो चेंज कराना पड़ेगा? नहीं, उसकी कोई प्रॉब्लम नहीं है। कोई प्रॉब्लम नहीं है ना चेंज कराने? नहीं, उसकी कोई प्रॉब्लम नहीं। आपने अदर नेम यूज जो होता है कि आपने कौन कौन से नाम और यूज किए हैं, उसमें आप अपने सारा जो भी कॉम्बिनेशन है वो लिख दो। नहीं, जैसे 10th की टीएमसी में तो मतलब सभी जगह लगा हुआ पीछे श्रेणी, और वैसे जन्म प्रमाण पत्र में नहीं लगा हुआ। ਉਹੀ ਦੱਸਦੇ ਪਏ ਆ ਨਾ ਤੁਹਾਨੂੰ ਜੈਸ਼। नहीं भाई, वो जन्म सर्टिफिकेट में कईयों के तो नाम भी नहीं लिखा था, वो खाली छोड़ देते हैं। वो कहते हैं कि ये तो बाद में नाम कई लोग पिक करते हैं, तो उसकी नहीं प्रॉब्लम होगी आपको कोई। ਜਿਹੜੇ ਜਿਹੜੇ ਵੀ ਨਾਮ ਤੁਹਾਡੇ ਜਿਹੜੇ ਸਰਟੀਫਿਕੇਟਾਂ ਤੇ ਲਿਖੇ ਆ ਤੁਸੀਂ ਸਾਰੇ ਐਜ਼ ਲਾਈਕ ਡਿਫਰੈਂਟ ਨੇਮ ਦਾ ਕਾਲਮ ਹੁੰਦਾ ਵੀ ਹੋਰ ਵੀ ਤੁਹਾਡੇ ਨਾਮ ਰਹੇ ਆ, ਡਿਫਰੈਂਟ ਨੇਮਸ ਜਿਹੜੇ ਰਹੇ ਆ ਉਹਨਾਂ ਵਿੱਚੋਂ ਸਾਰੇ ਕੰਬੀਨੇਸ਼ਨ ਜਿਹੜੇ ਉਹ ਲਿਖ ਕੇ ਉਹਨਾਂ ਨੂੰ ਦੱਸ ਦਿਓ, ਸੋ ਕੋਈ ਪ੍ਰੋਬਲਮ ਨਹੀਂ ਆਊਗੀ। ਥੈਂਕ ਯੂ। ਅਜੇਦੀਪ। ਹਾਂਜੀ ਅਜੇਦੀਪ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਲਾਸਟ ਈਅਰ ਲਾਈਕ ਸਤੰਬਰ ਚ ਸਰ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀ ਸਰ। ਮੈਨੂੰ ਹਫ਼ਤੇ ਬਾਅਦ ਹੀ ਮੈਨੂੰ ਰਿਸੀਵਿੰਗ ਲੈਟਰ ਰਿਸੀਵ ਹੋਈ ਸਰ। ਅੱਜ 4.5 ਮਹੀਨੇ ਹੋ ਗਏ ਸਰ, ਮੈਨੂੰ ਵਰਕ ਪਰਮਿਟ ਸਰ ਲੱਗਾ ਨਹੀਂ ਪਤਾ ਨਾ ਜੀ। ਹਾਂਜੀ, ਇਹ ਰਿਨਿਊਅਲ ਸੀਗਾ ਕਿ ਇਹ ਪਹਿਲਾ ਵਰਕ ਪਰਮਿਟ ਸੀਗਾ? ਸਰ ਫਸਟ ਈਅਰ ਵਾਲਾ। ਹਾਂਜੀ ਫਸਟ ਕੀਤਾ ਜੀ। ਉਹਨੂੰ ਭਾਜੀ ਆਪਣਾ ਨਾ ਚੈੱਕ ਕਰੋ USCIS ਦੀ ਵੈਬਸਾਈਟ ਤੇ ਰਿਸੀਟ ਨੰਬਰ ਪਾ ਕੇ ਨਾ, ਆਨਲਾਈਨ ਸਟੇਟਸ ਜਿਹੜਾ ਟਰੈਕ ਹੋ ਜਾਂਦਾ। ਸਰ ਮੈਂ ਆਲਰੇਡੀ ਲਾਈਕ 4 ਰਿਕੁਐਸਟਾਂ ਵੀ ਪਾਤੀਆਂ ਉਹਨਾਂ ਨੂੰ, ਕੋਈ ਦੱਸਦੇ ਨਹੀਂ ਪਏ, ਤੁਸੀਂ ਵੇਟ ਕਰੋ ਪੈਂਡਿੰਗ ਆ, ਹੈ ਨਾ। ਹਾਂਜੀ ਇਹੀ ਦੱਸਣਗੇ। ਹਾਂਜੀ ਹਾਂਜੀ ਭਾਜੀ ਫੋਲੋ ਅਪ ਹੀ ਕਰ ਸਕਦੇ ਉਹਨਾਂ ਨੂੰ, ਕਾਲ ਕਰੋ ਉਹਨਾਂ ਨੂੰ। ਸਰ ਦੁਬਾਰਾ ਅਪਲਾਈ ਕਰ ਸਕਦੇ ਆਪਾਂ, ਕੋਈ ਆਪਸ਼ਨ ਹੈਗੀ? ਕਰ ਸਕਦੇ। ਓਕੇ ਠੀਕ ਹੈ। ਇੱਕ ਫੋਲੋ ਅਪ ਕਰ ਲਓ, ਬਾਕੀ ਅਪਲਾਈ ਕਰਕੇ ਵੀ ਦੇਖ ਲਓ। ਯੂ ਨੈਵਰ ਨੋ। ਜਿੱਦਾਂ ਆਇਆ ਸੀ ਨਾ ਰੀਸੈਂਟਲੀ ਇੱਕ ਕਾਲਰ ਵੀ ਆਇਆ ਸੀ, ਉਹਨਾਂ ਨੂੰ ਦੋਨੋਂ ਹੀ ਆ ਗਏ ਸੀਗੇ ਬਾਅਦ ਚ। ਹਾਂਜੀ 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 ਸੋ ਟਾਈਮ ਹਾਂਜੀ ਹਾਂਜੀ 4.5 ਮਹੀਨੇ ਹੋ ਗਏ ਨੇ ਅੱਜ, ਕੋਈ ਸਰ ਲੱਗਣ ਨਹੀਂ ਦਿਆ ਪਤਾ ਕਿੱਥੇ ਚਲ ਗਿਆ। ਸੋ ਇਦਾਂ ਹੀ ਹੁੰਦਾ ਵੀਰੇ, ਵੀ ਪਤਾ ਨਹੀਂ ਲੱਗਦਾ ਕਈ ਵਾਰੀ, ਜਦੋਂ ਆਉਣ ਲੱਗਦਾ ਫਿਰ ਛੱਪੜ ਪਾੜ ਕੇ ਹੀ ਆ ਜਾਂਦੇ, ਨਹੀਂ ਤਾਂ ਫਿਰ ਬਹੁਤ ਟਾਈਮ ਲਵਾਉਂਦੇ ਕਈ ਵਾਰੀ। ਨਹੀਂ ਜੇ 2 ਵਰਕ ਪਰਮਿਟ ਆ ਗਏ ਮੇਰਾ ਵੀਰ, ਫਿਰ 2 ਜੌਬਾਂ ਕਰਨੀਆਂ ਪੈਣੀਆਂ ਘੱਟੋ ਘੱਟ। ਹਾਂਜੀ ਹਾਂਜੀ ਅਮਰੀਕਾ ਨੇ ਕਹਿੰਦੇ ਵੈਟ ਨਹੀਂ ਦੇਣਾ ਹੁਣ ਤੈਨੂੰ। ਹਾਂਜੀ ਹਾਂਜੀ ਚਲੋ ਠੀਕ ਆ ਵੀਰੇ, ਕੋਈ ਨਹੀਂ, ਕਰ ਲਓ ਫੋਲੋ ਅਪ ਕਰ ਲਓ, ਨਹੀਂ ਤਾਂ ਨਵਾਂ ਲਾ ਲਓ। ਓਕੇ ਥੈਂਕ ਯੂ ਸਰ ਜੀ। ਹਾਂਜੀ ਆਪਣੇ ਅਗਲੇ ਕਾਲਰ ਨੇ ਭੁਪਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਸਰ। ਇਹ ਮਜ਼ਾਕ ਸੀਗਾ ਭਰਾਵਾ, ਸੱਚੀ ਨਾ ਕੋਈ ਕਰਨ ਲੱਗ ਗਿਆ ਬਾਅਦ ਚ ਕਹੋਗੇ ਯਾਰ ਵਕੀਲੇ ਵੱਟ ਕੱਢ ਤੇ 2 ਜੌਬਾਂ ਕਰਾਤੀਆਂ। ਬਾਕੀ ਦੇਖੋ ਜਿੰਨੇ ਕਰਨੀਆਂ ਉਹਨੇ ਇੱਕ ਤੇ ਵੀ 2 ਕਰ ਲੈਣੀਆਂ, ਉਹ ਇੱਕ ਤੇ ਵੀ ਅਲਾਉਡ ਹੀ ਹੁੰਦੀਆਂ ਕਰਦੀਆਂ। ਹਾਂਜੀ ਭੁਪਿੰਦਰ ਜੀ। ਹਾਂਜੀ ਸਰ ਸਤਿ ਸ਼੍ਰੀ ਅਕਾਲ ਸਰ। ਮੇਰੇ 2 ਕੁਐਸਚਨ ਜੀ ਛੋਟੇ ਛੋਟੇ। ਸਰ ਮੇਰੇ ਮਦਰ ਸਰ ਵਿਜ਼ਟਰ ਵੀਜ਼ੇ ਤੇ ਆਏ ਹੈਗੇ ਆ, 2 ਮਹੀਨੇ ਹੋਏ ਇਹਨਾਂ ਨੂੰ ਆਏ ਨੂੰ, ਤੇ ਮੈਂ ਵਿਜ਼ਟ ਆਪਣਾ ਇੱਧਰ ਸਿਟੀਜ਼ਨ ਆ, ਤੇ ਮੈਂ ਉਹਨਾਂ ਲਈ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਇੱਧਰ ਅਮਰੀਕਾ ਚ? 90 ਦਿਨ ਬਾਅਦ ਜੇ ਕਰ ਸਕਦੇ, ਉਹਨਾਂ ਦਾ ਇਰਾਦਾ ਚੇਂਜ ਹੁੰਦਾ। 90 ਦਿਨਾਂ ਬਾਅਦ? ਠੀਕ ਹੈ ਸਰ। ਤੇ ਸਰ ਇੱਕ ਕੁਐਸਚਨ ਹੋਰ ਸਰ ਛੋਟਾ ਜਿਹਾ, ਮੇਰੀ ਮੈਂ ਸਿਸਟਰ ਲਈ ਅਪਲਾਈ ਕੀਤਾ ਸਰ ਆਪਣਾ 130 2012 ਚ ਕੀਤਾ ਸੀ, ਉਹਨੂੰ ਟਾਈਮ ਲੱਗਣਾ। ਜੇ ਉਹ ਵਿਜ਼ਟਰ ਲਈ ਅਪਲਾਈ ਕਰੇ ਉਧਰੋਂ ਇੰਡੀਆ ਤੋਂ, ਤੇ ਉਹਦੇ ਲਈ ਕੋਈ ਬੈਡ ਇੰਪੈਕਟ ਤਾਂ ਨਹੀਂ ਹੋਊਗਾ 130 ਜਿਹੜਾ ਮੈਂ ਅਪਲਾਈ ਕੀਤਾ? ਭਾਜੀ ਉਹ ਨਾ ਦੱਸਣਾ ਪੈਣਾ ਕਿ 130 ਕੀਤਾ, ਇਮੀਗ੍ਰੈਂਟ ਪਟੀਸ਼ਨ ਫਾਈਲ ਕੀਤੀ ਹੋਈ, ਉਹਨਾਂ ਨੂੰ ਦੱਸਣਾ ਪੈਣਾ। ਤੇ ਹੁਣ ਜਿੱਦਾਂ ਤੁਹਾਡੇ ਮਾਤਾ ਜੀ ਵੀ ਰੁਕ ਜਾਣੇ ਆ ਇੱਥੇ, ਉਹਨਾਂ ਨੇ ਵੀ ਕਰ ਦੇਣਾ। ਸੋ ਕਈ ਵਾਰੀ ਏਦਾਂ ਕਿ ਉਹ ਵੇਖਦੇ ਆ ਕਿ ਤਾਂ ਟੱਬਰ ਸਾਰਾ ਇਕੱਠਾ ਹੋ ਹੀ ਜਾਂਦਾ ਹੈ ਨਾ, ਤੇ ਉਹਨਾਂ ਨੇ ਇਹ ਦੇਖਣਾ ਹੁੰਦਾ ਕਿ ਵਾਪਸ ਚੱਲ ਜੂਗੀ।
ਤੇ ਵਿਜ਼ਟਰਲੀ ਫਿਰ ਜੇ ਅਪਲਾਈ ਕਰਨਾ ਤਾਂ ਮਾਤਾ ਦੇ ਜਿਹੜੇ ਵੀਜ਼ੇ ਆਪਣਾ ਗ੍ਰੀਨ ਕਾਰਡ ਫਾਈਲ ਕਰਨਾ ਤੋਂ ਪਹਿਲਾਂ ਜਿਹੜਾ ਫਿਰ ਆਪਣਾ ਅਪਲਾਈ ਕਰੋ। ਠੀਕ ਹੈ ਠੀਕ ਹੈ ਜੀ। ਉਹਦਾ ਜਿਹੜਾ ਮੈਂ 130 ਅਪਲਾਈ ਕੀਤਾ ਸਿਸਟਰ ਦਾ, ਉਹਦਾ ਉਹ ਬੈਡ ਇੰਪੈਕਟ ਤਾਂ ਨਹੀਂ ਉਹਦੇ ਆਪਣੇ ਨਹੀਂ, ਉਹ ਆਪਣੀ ਲਾਈਨ 'ਚ ਲੱਗਾ ਹੈ ਜੀ, ਉਹ ਵੱਖਰਾ ਦੇ ਦਿੰਦੇ ਆ ਉਹ ਵੀਜ਼ਾ ਕਈ ਵਾਰੀ I-130 ਵਾਲਿਆਂ ਨੂੰ। ਪਰ ਹਾਂਜੀ ਐਂਡ ਆਫ ਦਾ ਡੇ ਮਰਜ਼ੀ ਆ ਉਹਨਾਂ ਦੀ, ਤੇ ਉਹਨਾਂ ਨੇ ਇਹ ਵੇਖਣਾ ਕਿ ਇਹ ਆਪਣੇ ਹਿਸਾਬ ਨਾਲ ਕਿ ਵਾਪਸ ਜਾਓਗੇ ਕਿ ਨਹੀਂ ਜਾਓਗੇ ਜੀ। ਉਹਨਾਂ ਨੂੰ ਕੀ ਲੱਗਦਾ ਹੈ ਉਹਨਾਂ ਦੇ ਹਿਸਾਬ ਦੇ ਨਾਲ। ਗੁਰਪ੍ਰੀਤ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਟਰਕੀਆਨਾ ਭਾਜੀ ਨਾਲ ਗੱਲ ਕਰਨੀ ਸੀ। ਪੁੱਛੋ ਜੀ ਸਵਾਲ। ਬਸ ਐਪਰੀਸ਼ੀਏਟ ਕਰਨਾ ਸੀ ਭਾਜੀ, ਬਲਿਹਾਰੇ ਤੁਹਾਡੇ ਤੁਸੀਂ ਕਮਿਊਨਿਟੀ ਦੀ ਸੇਵਾ ਕਰਦੇ ਬਹੁਤ ਜ਼ਿਆਦਾ। ਜੀ ਧੰਨਵਾਦ। ਤੁਸੀਂ ਮਤਲਬ ਬਹੁਤ ਵੱਡੀ ਗੱਲ ਆ ਭਾਜੀ ਇਹ, ਤੇ ਇਹੀ ਕਹਿਣਾ ਸੀ ਕਿ ਡਟੇ ਰਹੋ, ਨਵੇਂ ਮੁੰਡਿਆਂ ਦੀ ਬਹੁਤ ਹੈਲਪ ਹੁੰਦੀ ਆ। ਮੇਰਾ ਵੀ ਕੇਸ ਭਾਈ ਤੁਹਾਡੇ ਕੋਲ ਨਹੀਂ ਸੀਗਾ, ਮੈਨੂੰ 1.5-2 ਸਾਲ ਹੋ ਗਿਆ ਕੇਸ ਮੇਰਾ ਹੋਏ ਨੂੰ, ਪਰ ਤੁਹਾਡਾ ਕੇਸ ਸੁਣ ਕੇ ਹੈ ਨਾ ਮਤਲਬ ਬੜੀ ਤਿਆਰੀ ਕੀਤੀ, ਤੇ ਮਤਲਬ ਧੰਨਵਾਦ ਤੁਹਾਡਾ ਭਾਜੀ, ਬਹੁਤ ਡਟੇ ਰਹੋ, ਬਹੁਤ ਸੇਵਾ ਕਰਦੇ ਤੁਸੀਂ। ਥੈਂਕ ਯੂ ਗੁਰਪ੍ਰੀਤ ਵੀਰੇ, ਬੜੀ ਮਿਹਰਬਾਨੀ। ਗੁੱਡ ਲੱਕ ਜੀ। ਥੈਂਕ ਯੂ ਭਾਜੀ। ਗੁੱਡ ਲੱਕ। ਤੁਹਾਡਾ ਕੇਸ ਡਨ ਹੋ ਗਿਆ ਕਿ ਹੋਣਾ ਅਜੇ? ਹਾਂਜੀ ਫਤਿਹ ਮਹਾਰਾਜ। ਫਤਿਹ ਹੋ ਗਈ ਹੈ, ਚਲੋ ਫਿਰ ਤਾਂ ਵਧਾਈਆਂ ਹੋ ਗਈਆਂ ਜੀ, ਚਲੋ ਵਧੀਆ। ਹਾਂਜੀ ਥੈਂਕ ਯੂ ਭਾਜੀ ਜੀ। ਸੋ ਬਿਲਕੁਲ ਜਿੱਦਾਂ ਆਪਾਂ ਪਹਿਲਾਂ ਵੀ ਟਰਕੀਆਨਾ ਜੀ ਤੁਸੀਂ ਵੀ ਗੱਲ ਕਰ ਰਹੇ ਸੀਗੇ ਵੀ ਇਹ ਜਿਹੜੀ ਕਲਾਸ ਲਾਉਂਦੇ, ਕਲਾਸ ਦਾ ਫਾਇਦਾ ਵੀ ਜਿਹੜੇ ਚੱਕਣ ਵਾਲੇ ਉਹ ਚੱਕ ਲੈਂਦੇ ਆ, ਵਿਦਿਆਰਥੀ ਦੇ ਉੱਤੇ ਡਿਪੈਂਡ ਆ ਵੀ ਉਹ ਕਿੱਦਾਂ ਲੈਂਦਾ ਹੈ ਇਨਫੋਰਮੇਸ਼ਨ। ਨਹੀਂ, ਇੱਕ ਬੰਦਾ ਹੈਰੀ ਘੋਤਰਾ ਟਿਕਟੌਕ ਤੇ ਲਿਖਦਾ ਚੋਰ, ਜਨਤਾ ਏਦਾਂ ਦੀ ਵੀ ਆ। ਮੈਂ ਕਿਹਾ ਦੇਖ ਲਓ ਹੈਰੀ ਘੋਤਰਾ, ਕੋਈ ਗੱਲ ਨਹੀਂ। ਇਹ ਹੈਰੀ ਹੁਣ ਹੇਟਰ ਵੀ ਬਹੁਤ ਆਪਣੇ ਨਹੀਂ, ਜਦੋਂ ਚੰਗਾ ਕੰਮ ਕਰਦੇ ਤਾਂ ਹੀ ਹੁੰਦੇ ਆ ਨਾ, ਓਦਾਂ ਥੋੜੀ ਆ। ਜਿਹੜਾ ਓਦਾਂ ਹੀ ਕਮਰੇ 'ਚ ਬੈਠਾ ਕੁਝ ਵੀ ਨਹੀਂ ਕਰਦਾ ਉਹਨੂੰ ਥੋੜੀ ਕਿਸੇ ਨੇ ਕੁਝ ਕਹਿਣਾ। ਬਿਲਕੁਲ, ਇਹ ਹੈਰੀ ਵਰਗੇ ਬਥੇਰੇ ਹੋਣੇ, ਹੈਰੀ ਘੋਤਰੇ ਵਰਗੇ, ਜਿਹੜੇ ਉਹਨਾਂ ਨੂੰ ਓਦਾਂ ਹੀ ਸਾੜਾ ਲੱਗੀ ਜਾਂਦਾ ਹੋਣਾ ਆ ਵੀ ਇਨਫੋਰਮੇਸ਼ਨ। ਐਕਵੇਰੀਅਮ ਦੀ ਆਪਾਂ ਫੋਟੋ ਪਾਈ ਸੀ ਲੌਬੀ ਦੇ ਵਿੱਚ, ਕਹਿੰਦਾ ਹਾਂ ਇੱਕ ਬੰਦੇ ਨੇ ਕਮੈਂਟ ਲਿਖਿਆ, ਚਲੋ ਬਾਕੀ ਤਾਂ ਐਪਰੀਸ਼ੀਏਟ ਕਰਦੇ ਆ, ਜਨਤਾ ਨੂੰ ਹੁਣ ਇਹ ਕਿਹੜਾ ਕਿ ਉਹ ਕਹਿੰਦਾ ਭਾਜੀ, ਕਹਿੰਦਾ ਸਾਡੀ ਮਿਹਨਤ ਦੀਆਂ ਕਮਾਈਆਂ ਨੂੰ ਕਹਿੰਦਾ ਖਰਚ ਕੇ ਕਹਿੰਦਾ ਤੁਸੀਂ ਆਫਿਸ ਬਣਾਈ ਜਾਂਦੇ ਆ। ਮੈਂ ਕਿਹਾ ਯਾਰ ਚੈੱਕ ਕਰਕੇ ਦੇਖੋ ਕਿਹੜਾ 2000, ਮੈਂ ਕਿਹਾ ਪਤੰਦਰਾ ਤੇਰੀਆਂ ਦਾ ਪੇਮੈਂਟਾਂ ਹੈਂਡ ਚੱਲੀ ਜਾਂਦੀਆਂ ਤੇ ਤੂੰ ਡਾਇਲੋਗ ਐਡਾ ਵੱਡਾ ਸੁੱਟ ਦਿੱਤਾ ਉੱਤੇ ਤੇ ਤੇਰੇ $2000 ਨਾਲ ਮੈਂ ਪਤਾ ਨਹੀਂ ਕਿੱਡਾ। ਨਹੀਂ ਇਹ ਨਹੀਂ ਕੋਈ ਗੱਲ ਹੈਗੀ। ਨਾਲੇ ਤੇ ਤੁਸੀਂ ਕਿਹੜਾ ਮਿਹਨਤ ਨਹੀਂ ਕਰਨ ਦੇ ਵੀ ਉਹ ਆਪ ਵੀ ਕੰਮ, ਉਹ ਵੀ ਆਪ ਕੰਮ ਕਰਕੇ ਉਹਨੇ ਭਾਵੇਂ ਪਿੱਛੇ ਘਰੇ ਕੋਠੀ ਵੀ ਪਾਲੀ ਹੋਵੇ, ਇੱਥੇ ਗੱਡੀ ਵੀ ਲੈਣੀ ਹੋਵੇ, ਉਹ ਵੀ ਕਰਦਾ ਹੋਵੇ, ਉਹ ਤੈਨੂੰ ਵੀ ਤਾਂ ਇਹੀ ਕਹਿਣਾ ਕਿਸੇ ਨੇ ਵੀ ਭਾਈ ਤੂੰ ਵੀ ਕਿਸੇ ਦੇ ਪੈਸੇ ਮਾਰ ਕੇ ਕਰੀ ਜਾਣਾ। ਏਦਾਂ ਨਹੀਂ ਹੁੰਦਾ ਭਾਈ, ਸਾਰੇ ਜਾਣੇ ਆਪੋ ਆਪਣੀ ਮਿਹਨਤ ਕਰਦੇ ਆ। ਅਕਲ ਨੂੰ ਹੱਥ ਮਾਰੋ, ਦੂਜੇ ਨੂੰ ਦੇਖ ਕੇ ਸੜਿਆ ਨਾ ਕਰੋ, ਇੱਕ ਦੂਜੇ ਨੂੰ ਦੇਖ ਕੇ ਜਿਹੜਾ ਨਾ ਓਦਾਂ ਹੀ ਮਿਹਨਤ ਕਰਨ ਦਾ ਜਿਹੜਾ ਉਹ ਹੌਸਲਾ ਰੱਖਿਆ ਕਰੋ ਆਪਣੇ ਅੰਦਰ। ਰੀਸ ਕਰੀਦੀ ਹੁੰਦੀ ਆ, ਸੜੀ ਦਾ ਨਹੀਂ ਹੁੰਦਾ। ਨਾਲੇ ਏਦਾਂ ਕਿ ਦੇਖੋ ਅਲਟੀਮੇਟਲੀ ਕੀ ਆ ਕਿ ਹੁਣ ਮੈਂ ਕਿਹਾ ਇਹ ਪਤਾ ਕਿੱਦਾਂ, ਜਦੋਂ ਹੁਣ ਇੱਕ ਟਾਈਮ ਏਦਾਂ ਦਾ ਹੈਗਾ ਕਿ ਕੋਈ ਵੀ ਨਹੀਂ ਕੇਸ ਫੇਲ ਹੋਇਆ ਸੀਗਾ, 100% ਹੀ ਰੇਟਿੰਗ ਸੀਗੀ, ਹੇਟਰ ਉਦੋਂ ਵੀ ਸੀਗੇ। ਮੈਂ ਕਿਹਾ ਯਾਰ ਤੁਸੀਂ ਕਦੇ ਹੇਟ ਕਰੀ ਨੇ, ਕੋਈ ਰੀਜ਼ਨ ਦਾ ਦੱਸੋ ਕਿ ਕਿੱਦਾਂ ਵਾ। ਉਹਨੇ ਕਹਿਣਾ ਏਦਾਂ ਜੀ, ਇਹਦੀ ਤਾਂ ਹਵਾ ਬੜੀ ਖਰਾਬ ਹੋ ਗਈ, ਇਹਦਾ ਤਾਂ ਉਹ ਬੜਾ ਹੋ ਗਿਆ। ਮੈਂ ਕਿਹਾ ਹਵਾ ਹੁਣ ਮੈਂ ਕਿਹਾ ਤੇਰੇ ਹਿਸਾਬ ਨਾਲ ਐਡਜਸਟ ਕਰਾਂ ਕਿੱਦਾਂ ਹੋਣੀ ਚਾਹੀਦੀ ਬੰਦੇ ਦੀ, ਹਨਾ। ਤੇ ਏਦਾਂ ਇਹ ਅਮਰੀਕਾ ਭਰਾਵਾ, ਇੱਥੇ ਹਰੇਕ ਬੰਦੇ ਦਾ ਨਾ ਇਹ ਫਰੀਡਮ ਆ, ਇਹ ਲੈਂਡ ਆਫ ਫਰੀ ਆ। ਇਹ ਇੱਥੇ ਫਰੀਡਮ, ਇੱਥੇ ਕੋਈ ਕਿਸੇ ਤੇ ਆਪਣਾ ਹੱਕ ਨਹੀਂ ਜਤਾ ਸਕਦਾ ਕਿ ਏਦਾਂ ਹੋਣਾ ਚਾਹੀਦਾ ਜਾਂ ਓਦਾਂ ਹੋਣਾ ਚਾਹੀਦਾ। ਉਸੇ ਗੱਲ ਦਾ ਅਸਾਈਲਮ, ਤੇ ਮੈਂ ਕਿਹਾ ਹੁਣ ਉਸੇ ਗੱਲ ਦਾ ਤੁਹਾਨੂੰ ਅਸਾਈਲਮ ਦਵਾਈਦਾ ਕਿ ਤੁਸੀਂ ਆਪਣੇ ਫਰੀਡਮ ਉੱਥੇ ਨਹੀਂ ਕਰ ਸਕਦੇ। ਤਾਂ ਹੁਣ ਮੈਂ ਕਿਹਾ ਵਕੀਲ ਨੂੰ ਤੁਹਾਨੂੰ ਤੁਸੀਂ ਚੁੱਪ ਕਰਾ ਦੇਣਾ। ਸਹੀ ਗੱਲ। ਨਾਲੇ ਮੈਂ ਕਿਹੜਾ ਕਿਸੇ ਤੇ ਬੰਦੂਕ ਰੱਖੀ ਆ ਸਿਰ ਤੇ ਕਿ ਮੇਰੇ ਕੋਲ ਆਓ, ਹਨਾ। ਪਰ ਏਦਾਂ ਆ ਕੇ ਕਈ ਉੱਠ ਕੇ ਡਾਇਲੋਗ ਮਾਰ ਕੇ ਗਏ ਬਹੁਤ ਸੀਗੇ, ਪਰ ਏਦਾਂ ਆ ਕੇ ਖੜੇ ਪੈਰ ਨਾ ਬੰਦੇ ਨੂੰ ਯਾਦ ਆ ਜਾਂਦਾ ਕਿ 2 ਮਹੀਨੇ ਪਹਿਲਾਂ ਫਿਰ ਕਿ ਹੁਣ ਫਰਮ ਦੀ ਸੈਟਲਮੈਂਟ ਬਾਹਰ ਲੱਗ ਗਈ, ਹੁਣ ਰੀਲੋਕੇਸ਼ਨ ਲੱਗ ਗਈ, ਹੁਣ ਦੂਜੇ ਵਕੀਲ ਕੋ ਹੋਣਾ ਨਹੀਂ ਹੈਂਡਲ, ਤੇ ਹੁਣ ਪ੍ਰੋਫੈਸਰ ਸਾਹਿਬ ਕੋ ਚੱਲੀਏ। ਫਿਰ ਏਦਾਂ ਵੀ ਕਈ ਵਾਰੀ ਹੋਇਆ ਵਾ। ਤਾਂ ਮੈਂ ਵੀ ਮਜ਼ਾਕ ਚ ਮੈਂ ਕਿਹਾ ਆਪਣੀ ਕੋਈ ਪਰਸਨਲ ਨਹੀਂ ਕਿਸੇ ਨਾ, ਉਹ ਵੀ ਬੰਦੇ ਜਦੋਂ ਆਉਂਦੇ ਨਾ ਉਹਦਾ ਵੀ ਹੱਥ ਫੜ ਲਈਦਾ ਕਿ ਚੱਲ ਯਾਰ ਕੋਈ ਨਹੀਂ, ਸਮਝਦੇ ਆਪਾਂ ਕਿ ਏਦਾਂ ਹੁੰਦੇ ਆ ਹਿੱਟਰ ਹੁਟਰ, ਜੈਲਸੀ ਜੂਲਸੀ ਜਿਹੜੀ ਆਮ ਹੀ ਆਪਣੀ ਕਮਿਊਨਿਟੀ ਚ, ਹਨਾ। ਤੇ ਉਹ ਤਾਂ ਯਾਰ ਹੁਣ ਤੁਸੀਂ ਜਦੋਂ ਆਉਂਦੇ ਆ, ਬੰਦਾ ਹਨਾ ਛੋਟਾ ਸ਼ੁਰੂ ਕਰਦਾ, ਕੋਈ 7-11 ਤੋਂ ਕੰਮ ਸ਼ੁਰੂ ਕਰਦਾ, ਹੌਲੀ ਹੌਲੀ ਉਹ 1 ਟਰੱਕ ਪਾਉਂਦਾ, 2 ਟਰੱਕ ਪਾਉਂਦਾ, 5 ਟਰੱਕ ਪਾਉਂਦਾ, ਹਨਾ। ਬੰਦਾ ਮਿਹਨਤ ਉਹਨੂੰ ਫਲ ਮਿਲਣਾ ਹੀ ਮਿਲਣਾ ਵਾ ਜਿਹੜਾ ਕੰਮ ਕਰਦਾ। ਹੁਣ ਜਿਹੜਾ ਇੱਕ ਬੰਦਾ ਬੈਠਾ ਉਹਨੇ ਡਾਇਲੋਗ ਮਾਰੀ ਜਾਣੇ ਆਪਣੇ। ਹੁਣ ਜਿਹੜਾ ਏਦਾਂ ਦੇ ਵੀ ਭਾਜੀ ਕਲਾਇੰਟ ਆ 20-20, 25-25 ਟਰੱਕ ਉਹਨਾਂ ਨੇ ਜਿਹੜੇ ਸਾਡੇ ਹੁੰਦੇ ਆਉਂਦੇ ਏਦਾਂ ਨਾ 2-2, 3-3 ਸਾਲ ਕੇਸ ਚੱਲਦਾ ਕਰ ਲਿਆ। ਗੈਸ ਸਟੇਸ਼ਨਾਂ 'ਚ ਚਲ ਗਏ, ਮਿਲੀਅਨਸ ਦੇ ਗੈਸ ਸਟੇਸ਼ਨ ਲੋਕਾਂ ਕੋ 5-5, 7-7 ਮਿਲੀਅਨ ਦੇ ਮੁੰਡਿਆਂ ਨੇ ਜਿਹੜੇ ਕੰਮ ਕਰਦੇ ਕਰ ਲਏ। ਆਪ ਵੀ ਕੰਮ ਕੀਤਾ, ਸਾਨੂੰ 10 ਬੰਦੇ ਉਹਨਾਂ ਨੇ ਹੋਰ ਭੇਜੇ ਹੋਣੇ ਬੰਦੇ ਦੀ। ਮੈਂ ਕਿਹਾ ਸੋਚ ਏਦਾਂ ਦੀ ਵੀ ਹੈਗੀ ਹੈ, ਤੇ ਬੰਦੇ ਵਿੱਚ ਏਦਾਂ ਦੇ ਵੀ ਆ ਕਿ
ਸਾਰਿਆਂ ਨੂੰ ਪਤਾ ਹੀ ਆ ਹਰੇਕ ਕਿਤੇ 'ਚ। ਤੇ ਇਹ ਜਿਹੜੀ ਚੀਜ਼ ਆ ਇਹ ਆਪਣੇ ਕਮਿਊਨਿਟੀ ਦੇ ਵਿੱਚ ਨਾ ਇਹ ਹੈਗੀ ਆ, ਰਹਿੰਦੀ ਆ ਕਿ ਯਾਰ ਕੋਈ ਬੰਦਾ ਮਾੜਾ ਜਿਹਾ ਵਧੀਆ ਕਰਨ ਲੱਗ ਪਿਆ ਕਿ ਯਾਰ ਇਹਨੂੰ ਕਿੱਦਾਂ ਥੱਲੇ ਸੁੱਟਣਾ ਹੈ ਨਾ। ਤੇ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਆਪਣੀ, ਕੋਈ ਵੀ ਜਿਹੜਾ ਹੁਣ ਮੈਂ ਕਿਹਾ ਸੈਲੈਬ੍ਰਿਟੀ ਵੀ ਸੀਗਾ ਆਪਣਾ, ਕਈ ਵਾਰੀ ਗੱਲ ਕਰੀਦੀ ਹੁੰਦੀ ਕਿ ਆਪਣੇ ਨਾ ਜਿੱਦਾਂ ਗੱਲ ਕਰੋ ਇਹ ਜਿਹੜੇ ਸੀਗੇ ਸਿੱਧੂ ਮੂਸੇਵਾਲੇ ਸੀਗੇ ਸਿੰਗਰ, ਜਦੋਂ ਸੀਗੇ ਹਨਾ ਕਾਂਗਰਸ, ਉਸ ਤੇ ਦੇਖੋ ਜਨਤਾ ਨੇ ਜਲੂਸ ਕੱਢਿਆ ਹੈਗਾ ਕਿ ਏਦਾਂ ਏਦਾਂ ਆਹ ਕਰਤੀ, ਗੱਦਾਰੀ ਕਰਤੀ। ਬਾਅਦ ਚ ਮੈਂ ਕਿਹਾ ਜਦੋਂ ਬੰਦਾ ਚੱਲ ਜਾਂਦਾ ਉਦੋਂ ਇੱਕਦਮ ਹੀ ਬੰਦੇ ਨੂੰ ਐਪਰੀਸ਼ੀਏਟ ਕਰਨ ਲੱਗ ਜਾਂਦੇ ਆ, ਐਪਰੀਸ਼ੀਏਟ ਕਰਨ ਲੱਗ ਜਾਂਦੇ ਆ ਹਨਾ ਕਿ ਜਿੰਦੇ ਜੀ ਯਾਰ ਤੁਸੀਂ ਕਦਰ ਨਹੀਂ ਪਾਉਣੀ, ਕਦਰ ਨਹੀਂ ਪਾਈ। ਜਿਹੜੀ ਲਾਈਵ ਤੇ ਵਿਚਾਰਾ ਬਾਈ ਲੱਗਾ ਰਹਿੰਦਾ ਹੈਗਾ ਕਿ ਹਨਾ ਬਹਿਸ ਹੀ ਜਾਣਾ ਉਹਨਾਂ ਨਾਲ ਉਦਾਂ ਹੀ, ਬਸ ਲਾਈਵ ਫੀਡ ਤੇ ਏਦਾਂ ਨਹੀਂ ਉਦਾਂ ਨਹੀਂ ਹਨਾ। ਤੇ ਇੰਸਟਾਗ੍ਰਾਮ ਜਿਹੜੇ ਉਦੋਂ ਪੇਜ ਸੀਗੇ, ਤੇ ਹੁਣ ਟਾਈਮ ਜਿਹੜਾ ਉਹ ਹੈ ਹਨਾ। ਤਾਂ ਜਿਹੜਾ ਇਹ ਬਾਈ ਆਪਾਂ ਹੁਣ ਕਿਹੜਾ ਕਿਸੇ ਨੂੰ ਯਾਰ ਕਿਹਾ ਵਾ ਕਿ ਕਿਸੇ ਦਾ ਮਾੜਾ ਕੀਤਾ ਕੁਛ ਹਨਾ ਜਾਂ ਕੁਛ ਉਹ ਕੀਤਾ। ਤੁਹਾਨੂੰ ਕਮਿਊਨਿਟੀ ਨਾਲ ਵਿਚਰੀਦਾ ਯਾਰ, ਗੱਲਬਾਤ ਕਰੀਦੀ ਆ, ਮਾੜਾ ਜਿਹਾ ਸਵਾਦ ਆ ਜਾਂਦਾ। ਜਿਹੜਾ ਕੋਈ ਬਾਹਲਾ ਦੁਖੀ ਆ ਉੱਤੇ ਚੱਲ 2-4 ਟਿੱਪਣੀਆਂ ਕਰੀ ਜਾਂਦੀਆਂ, ਪਰਸਨਲ ਉਹਨਾਂ ਵੀ ਨਹੀਂ ਕੁਛ ਹੈਗਾ ਵਾ, ਪਰਸਨਲ ਉਹਨਾਂ ਵੀ ਨਹੀਂ ਕੁਛ ਹੈਗਾ। ਉਹ ਵੀ ਜੇ ਬੰਦਾ ਆਊਗਾ ਕੱਲ ਨੂੰ ਉਹਦੀ ਵੀ ਹੈਲਪ ਜਿਹੜੀ ਆ ਉਹ ਕਰਾਂਗੇ ਹੀ। ਤੇ ਬਸ ਏਦਾਂ ਕਈ ਵਾਰੀ ਨਹੀਂ ਜਿਹੜਾ ਹੁੰਦਾ, ਜ਼ਿਆਦਾਤਰ ਲੋਕਾਂ ਨੂੰ ਕੰਪਲੇਂਟ ਇਹੀ ਰਹਿੰਦੀ ਹੈ ਕਿ ਯਾਰ ਮੇਰਾ ਕੇਸ ਨਹੀਂ ਫੜਿਆ, ਮੇਰਾ ਕੇਸ ਨਹੀਂ ਚੱਕਿਆ। ਏਦਾਂ ਨਹੀਂ ਕੋਈ ਕਹਿਦਾ ਮੇਰਾ ਕੇਸ ਖਰਾਬ ਕੀਤਾ ਇਹਨੇ ਹਨਾ। ਤੇ ਲਾਈਵ ਤੁਹਾਡੇ ਕੋਲ ਆਉਂਦੇ ਆ, ਕਿੰਨੇ ਕੁ ਵਕੀਲ ਜਿਹੜੇ ਹੈਗੇ ਆ ਲਾਈਵ ਕਰਦੇ ਆ, ਸਵਾਲਾਂ ਦੇ ਜਵਾਬ ਦਿੰਦੇ ਹੁਣ ਕੋਈ ਵੀ ਵਕੀਲਾਂ ਦੇ ਤਾਂ ਤੁਹਾਨੂੰ ਪਤਾ ਹੀ ਆ। ਹੁਣ ਜਿਹੜਾ ਮੈਂ ਕਿਹਾ ਆਪਣੇ ਤੋਂ ਪਹਿਲਾਂ ਕਿੰਨੇ ਕੁ ਜਿਹੜੇ ਰੇਡੀਓ ਤੇ ਆ ਗਏ ਸੀ ਜਾਂ ਕਿਸੇ ਨੇ ਉਹ ਦਿੱਤਾ ਸੀਗਾ, ਆਪਣੇ ਆਉਣ ਤੋਂ ਪਹਿਲਾਂ ਕਿੰਨਾ ਕੁ ਤੁਹਾਨੂੰ ਕੋਈ ਗਿਆਨ ਵੰਡ ਰਿਹਾ ਸੀਗਾ ਜਾਂ ਉਹ ਆ। ਹੁਣ ਆ ਕੇ ਜਿਹੜਾ 4 ਸਾਲਾਂ ਚ ਹੋਇਆ, ਹੁਣ ਸਾਰੇ ਐਕਟੀਵੇਟ ਹੋ ਗਏ ਹਨਾ। ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਆਪਣੇ ਉੱਤੋਂ ਕਰਤੇ। ਤਾਂ ਫਿਰ ਹੁਣ ਮੈਂ ਕਿਹਾ ਹੁਣ ਤਾਂ ਹਰੇਕ ਬੰਦਾ ਟਿਕਟੌਕ ਤੇ ਬਣ ਗਿਆ, ਹੁਣ ਤਾਂ ਕਲਾਇੰਟਾਂ ਦੇ ਵੀ ਰਿਵਿਊ ਪਾਉਣ ਲੱਗ ਪਏ ਸਾਡੇ ਤੋਂ। ਮੈਂ ਕਿਹਾ ਏਦਾਂ ਕਿ ਓਰੀਜਨਲ ਜਿਹੜਾ ਪੀਸ ਹੈ ਨਾ ਉਹ ਓਰੀਜਨਲ ਹੀ ਹੁੰਦਾ ਵਾ ਜੀ ਜੀ, ਤੇ ਕਾਪੀ ਪੀਸ ਜਿਹੜਾ ਉਹ ਕਾਪੀ ਹੈ ਹਨਾ। ਸੋ ਏਦਾਂ ਕਿ ਆਪਣੀ ਕੋਸ਼ਿਸ਼ ਹਮੇਸ਼ਾ ਰਹੀ ਆ ਕਮਿਊਨਿਟੀ ਨੂੰ ਜੋੜਨ ਦੀ, ਤੇ ਉਹਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਇੱਧਰ ਉੱਧਰੋਂ ਰੌਲਾ ਉਹਨੂੰ ਉਦਾਂ ਸ਼ੁਗਲ ਮੇਲਾ, ਪਰ ਸਾਨੂੰ ਫਰਕ ਕੋਈ ਨਹੀਂ ਪੈਣਾ। ਆਪਣੀ ਹਾਥੀ ਵਾਲੀ ਝਾਲ ਆ, ਪਰ ਆਰਾਮ ਨਾਲ ਮਸਤੀ ਨਾਲ ਆਪਣੇ ਤੁਰੀ ਜਾਣਾ। ਸ਼ੋਅ ਤੋਂ ਬਾਅਦ ਸ਼ੋਅ ਆਉਣਾ ਵਾ, ਕੇਸ ਤੋਂ ਬਾਅਦ ਕੇਸ ਅਪਰੂਵ ਹੋਣੇ ਆ ਜੀ। ਬਿਲਕੁਲ ਬਿਲਕੁਲ। ਸੋ ਇੱਕ ਕਾਲਰ ਲੈਨੇ ਆ, ਫਿਰ ਇੱਕ ਬ੍ਰੇਕ, ਤੇ ਫਿਰ ਮੁੜ ਕੇ ਬਾਕੀ ਦੇ ਕਾਲਸ ਵੱਲ ਨੂੰ ਵਧਾਂਗੇ। ਜੀ ਸੁਖਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਹੈ ਕਿ ਮੇਰੇ ਮਦਰ ਨਾ ਇੰਡੀਆ ਗਏ ਹੋਏ ਆ, ਉਹਨਾਂ ਨੂੰ 20 ਮਹੀਨੇ ਹੋ ਗਏ ਗਏ ਨੂੰ। ਉੱਥੇ ਜਾ ਕੇ ਬਿਮਾਰ ਹੋ ਗਏ ਸੀਗੇ, ਉਹਨਾਂ ਕੋਲ ਗ੍ਰੀਨ ਕਾਰਡ ਹੈਗਾ, ਤੇ ਉਹ ਹੁਣ ਵਾਪਸ ਆਉਣਾ ਚਾਹੁੰਦੇ ਆ। ਤੇ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਆਉਣ ਦੇ ਵਿੱਚ? ਗ੍ਰੀਨ ਕਾਰਡ ਜਿਹੜਾ ਹੈਗਾ, ਗ੍ਰੀਨ ਕਾਰਡ ਹੋਲਡਰ ਕਿੰਨੀ ਦੇਰ ਬਾਅਦ ਰਹੇ? ਹਾਂਜੀ, ਉਹਨਾਂ ਨੂੰ 20 ਮੰਥ ਹੋ ਗਏ ਇੰਡੀਆ ਗਿਆ ਨੂੰ। 20 ਮੰਥ ਤਾਂ ਹਾਂਜੀ, ਸਾਲ ਤੋਂ ਵੱਧ ਜਿਹੜਾ ਬੰਦਾ ਬਾਹਰ ਰਹਿ ਲੈਂਦਾ ਨਾ ਉਹਦਾ ਗ੍ਰੀਨ ਕਾਰਡ ਕੈਂਸਲ ਹੋ ਜਾਂਦਾ ਜੇ ਬਿਨਾਂ ਪਰਮਿਟ ਤੇ ਹੋ ਜਾਵੇ। ਅੱਛਾ ਜੀ। ਈਵਨ ਉਹ ਬਿਮਾਰ ਸੀਗੇ, ਕੋਈ ਡਾਕੂਮੈਂਟ ਏਦਾਂ ਕੁਝ ਲਾ ਨਹੀਂ ਸਕਦੇ ਆਪਾਂ? ਕੋਈ ਉਹਨਾਂ ਦੀ ਡਾਕਟਰੀ ਫਾਈਲ ਕੁਝ? ਤੁਸੀਂ ਸਿਟੀਜ਼ਨ? ਹਾਂਜੀ ਹਾਂਜੀ। ਤੇ ਤੁਹਾਡੇ ਮਮ ਹੈ ਹਨਾ? ਹਾਂਜੀ। ਤੇ ਦੁਬਾਰਾ ਤੁਸੀਂ ਫਾਈਲ ਕਰ ਸਕਦੇ ਹੋ ਉਹਨਾਂ ਦੇ ਲਈ। ਤੇ ਅੱਛਾ ਜੀ। ਉਹਨਾਂ ਨੇ ਇੱਕ ਟਰਾਈ ਕਰ ਲੈਣਾ, ਕਈ ਵਾਰੀ ਨਾ ਰੋਕ ਦਿੰਦੇ ਆ ਗ੍ਰੀਨ ਕਾਰਡ ਨੂੰ, ਐਕਸਪਾਇਰ ਮੰਨਦੇ ਆ ਉਹ। ਟਰਾਈ ਕਰ ਲਓ। ਤੇ ਕਈ ਵਾਰੀ ਉਹ ਵਾਰਨਿੰਗ ਦੇ ਕੇ ਆਣ ਦਿੰਦੇ ਆ, ਪਰ ਜੇ ਤੁਸੀਂ ਸਿਟੀਜ਼ਨ ਆ ਤਾਂ ਫਿਰ ਕੋਈ ਐਡਾ ਵੀ ਹਨਾ ਬਿਗ ਡੀਲ ਨਹੀਂ, ਫਾਈਲ ਕਰ ਸਕਦੇ ਹੋ। ਠੀਕ ਹੈ, ਥੈਂਕ ਯੂ ਜੀ। ਹਾਂਜੀ ਹਾਂਜੀ, ਠੀਕ ਹੈ, ਥੈਂਕ ਯੂ। ਇੱਕ ਵੀਰ ਜੀ ਇੱਕ ਕੁਐਸਚਨ ਹੋਰ ਸੀਗਾ। ਹਾਂਜੀ, ਮੈਂ ਨਾ, ਮੇਰੇ ਬ੍ਰਦਰ ਇੰਗਲੈਂਡ ਆਏ ਆ, ਉਹ ਵਰਕ ਪਰਮਿਟ ਤੇ ਆਏ ਆ, ਉਹਨਾਂ ਦੀ ਵਾਈਫ ਵੀ ਨਾਲ ਆ ਤੇ ਬੇਬੀ ਵੀ। ਤੇ ਜੇ ਉਹ ਇੱਧਰਲਾ ਵਿਜ਼ਟਰ ਵੀਜ਼ਾ ਟਰਾਈ ਕਰ ਸਕਦੇ ਆ ਆਉਣ ਦਾ, ਲਾਈਕ ਮਿਲਣ ਵਾਸਤੇ ਇੱਧਰ ਆਉਣ ਲਈ? ਕੋਈ ਵੀ ਬੰਦਾ ਵਿਜ਼ਟਰ ਵੀਜ਼ਾ ਟਰਾਈ ਕਰ ਸਕਦਾ, ਹਾਂਜੀ, ਉਹ 'ਚ ਕੋਈ ਪ੍ਰੋਬਲਮ ਨਹੀਂ ਜੀ। ਠੀਕ ਹੈ, ਥੈਂਕ ਯੂ। ਤਾਂ ਇਹੀ ਨਹੀਂ ਟਰਕੀਆਨਾ, ਜਦੋਂ ਤੁਸੀਂ ਗੱਲ ਕਰਦੇ ਸੀ ਨਾ ਪਹਿਲਾਂ ਵੀ, ਤੁਸੀਂ ਜਿੱਦਾਂ ਕਿਹਾ ਵੀ ਕਈ ਐਕਟੀਵੇਟ ਕਰਤੇ। ਹੁਣ ਜਦੋਂ ਦਾ ਪੰਜਾਬੀ ਰੇਡੀਓ USA ਚੱਲਿਆ, ਕਈਆਂ ਨੇ ਹੁਣ ਆਪਣੇ ਨਾਵਾਂ ਦੇ ਪਿੱਛੇ USA ਲਾਉਣਾ ਸ਼ੁਰੂ ਕਰਤਾ। ਕਹਿੰਦੇ ਵੀ ਨਾਲ ਗੱਲ ਬਣਦੀ ਨਹੀਂ ਆ, ਬੜੇ ਕਾਪੀ ਕਰਦੇ ਆ, ਅੱਧੇ ਤੋਂ ਵੱਧ ਨਾਂ ਜਿਹੜਾ ਉਹ ਕਾਪੀ ਹੀ ਕਰ ਲੈਂਦੇ ਆ। ਸੋ ਇੱਦਾਂ ਹੀ ਚੱਲੀ ਜਾਂਦਾ ਆ ਇਹ ਕੰਮ। ਸੋ ਬਾਕੀ ਕੋਈ ਨਹੀਂ, ਆਪਾਂ ਆਪਣੀ ਮਸਤੀ ਦੇ ਨਾਲ ਚੱਲੀ ਜਾਣਾ, ਕੰਮ ਕਰੀ ਜਾਣਾ। ਬਾਕੀ ਸਾਡੀ ਏਦਾਂ ਕਿ ਚਲੋ ਉਹ ਤਾਂ ਹੁਣ ਜਿੱਦਾਂ ਮਾੜੇ ਵਾਲੇ ਦਾ ਕਮੈਂਟ ਜ਼ਿਆਦਾ ਜਿਹੜਾ ਚਮਕ ਜਾਂਦਾ, ਕਈ ਵਾਰੀ ਬੰਦਾ ਟੈਨਸ਼ਨ ਹੀ ਲਾਈਮਲਾਈਟ ਜੀ ਭਾਲਦਾ ਹੁੰਦਾ ਹਰੇਕ ਬੰਦਾ ਸੱਤਿਆ। ਪਰ ਇਹਨਾਂ ਆਪਣੇ ਜਿਹੜੇ ਨਾਲ ਆ ਆਡੀਅנס ਜੁੜੀ ਵੀ ਬਹੁਤ ਆ, ਜਿਹੜੀ ਮੈਂ ਕਿਹਾ ਹੁਣ ਜਿੱਦਾਂ ਬਾਹਰ ਬੂਰ ਜਾਂਦੇ ਆ, ਮਿਲਦੇ ਵਿਚਰਦੇ ਹਨਾ, ਤੇ ਕਮਿਊਨਿਟੀ ਵਾਲੇ ਬੰਦੇ, ਇਵਨ ਸਿਟੀਜ਼ਨ ਬੰਦੇ ਵੀ ਕਈ ਜਿਹੜੇ ਹੈਗੇ ਆ, ਜਿਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਮੀਗ੍ਰੇਸ਼ਨ ਨਾਲ,
ਤੇ ਕੋਈ ਉਹਨਾਂ ਦਾ ਕੇਸ ਨਹੀਂ ਜਾਂ ਕੁਛ ਨਹੀਂ। ਤੇ ਉਹ ਵੀ ਬੜੇ ਜਿਹੜੇ ਆਪਣੇ ਸਪੋਰਟਰ ਵੀ ਬੜੇ ਆ ਆਪਣੇ ਸ਼ੋਅ ਦੇ, ਰੇਡੀਓ ਦੇ ਸਾਰੇ। ਸਪੋਰਟਰ ਤਾਂ ਜ਼ਿਆਦਾ ਹੀ ਸਪੋਰਟਰ ਹੀ ਆ ਆਪਣੇ, ਬਹੁਤੇ ਦਾ ਸਪੋਰਟਰ ਹੀ ਇੱਕ ਅੱਧਾ ਬੰਦਾ ਉਦਾਂ ਚਮਕ ਜਾਂਦਾ ਮਾੜਾ ਜਿਹਾ 15 ਮਿੰਟ ਦੀ ਟੈਨਸ਼ਨ ਜਿਹੜੀ ਹੁੰਦੀ ਆ ਉਸ ਤੋਂ ਬਾਅਦ। ਚਲੋ ਆਪਾਂ ਹੁਣ ਗਾਂ ਤੋਂ ਇਹੋ ਜਿਹੇ ਨੂੰ ਇਗਨੋਰ ਹੀ ਕਰਿਆ ਕਰੀਏ ਤੇ ਦਫਾ ਹੀ ਕਰੋ ਇਹਨਾਂ ਨੂੰ। ਇਹਨਾਂ ਦਾ ਕੰਮ ਹੀ ਆ ਵੀ ਚਿੱਕੜ 'ਚ ਸਿੱਟਣਾ ਬਾਕੀਆਂ ਨੂੰ ਤੇ ਆਪ ਵੀ ਗੰਦੇ ਹੋਣਾ। ਇੱਕ ਬ੍ਰੇਕ ਛੋਟੀ ਜਿਹੀ ਲੈਣੀ ਤੇ ਉਸ ਤੋਂ ਬਾਅਦ ਦੇ ਵਿੱਚ ਮੁੜਦੇ ਆ ਤੇ ਫਿਰ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਵੱਧ ਤੋਂ ਵੱਧ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ।
ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ। ਅਖੀਰਲੇ ਕੁਝ ਮਿੰਟ ਆਪਣੇ ਕੋਲ ਬਚੇ ਆ। ਅਟਾਰਨੀ ਟਰਕਿਆਨਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਵਾਰੀ ਸਰ ਲੈਂਦੇ ਆ ਜੀ ਆਪਾਂ ਕਾਲਸ, ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਵੱਲ ਵੱਧਦੇ ਜਾਈਏ। ਮਨਵੀਰ, ਹਾਂਜੀ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ ਜੀ? ਮੇਰਾ ਸਵਾਲ ਜੀ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਵਾਸਤੇ ਆ। ਉਹਨਾਂ ਦਾ ਨਾ ਜਿੱਦਾਂ R1 ਵੀਜ਼ਾ ਹੁੰਦਾ ਉਹਨਾਂ ਦਾ ਨਾ, ਜਿੱਦਾਂ ਉਹਦੇ 2 ਟਰਮ ਹੁੰਦੀਆਂ, 2 ਵਾਰ ਅਪਲਾਈ ਕਰ ਸਕਦੇ ਆ 2.5 ਸਾਲ ਦੇ ਲਈ। ਜੇ ਉਹ ਦੋਨੇ ਟਰਮਾਂ ਕੰਪਲੀਟ ਹੋ ਜਾਂਦੀਆਂ ਆ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਆ, ਕੰਟਰੀ ਆਊਟ ਕਰਨੀ ਪੈਂਦੀ ਹੈਗੀ ਆ ਜੀ। ਇਹਦੇ ਇਨ ਬਿਟਵੀਨ ਕੋਈ ਵੇ ਹੈਗਾ ਕੋਈ ਜਿੱਦਾਂ ਵੀ ਉਹ ਰਹਿ ਸਕਣ ਉਹ ਤੋਂ ਓਵਰ ਟਾਈਮ? ਨਹੀਂ, ਓਵਰ ਟਾਈਮ ਆਰ ਵੀਜ਼ੇ ਤਾਂ ਨਹੀਂ ਰਹਿ ਸਕਦੇ। ਉਹਨਾਂ ਨੂੰ ਇਹੀ ਹੈ ਕਿ ਗੁਰਦੁਆਰੇ ਵਾਲਿਆਂ ਨੂੰ ਗ੍ਰੀਨ ਕਾਰਡ ਉਹਨਾਂ ਦਾ ਫਾਈਲ ਕਰ ਦੇਣਾ ਚਾਹੀਦਾ ਰਾਈਟ ਵੇ ਜਦੋਂ ਉਹ ਆਉਂਦੇ ਆ। ਨਹੀਂ, ਗ੍ਰੀਨ ਕਾਰਡ ਫਾਈਲ ਕੀਤਾ ਹੋਇਆ ਪਰ ਹਜੇ ਤੱਕ ਆਇਆ ਨਹੀਂ। ਜਿੱਦਾਂ 2 ਟਰਮਾਂ ਸੀ ਉਹਨਾਂ ਦੀਆਂ 2.5 ਸਾਲ ਦੀਆਂ, ਉਹ ਪੂਰੀਆਂ ਹੋਣ ਲੱਗੀਆਂ। ਗ੍ਰੀਨ ਕਾਰਡ ਦੇ ਵਿੱਚ ਹੁੰਦਾ ਨਾ ਆਪਣਾ, ਜਦੋਂ ਤੁਸੀਂ 485 ਫਾਈਲ ਕਰ ਦਿੰਦੇ ਆ, ਤੇ ਤਾਂ ਕਰਕੇ ਗ੍ਰੀਨ ਕਾਰਡ 'ਚ ਛੇਤੀ ਫਾਈਲ ਕਰੋ ਤਾਂ ਕਿ 485 ਟਾਈਮ ਸਰ ਫਾਈਲ ਹੋਵੇ। ਤੇ 485 ਜਦੋਂ ਫਾਈਲ ਹੋ ਜਾਂਦਾ ਫਿਰ ਬੰਦਾ ਰਹਿ ਸਕਦਾ ਅਮਰੀਕਾ 'ਚ, ਉਹਦੇ ਬੇਸ ਤੇ ਵਰਕ ਪਰਮਿਟ ਵੀ ਮਿਲ ਜਾਂਦਾ। ਠੀਕ ਹੈ ਜੀ। ਪਰ ਉਹਨਾਂ ਦਾ ਜਿੱਦਾਂ ਗ੍ਰੀਨ ਕਾਰਡ ਉਹਨਾਂ ਦਾ ਅਪਲਾਈ ਕੀਤਾ ਹੋਇਆ ਆ, 485 ਅਪਲਾਈ ਕੀਤਾ ਹੋਇਆ, ਪਰ ਗ੍ਰੀਨ ਕਾਰਡ ਆ ਨਹੀਂ ਰਿਹਾ ਉਹਨਾਂ ਦਾ ਹਜੇ ਤੱਕ। 485 ਅਪਲਾਈ ਕੀਤਾ ਉਹਨਾਂ ਦਾ? ਹਾਂਜੀ ਕੀਤਾ ਹੋਇਆ ਆ, ਪਰ ਉਹ ਆ ਨਹੀਂ ਰਿਹਾ, ਗ੍ਰੀਨ ਕਾਰਡ ਨਹੀਂ ਆ ਰਿਹਾ ਅਜੇ ਤੱਕ ਵੀ। ਸਵਾਲ ਤੁਹਾਡਾ ਇਹ ਸੀਗਾ ਨਾ ਕਿ ਉਹ ਕੋਈ ਏਦਾਂ ਦਾ ਵੇ ਹੈਗਾ ਕਿ ਉਹ ਰਹਿ ਸਕਦੇ ਆ, ਤਾਂ 485 ਦੇ ਬੇਸ ਤੇ ਉਹ ਰਹਿ ਸਕਦੇ ਆ ਇੱਥੇ ਅਮਰੀਕਾ ਜੇ ਟਾਈਮ ਜਿੰਨੀ ਦੇਰ ਤੱਕ ਸਟੇਟਸ ਚੇਂਜ ਦਾ ਕੋਈ ਫੈਸਲਾ ਨਹੀਂ ਆ ਜਾਂਦਾ, ਤੇ ਉਹਦੇ ਬੇਸ ਤੇ ਵਰਕ ਪਰਮਿਟ ਵੀ ਮਿਲ ਜਾਂਦਾ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ। ਇਹ ਤਾਂ ਬਾਈ ਕਾਲੀ ਜੀ ਬਹੁਤ ਸੀਗਾ। ਚਲੋ ਕੋਈ ਨਹੀਂ, ਹਰ ਇੱਕ ਨੇ ਗਾਲੀ ਹੈ ਜੀ ਇੱਥੇ ਪੱਕੇ ਹੋਣ ਦੀ। ਬਾਕੀ ਇਦਾਂ ਦੀ ਸਿਸਟਮ ਆ, ਸਿਸਟਮ ਨੇ ਆਪਣੇ ਚਾਲੇ ਚੱਲਣਾ, ਆਪਾਂ ਨੂੰ ਉਹਦੇ ਨਾਲ ਤੁਰਨਾ ਪੈਣਾ ਆ। ਬਾਕੀ ਉਹ ਸਵਾਲ ਨਾ ਮੇਰੇ ਖਿਆਲ ਇਹ ਸੀਗਾ ਕਿ ਗ੍ਰੀਨ ਕਾਰਡ ਆ ਨਹੀਂ ਰਿਹਾ ਤਾਂ ਉਹ ਤਾਂ ਵੇਟ ਕਰਨੀ ਪੈਣੀ ਆ, ਤੇ ਉਹ ਕੋਈ ਵੀ ਰੀਜ਼ਨ ਕਰਕੇ ਡਿਲੇ ਹੋ ਸਕਦਾ, ਉਹਨੂੰ ਫੋਲੋ ਅਪ ਕਰ ਸਕਦੇ ਆ ਜ਼ਿਆਦਾ ਤੋਂ ਜ਼ਿਆਦਾ। ਉਹ ਵੀ ਜੇ ਆਊਟਸਾਈਡ ਪ੍ਰੋਸੈਸਿੰਗ ਟਾਈਮ ਆ, ਤੇ ਜੇ ਕਿਸੇ ਦੀ ਪ੍ਰੋਬਲਮ ਇਹ ਆ ਕਿ ਯਾਰ ਟਾਈਮ ਬਹੁਤ ਲੱਗ ਰਿਹਾ, ਕਿ ਇੰਨਾ ਜ਼ਿਆਦਾ ਟਾਈਮ ਕਿਉਂ ਲੱਗ ਰਿਹਾ, ਉਹ ਤਾਂ ਪ੍ਰੋਸੈਸਿੰਗ ਟਾਈਮ ਆ, ਜਿੰਨਾ ਲੱਗਦਾ ਹੈ ਨਾ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਸਾਹਿਲ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀ ਕਿ ਮੈਂ ਨਾ ਵਾਈਫ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ, ਉਹ ਵੀ ਅਸਾਈਲਮ ਤੇ ਆਏ ਸੀਗੇ ਤੇ ਮੈਂ ਵੀ ਅਸਾਈਲਮ ਤੇ ਆਇਆ ਸੀ। ਮੇਰਾ ਅਸਾਈਲਮ ਪਹਿਲਾਂ ਪਾਸ ਹੋ ਗਿਆ ਸੀ, ਉਸ ਤੋਂ ਬਾਅਦ ਸਾਡਾ ਵਿਆਹ ਹੋਇਆ ਸੀ ਜੀ। ਤੇ ਆਪਾਂ I-30 ਵੀ ਅਪਰੂਵ ਹੋ ਗਿਆ ਸੀ, ਤੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਦਾ ਸੀ ਉਹ ਵੀ ਅਪਰੂਵ ਹੋ ਗਿਆ ਸੀ, ਤੇ 485 ਭਾਜੀ ਉਹਨਾਂ ਨੇ ਡਿਨਾਈ ਕਰਤਾ ਸੀਗਾ, ਤੇ ਮਤਲਬ ਟਰਮੀਨੇਟ ਕੀਤਾ ਸੀਗਾ। ਵੀਜ਼ੇ ਤੇ ਆਏ ਸੀਗੇ? ਹਾਂਜੀ, ਦੋਨੋਂ ਆਪਾਂ ਟੂਰਿਸਟ ਵੀਜ਼ੇ ਤੇ ਆਏ ਸੀਗੇ। ਤੇ ਇਹ ਭਾਜੀ ਕੀ ਹੁੰਦਾ, ਬੰਦਾ ਨਾ ਜਿਹੜਾ ਜ਼ਿਆਦਾਤਰ ਅਕਸਰ ਪੈਰਾਲੀਗਲਾਂ ਤੋਂ ਕਰਾਉਂਦਾ, ਰੂਲ ਇਹ ਹੁੰਦਾ ਕਿ ਜਿਹੜਾ ਗ੍ਰੀਨ ਕਾਰਡ ਵਾਲਾ ਨਾ ਉਹ ਕੱਚੇ ਬੰਦੇ ਨੂੰ ਪੱਕਾ ਨਹੀਂ ਕਰਾ ਸਕਦਾ। ਗ੍ਰੀਨ ਕਾਰਡ ਵਾਲੇ ਦੇ ਬੇਸ ਤੇ ਜਿਹੜਾ ਸਟੇਟਸ ਮੇਨਟੇਨ ਹੋਣਾ ਚਾਹੀਦਾ, ਠੀਕ ਹੈ, ਸਟੇਟਸ ਮੇਨਟੇਨ ਹੋਣਾ ਚਾਹੀਦਾ, ਬੰਦਾ ਲੀਗਲ ਸਟੇਟਸ ਹੋਣਾ ਚਾਹੀਦਾ। ਤੇ ਤੁਸੀਂ ਜਦੋਂ 485 ਫਾਈਲ ਕੀਤਾ ਨਾ, ਉਹ ਅਪਰੂਵ ਨਹੀਂ ਹੋ ਸਕਦਾ ਕੱਚੇ ਬੰਦੇ ਲਈ, ਤੇ ਤੁਸੀਂ ਸਿਟੀਜ਼ਨ ਬਣ ਕੇ ਉਹਨੂੰ ਪੱਕਾ ਕਰਾ ਸਕਦੇ ਹੋ। ਉਹ ਤੋਂ ਪਹਿਲਾਂ ਨਹੀਂ। ਠੀਕ ਹੈ ਜੀ, ਉਸ ਤੋਂ ਪਹਿਲਾਂ ਨਹੀਂ। ਬਿਲਕੁਲ ਨਹੀਂ। ਠੀਕ ਹੈ ਭਾਜੀ, ਠੀਕ ਹੈ ਜੀ। ਰਿਫੰਡ ਮੰਗੋ, ਆਪਣਾ ਰੀਫੰਡ ਮੰਗੋ ਕੋ ਜਾ ਕੇ ਪੈਰਾਲੀਗਲ ਕੋ, ਲਿੰਕ ਫੀਸ ਦਾ ਕਿ ਤੂੰ ਗਲਤ ਫਾਈਲ ਕੀਤਾ। ਕੱਲਾ ਗਲਤੀ ਨਹੀਂ ਫਾਈਲ ਕੀਤਾ, ਖੱਜਲ ਖਵਾਰ ਵੀ ਕੀਤਾ ਨਾਲ, ਦੇਖੋ ਨਾ ਹਨਾ, ਵੀ ਅਗਲੇ ਨੂੰ ਝੂਠੀਆਂ ਗੱਲਾਂ ਕਈਆਂ ਨੇ ਦੱਸਤੀਆਂ ਹੋਣਗੀਆਂ ਹਨਾ ਜੀ। ਗੱਜਣ ਸਿੰਘ। ਹੈਲੋ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਭਾਜੀ ਮੈਂ ਪੁੱਛਣਾ ਸੀਗਾ ਵੀ ਮੇਰਾ ਨਾ ਵੈਨ ਨਾਈਟ ਕੋਰਟ ਦੇ ਵਿੱਚ ਕੇਸ ਲੱਗਾ ਹੋਇਆ ਜੀ, ਤੇ ਮੇਰੇ ਜੱਜ ਹੈਗੇ ਮੈਰੀ ਕਾਰਲਸ ਜੀ। ਉਹਨਾਂ ਦੀ ਕੀ ਰੇਟਿੰਗ ਹੈ, ਕਿਵੇਂ ਕੇਸ ਮੂਵ ਕਰਨਾ ਚਾਹੀਦਾ ਕਿ ਨਹੀਂ? ਏਦਾਂ ਦਾ ਨਹੀਂ ਭਾਜੀ, ਮੈਨੂੰ ਹੁਣ ਪਹਿਲੀ ਗੱਲ ਤਾਂ ਜੱਜਾਂ ਬਾਰੇ ਕੁਝ ਮੈਂ ਮਾੜਾ ਬੋਲਣਾ ਹੀ ਨਹੀਂ, ਕਿਸੇ ਦੀ ਚੰਗੀ ਹੈ ਕਿ ਜਾਂ ਮਾੜੀ ਹੈ ਹਨਾ। ਤੁਸੀਂ ਤਾਂ ਨਾਮ ਵੀ ਲਈ ਜਾਂਦੇ, ਤਾਂ ਜੱਜ ਸਾਹਿਬ ਨੇ ਮੈਂ ਕਿਹਾ ਤੁਹਾਡੇ ਚੱਕਰਾਂ 'ਚ ਮੈਨੂੰ ਟੰਗਿਆ ਹੋਵੇ। ਤੇ ਰੇਟਿੰਗ ਦਾ ਨਹੀਂ ਮੈਨੂੰ ਪਤਾ, ਆਨਲਾਈਨ ਚੈੱਕ ਕਰੋ ਤੁਸੀਂ। ਤੇ ਜਿਹੜੀ ਦੂਜੀ ਗੱਲ ਆ ਮੂਵ ਹੋਣ ਦੀ, ਉਹ ਏਦਾਂ ਕਿ ਕੇਸ ਦੇ ਕਰਕੇ ਨਹੀਂ ਮੂਵ ਹੋਣਾ। ਇਹਨੂੰ ਤੁਸੀਂ ਆਪ ਜੇ ਕਿਤੇ ਮੂਵ ਹੁੰਨੇ ਆ ਫੇਰ ਕੇਸ ਮੂਵ ਕਰਾ ਸਕਦੇ ਆ। ਆਪ ਮੂਵ ਕਰਨਾ, ਕੇਸ ਬਾਅਦ ਚ ਮੂਵ ਹੋਣਾ ਵਾ। ਫੋਰਮ ਸ਼ਾਪਿੰਗ ਨਹੀਂ ਕਰ ਸਕਦੇ ਕਹਿਣ ਦਾ ਮਤਲਬ। ਤੇ ਨਾ ਹੀ ਵਕੀਲ ਨੂੰ ਤੁਸੀਂ ਸਪੌਟ ਤੇ ਪਾ ਸਕਦੇ ਆ ਕਿ ਮੈਂ ਫੋਰਮ ਸ਼ਾਪਿੰਗ ਕਰਾਂ ਕਿ ਨਾ ਕਰਾਂ। ਕੱਲ ਨੂੰ ਤਾਂ ਮੇਰਾ ਵੀਰ ਤੁਸੀਂ ਇਹ ਕਹਿ ਦੇਣਾ ਯਾਰ ਮੈਨੂੰ ਵਕੀਲ ਨੇ ਕਿਹਾ ਸੀ ਕੇਸ ਮੂਵ ਕਰਾ ਲਾ ਆਪਣਾ, ਮੈਂ ਨਹੀਂ ਏਦਾਂ ਕਿਸੇ ਨੂੰ ਕਹਿ ਸਕਦਾ। ਤੇ ਟਰੈਕ ਦੀ TRAC ਕਰਕੇ ਵੈਬਸਾਈਟ ਆ, ਗੂਗਲ 'ਚ ਪਾਓ ਤੇ ਉਹਦੇ ਵਿੱਚ
ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਮਿਲ ਜਾਣੀ ਹੈ। ਜੀ ਠੀਕ ਹੈ ਜੀ। ਅਗਲੇ ਕਾਲਰ ਸਤਵੀਰ। ਹਾਂਜੀ ਸਤਵੀਰ। ਹਾਂਜੀ ਸਰ, ਮੇਰਾ ਸਵਾਲ ਸੀਗਾ ਜੀ, ਮੇਰਾ ਪਿਛਲੇ ਸਾਲ ਨਾ ਜੁਲਾਈ ਦੇ ਵਿੱਚ ਕੇਸ ਪਾਸ ਹੋਇਆ ਸੀ ਅਸਾਈਲਮ ਦਾ। ਮੈਂ ਉਦੋਂ ਦਾ ਨਾ ਆਪਣਾ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਆ, ਹਜੇ ਆਇਆ ਨਹੀਂ। ਤੇ ਸਰ ਮੇਰੀ ਵਾਈਫ ਹੈ, ਉਹ ਸਿਟੀਜ਼ਨ ਹੈ। 12 ਕੁ ਮਹੀਨੇ ਨਾ ਔਨ ਐਵਰੇਜ ਲੱਗ ਜਾਂਦੇ ਟਰੈਵਲ ਡਾਕੂਮੈਂਟ ਨੂੰ। ਓਕੇ ਸਰ, ਮੇਰੀ ਜਿਹੜੀ ਵਾਈਫ ਹੈ ਨਾ ਉਹ ਸਿਟੀਜ਼ਨ ਆ। ਮੈਂ ਪੁੱਛਣਾ ਸੀ, ਮੈਂ ਟਰੈਵਲ ਡਾਕੂਮੈਂਟ ਆਉਣ ਤੇ ਵਾਈਫ ਦੇ ਨਾਲ ਗ੍ਰੀਨ ਕਾਰਡ ਅਪਲਾਈ ਕਰਾਂ ਜਾਂ ਅਸਾਈਲਮ ਵਾਲਾ ਕਰ ਦਵਾਂ? ਭਾਈ ਤੁਸੀਂ ਅਸਾਈਲਮ ਵਾਲਾ ਨਾ ਪਹਿਲੀ ਗੱਲ ਵੇਟ ਕੱਲ ਹੀ ਕਰਾਂਦੇ ਤਾਂ ਤੁਸੀਂ ਉਦੋਂ ਹੀ ਅਪਲਾਈ ਕਰ ਦੇਣਾ ਸੀ, ਵੇਟ ਕਰਨ ਦੀ ਲੋੜ ਨਹੀਂ। ਅਸਾਈਲਮ ਵਾਲਾ ਵੀ ਤੁਸੀਂ ਕਰ ਸਕਦੇ ਆ। ਵਾਈਫ ਵਾਲਾ ਜੇ ਤੁਸੀਂ ਕਰਨਾ ਨਾ, ਉਹ 'ਚ ਸਾਡੀ ਸਲਾਹ ਹੁੰਦੀ ਹੈ ਕਿ ਇੱਕ ਵਾਰੀ ਨਾ ਜਿੱਦਾਂ ਟਰੈਵਲ ਡਾਕੂਮੈਂਟ ਨਾ ਮੈਕਸੀਕੋ ਜਾਂ ਕਿਤੇ ਜਾ ਕੇ ਐਂਟਰ ਕਰਦੇ ਆ, ਫਿਰ ਉਹਨੂੰ ਕਰੋ, ਕਿਉਂਕਿ ਸਾਨੂੰ ਪਤਾ ਨਹੀਂ ਉੱਥੇ ਲਾਅ ਕਿੱਦਾਂ ਜਿਹੜਾ ਚੇਂਜ ਹੋਣਾ ਵਾ। ਪਰ ਤੁਸੀਂ ਆਪਣੇ ਲੈਵਲ ਤੇ ਕਰੋ, ਕਿਉਂਕਿ ਜਿਹੜੇ ਵਾਈਫ ਵਾਲਾ ਗ੍ਰੀਨ ਕਾਰਡ ਆ ਉਹ ਟੈਂਪਰੇਰੀ ਆਉਂਦਾ, ਜੇ ਵਿਆਹ 2 ਸਾਲ ਤੋਂ ਘੱਟ ਹੋਵੇ ਤੇ ਫਿਰ ਤੁਹਾਨੂੰ ਉਸ ਤੋਂ ਬਾਅਦ ਪਰਮਾਨੈਂਟ ਗ੍ਰੀਨ ਕਾਰਡ ਜਿਹੜਾ ਉਹ ਲੈਣਾ ਪੈਂਦਾ, ਦੁਬਾਰਾ ਫਾਈਲ ਕਰਨਾ ਪੈਂਦਾ। ਤੇ ਵਿਆਹ ਸ਼ਾਦੀਆਂ ਦਾ ਪਤਾ ਨਹੀਂ ਅੱਜ ਕੱਲ੍ਹ ਕਿਸੇ ਦਾ, ਹਨਾ, ਕਿ ਕਿੰਨੀ ਦੇਰ ਚੱਲੇ ਨਾ ਚੱਲੇ। ਸੋ ਆਪਣੇ ਦਮ ਤੇ ਜਿਹੜਾ ਕਰ ਸਕਦੇ ਆ ਉਹਨੂੰ ਕਰੋ, ਵੇਟ ਨਾ ਕਰੋ। ਓਕੇ ਜੀ, ਠੀਕ ਹੈ ਜੀ। ਹਾਂਜੀ ਸਰ, ਇੱਕ ਮੇਰਾ ਸਵਾਲ ਹੋਰ ਸੀਗਾ ਜੀ ਸਰ। ਜਿੱਦਾਂ ਮੇਰਾ ਬ੍ਰਦਰ ਆ, ਉਹ ਕੈਨੇਡਾ ਆ, ਵਰਕ ਪਰਮਿਟ ਤੇ ਆ, ਉਹ ਕੈਨੇਡਾ ਤੋਂ ਅਮਰੀਕਾ ਨੂੰ ਟਰੱਕ ਚਲਾਉਂਦਾ। ਜੇ ਉਧਰੋਂ ਉਹਨੂੰ ਇੱਧਰੋਂ ਕੋਈ ਸਪਾਂਸਰ ਕਰਕੇ ਉਹ ਇੱਧਰਲਾ ਲੈ ਸਕਦਾ ਵੀਜ਼ਾ ਜਾਂ ਨਹੀਂ, ਕੋਈ ਵਰਕ ਪਰਮਿਟ ਦਾ ਕੁਛ? E2 ਵਾਲਾ ਉਹਨਾਂ ਸਿਟੀਜ਼ਨ ਬਣ ਕੇ ਆਪਣਾ ਕੰਪਨੀ ਖੋਲ ਕੇ E2 ਕਰ ਸਕਦਾ। ਤੇ ਜਿਹੜੇ ਵਰਕ ਪਰਮਿਟ ਹੁੰਦੇ ਨਾ, ਇੰਡੀਅਨ ਬੰਦੇ ਦੀ ਵੇਟਿੰਗ ਬਹੁਤ ਆ, 15 ਸਾਲ ਦੀ ਵੇਟਿੰਗ ਆ ਨਾ। ਤੇ ਉਹ ਜੇ ਹੁਣ ਕੋਈ ਹੋਰ ਦੇਸ਼ ਦਾ ਹੋਵੇ, ਪਾਕਿਸਤਾਨ ਦਾ, ਨੇਪਾਲ ਦਾ, ਉਹਦਾ 3 ਸਾਲਾਂ 'ਚ ਜਿਹੜਾ ਬਣ ਜਾਂਦਾ। ਹੁਣ ਇਹਦੀ ਵੇਟਿੰਗ ਜ਼ਿਆਦਾ ਤੇ ਉਹਨੂੰ ਕੋਈ ਫਾਇਦਾ ਨਹੀਂ ਹੋਣਾ ਇੰਨੇ ਸਾਲ ਵੇਟ ਕਰਕੇ। ਤੇ ਸਿਟੀਜ਼ਨ ਬਣ ਕੇ ਆਪਣਾ E2 ਵੀਜ਼ੇ ਥਾਣੀ ਆਵੇ ਉਹ। ਜੀ ਥੈਂਕ ਯੂ। ਤਕਦੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਰ ਮੇਰੇ ਨਾ ਕੁਐਸਚਨ ਆ, ਆਪਣੇ 2 ਕੁਐਸਚਨ ਆ। ਪਹਿਲਾ ਕੁਐਸਚਨ ਇਹ ਆ ਸਰ, ਮੈਂ ਨਾ ਨਵੰਬਰ ਦੇ ਵਿੱਚ 2022 ਦੇ ਵਿੱਚ ਮੇਰੇ ਤੇ ਅਟੈਕ ਹੋਇਆ ਸੀ, ਅਟੈਂਪਟ ਟੂ ਮਰਡਰ ਚਾਰਜ ਲੱਗੇ ਸੀਗੇ ਉੱਤੇ, ਤੇ ਕਾਫੀ ਸੱਟਾਂ ਲੱਗੀਆਂ ਸੀ, ਲਾਈਕ ਸਾਰੇ ਤੇ ਫੈਲਣੀ ਲੱਗੀ ਸੀ। ਤੇ ਸਰ ਮੈਂ ਯੂ ਵੀਜ਼ਾ ਅਪਲਾਈ ਨਹੀਂ ਕੀਤਾ, ਕਿਉਂਕਿ ਮੇਰੇ ਕੁਝ ਰੀਜ਼ਨ ਸੀਗੇ ਬੜੇ। ਮੈਂ ਪ੍ਰੋਬਲਮ 'ਚ ਰਿਹਾ ਤੇ ਥੋੜੀ ਫਾਈਨੈਂਸ਼ੀਅਲ ਪ੍ਰੋਬਲਮ ਸੀ, ਕਿ ਜੌਬ ਸਾਰੀ ਲੋਸ ਹੋ ਗਿਆ ਸੀਗਾ ਸਾਰਾ ਕੁਝ, ਹੈ ਨਾ। ਹੁਣ ਵੀ ਕਰ ਸਕਦੇ ਆ ਤੇ ਹੁਣ ਵੀ ਕਰ ਸਕਦਾ ਸਰ ਮੈਂ ਉਹ ਵਾਲਾ ਨਾ? ਹਾਂਜੀ ਯੂ ਵੀਜ਼ੇ ਦੀ ਕੋਈ ਟਾਈਮ ਲਾਈਨ ਨਹੀਂ ਹੈਗੀ, ਹੁਣ ਵੀ ਕਰ ਸਕਦੇ ਆ। ਠੀਕ ਹੈ ਸਰ। ਸਰ ਇੱਕ ਕੁਐਸਚਨ ਇਹ, ਦੂਸਰਾ ਕੁਐਸਚਨ ਇਹ ਆ ਸਰ, ਜਨਵਰੀ 2000 ਪਿਛਲੇ ਸਾਲ 22 ਦੇ ਵਿੱਚ ਹੀਅਰਿੰਗ ਸੀਗੀ ਮੇਰੀ, ਜਨਵਰੀ ਦੇ ਵਿੱਚ, ਹੈ ਨਾ। ਤੇ ਫਾਈਨਲ ਹੀਅਰਿੰਗ ਸੀਗੀ, ਤੇ ਉਹ ਆਪਣੇ ਮੇਰੇ ਲਾਇਰ ਨਹੀਂ ਆਇਆ, ਸ਼ੋ ਅਪ ਨਹੀਂ ਹੋਇਆ, ਹੈ ਨਾ। ਤੇ ਉਹ ਮਤਲਬ ਕਹਿੰਦੇ ਮੈਂ ਬਿਮਾਰ ਹੋ ਗਿਆ। ਹੁਣ ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਵਕੀਲ, ਬਾਕੀ ਭਾਈ ਜਿੱਦਾਂ ਤੁਸੀਂ ਸਾਰਿਆਂ ਨੂੰ ਦੱਸ ਰਹੇ ਹੋ, ਹੈ ਨਾ, ਇਨਫੋਰਮੇਸ਼ਨ ਦੇ ਰਹੇ ਹੋ, ਕੋਈ ਏਡਾ ਵਿਹਲਾ ਤਾਂ ਹੈ ਨਹੀਂ ਕਿਸੇ ਲਈ ਇੰਨਾ ਟਾਈਮ ਕੱਢੇ, ਹੈ ਨਾ, ਫ੍ਰੀ ਦੀ ਇਨਫੋਰਮੇਸ਼ਨ ਉਹ ਵੀ। ਤੇ ਬੜਾ ਲਾਈਕ, ਹੈ ਨਾ, ਹੁਣ ਮੈਂ ਵੀ ਸੋਚ ਰਿਹਾ ਸੀ ਕਿ ਹੁਣ ਮੈਂ ਆਪਣਾ ਚੇਂਜ ਕਰਨਾ ਭਾਈ। ਹੁਣ ਫਾਈਨਲ ਹੀਅਰਿੰਗ ਆ ਗਈ, ਮੋਸ਼ਨ ਪਾ ਕੇ ਡੇਟ ਲਈ ਜਾਵੇ ਨਿਊਯਾਰਕ ਦੇ ਵਿੱਚ, ਕਿ ਜਾਂ ਮੈਂ ਕੈਲੀਫੋਰਨੀਆ 'ਚ ਮੂਵ ਕਰਾ ਲਾਂ। ਤੁਹਾਡੀ ਤਰੀਕ ਬੋਲਦੀ ਨਹੀਂ, ਏਦਾਂ ਕਹਿ ਰਹੇ? ਹਾਂਜੀ ਬੋਲਦੀ ਨਹੀਂ ਭਾਜੀ, ਬੋਲਣੀ ਨਹੀਂ ਰਹੀ ਹੈਗੀ ਉਸ ਤੋਂ ਬਾਅਦ। ਤੁਹਾਡਾ ਭਾਜੀ ਉਦਾਂ ਨਾ ਯੂ ਵੀਜ਼ੇ ਦਾ ਤਾਂ ਬਹੁਤ ਜ਼ਿਆਦਾ ਸਟਰੋਂਗ ਜਿਹੜਾ ਕੇਸ ਸੀਗਾ, ਮੈਨੂੰ ਚਲੋ ਜੋ ਵੀ ਤੁਹਾਡੇ ਰੀਜ਼ਨ ਹੋਏ ਹੋਣੇ ਆ, ਤੁਸੀਂ ਨਾ ਯੂ ਵੀਜ਼ੇ ਵਾਲੇ ਕੇਸ ਦੇ ਥਰੂ, ਜਿੱਦਾਂ ਹੁਣ ਮਰਡਰ ਤੇ ਸੱਟਾਂ ਸੁੱਟਾਂ ਸੀਗੀਆਂ, ਐਡੀ ਲੈਵਲ ਦੀ ਗੱਲ ਤੁਹਾਡੀ ਸੀਗੀ, ਡਾਕੂਮੈਂਟ ਵੀ ਤੁਹਾਡੇ ਕੋਲ ਹੋਣੇ ਆ, ਰਾਈਟ, ਡਾਕਟਰ ਦੇ ਸਾਰੇ? ਹਾਂ ਸਾਰਾ ਕੁਝ ਹੈਗਾ। ਹਾਂਜੀ ਭਾਜੀ। ਉਦਾਂ ਦਾ ਭਾਜੀ ਦੇਖੋ, ਜਿੱਦਾਂ ਐਜ਼ ਅ ਲਾਇਰ ਤਾਂ ਮੈਂ ਇਹੀ ਹੈ ਕਿ ਭਾਵੇਂ ਬੰਦੇ ਨੂੰ ਟਾਈਮ ਜ਼ਿਆਦਾ ਲੱਗੇ, ਪਰ ਉਹ ਸ਼ੋਰ ਜਿਹੜਾ ਪ੍ਰੋਸੈਸ ਹੈ ਯੂ ਵੀਜ਼ੇ ਦਾ, ਹੈ ਨਾ, ਜ਼ਿਆਦਾ। ਹਾਂਜੀ ਤੇ ਬਿਲਕੁਲ। ਤੁਸੀਂ ਯੂ ਵੀਜ਼ੇ ਵਾਲੀ ਕਾਰਵਾਈ ਪਾਓ, ਤੇ ਜਿਹੜਾ ਤਰੀਕਾ ਨੂੰ ਰਹਿਣ ਦਿਓ ਏਦਾਂ ਲਟਕੇ, ਜੇ ਮੇਰੇ ਹਿਸਾਬ ਨਾਲ ਤੁਸੀਂ ਚੱਲਣਾ ਚਾਹੁੰਦੇ ਹਨ। ਬਾਕੀ ਹੁਣ ਬੰਦੇ ਦੀਆਂ ਬਾਕੀ ਆਪਣੀਆਂ ਮਜਬੂਰੀਆਂ, ਕਿ ਉਹ ਛੇਤੀ, ਕਈਆਂ ਨੂੰ ਕਾਹਲੀ ਹੁੰਦੀ ਜਾਂ ਕੁਛ ਹੁੰਦੀ ਆ, ਫਿਰ ਤੁਸੀਂ ਆਪਣੀ ਡੇਟ ਲਓ, ਹਨਾ। ਪਰ ਮੇਰੇ ਹਿਸਾਬ ਨਾਲ ਤਾਂ ਰਹਿਣ ਦਿਓ ਉਹਨੂੰ ਹੋਲਡ ਤੇ ਯੂ ਵੀਜ਼ਾ ਜਿਹੜਾ ਉਹ ਪਰਸੂ ਕਰੋ। ਠੀਕ ਹੈ ਜੀ, ਮਿਹਰਬਾਨੀ ਤਕਦੀਰ ਜੀ। ਥੈਂਕ ਯੂ ਸਰ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਭੁਪਿੰਦਰ। ਹਾਂਜੀ ਭੁਪਿੰਦਰ ਜੀ। ਹਾਂਜੀ ਭੁਪਿੰਦਰ। ਹਾਂਜੀ ਭਾਈ। ਹਾਂਜੀ ਪੁੱਛੋ ਜੀ ਸਵਾਲ। ਭਾਈ ਮੈਂ ਸਿਟੀਜ਼ਨ ਨੂੰ ਅਪਲਾਈ ਕੀਤੀ ਸੀ, ਮਹੀਨਾ ਕੁ ਹੋ ਗਿਆ, ਤੇ ਮੈਂ ਪੁੱਛਣਾ ਕਿੰਨਾ ਕੁ ਟਾਈਮ ਲੱਗਦਾ, ਤੇ ਕਿਹੜੇ ਸਵਾਲ ਤੇ ਪੁੱਛੇ ਜਾਂਦੇ, ਤੇ ਕਿਹੜੇ ਪੇਪਰ ਵਗੈਰਾ? ਇੰਟਰਵਿਊ ਹੋਣੀ ਆ? ਹਾਂਜੀ। ਮੇਰੀ ਤਾਂ ਉਹਨਾਂ ਨੇ, ਮੈਂ ਤਾਂ ਸਿਟੀਜ਼ਨ ਆਪਣੀ ਭਰੀ ਸੀਗੀ, ਚਲੋ ਇੱਥੇ ਗੱਲ ਦੱਸਦਾ ਹੁੰਦਾ। ਮੈਂ ਭਰੀ 4 ਮਹੀਨੇ 'ਚ ਮੈਨੂੰ ਇੰਟਰਵਿਊ ਆ ਗਈ। ਮੈਂ ਕਿਹਾ ਯਾਰ
ਉਦੋਂ ਤਰੀਕ ਲੱਗੀ 2-3 ਵਾਰੀ ਤਾਂ ਤਰੀਕਾਂ ਹੀ ਇਦਾਂ ਦੀਆਂ ਫਸੀਆਂ ਕਿ ਮੈਂ ਜਾ ਨਹੀਂ ਸਕਿਆ। ਉਹਨਾਂ ਨੇ ਮੇਰੀ ਪਾਤੀ ਹੋਲਡ ਤੇ ਸਿਟੀਜ਼ਨਸ਼ਿਪ ਕਿ ਨਹੀਂ ਤੈਨੂੰ ਸਾਲ ਦਾ ਟਾਈਮ ਆ, ਕਰ ਲਾ। ਕੱਲ ਮੈਂ ਇੰਟਰਵਿਊ ਦੇ ਕੇ ਆਇਆ ਸਿਟੀਜ਼ਨਸ਼ਿਪ ਦੀ। ਤਾਂ ਵਧਾਈਆਂ ਹੋ ਗਈਆਂ ਕਿ ਨਹੀਂ? ਹਾਂਜੀ ਚਲੋ ਬਹੁਤ ਵਧਾਈਆਂ ਜੀ। ਨੂੰ ਕਹਿੰਦੇ ਆਪਣੀ ਸਹੁੰ ਚੱਕ ਉਹ ਕਿੱਦਣ? ਤੇ ਅਗਲੇ ਫਰਾਈਡੇ ਜਿਹੜਾ ਆਉਣਾ ਲਾ ਕਿਆ ਹੀ ਬਾਤਾਂ। ਫਿਰ ਤਾਂ ਅਗਲੇ ਸ਼ਨੀਚਰਵਾਰ ਨੂੰ ਤਾਂ ਸਿਟੀਜ਼ਨ ਅਟਰਨੀ ਟਰਕੀਆਨਾ ਜੀ ਹੋਣਗੇ ਫਿਰ। ਇਹ ਤਾਂ ਸਾਡੀ ਵੀ ਹਵਾ ਹੀ ਬਦਲ ਜਾਣੀ। ਲੋਕੀ ਕਹਿੰਦੇ ਤੇਰੀ ਹਵਾ ਹੁਣੇ ਨਹੀਂ ਮਾੜ ਤੇ ਬਾਅਦ ਚ ਕੀ ਬਣੂ। ਬਾਕੀ ਵੀਰੇ ਟਾਈਮ ਲੱਗ ਜਾਂਦਾ ਜਦੋਂ ਤੁਸੀਂ ਅਪਲਾਈ ਕਰਦੇ ਆ। 4-5 ਮਹੀਨੇ ਮੈਨੂੰ ਤਾਂ 4-5 ਮਹੀਨੇ ਜਦੋਂ ਆ ਗਿਆ ਸੀ। ਪਰ ਇਹ ਹੈ ਕਿ ਇਲੈਕਸ਼ਨ ਈਅਰ ਦੇ ਵਿੱਚ ਨਾ ਸਿਟੀਜ਼ਨ ਬਹੁਤ ਬਣਾਉਂਦੇ ਸੀ ਇਹਨਾਂ ਨੇ। ਸਪੀਡ ਵੋਟਾਂ ਪਾਉਣਗੇ ਮੇਰੇ ਹਿਸਾਬ ਨਾਲ ਤਾਂ ਚੱਕਣੀ ਹੈ ਇਹਨਾਂ ਨੇ। ਤੇ ਤੁਸੀਂ ਜੇ ਫਾਈਲ ਕੀਤੀ ਸੀ ਤੇ ਇਸ ਸਾਲ ਚ ਬਣ ਜਾਣੇ ਚਾਹੀਦੇ। ਵੋਟ ਇਹਨਾਂ ਨੇ ਤੁਹਾਡੀ ਪਵਾਉਣੀ ਆ ਟਰੰਪ ਨੂੰ। ਠੀਕ ਹੈ ਵੀਰੇ। ਹਾਂਜੀ ਸਹੀ ਹੈ ਜੀ, ਠੀਕ ਹੈ ਭਾਜੀ। ਫਿਰ ਅਟਰਨੀ ਟਰਕੀਆਨਾ ਜੀ ਕਿੱਦਾਂ ਲੱਗ ਰਿਹਾ ਫੁੱਲ ਸਾਈਕਲ ਪੂਰਾ ਸਰਕਲ ਘੁੰਮ ਕੇ ਹਨਾ ਵੀ ਸਟੂਡੈਂਟ ਆ ਕੇ ਇਮੀਗ੍ਰੈਂਟ ਵੱਖ-ਵੱਖ ਸਾਧਨਾਂ ਚੋਂ ਲੰਘਦੇ ਹੋਏ ਫਿਰ ਸਿਟੀਜ਼ਨ ਵੱਲ ਨੂੰ ਵਧਣਾ? ਸਾਰਾ ਭਾਜੀ ਬੰਦੇ ਨੂੰ ਨਾ ਇੱਕ ਵਾਰੀ ਚੇਤਾ ਜਿਹਾ ਆ ਜਾਂਦਾ ਕਿੱਦਾਂ ਮੈਂ ਬੈਗ ਚੱਕ ਕੇ ਘਰੋਂ ਤੁਰਿਆ ਹੈਗਾ। ਸਾਰਾ ਪੂਰਾ ਜਿੱਦਾਂ ਨਾ ਬੰਦਾ ਨਿਕਲਦਾ ਹੀ ਆ। ਚਲੋ ਅਜੇ ਤਾਂ ਸਰਟੀਫਿਕੇਟ ਆਇਆ ਨਹੀਂ ਹੱਥ। ਹਾਂ ਬੰਦਾ ਸਾਰੀ ਜਿੱਦਾਂ ਮੈਮਰੀ ਜੀ ਨਹੀਂ ਹੁੰਦੀ ਫਿਲਮ ਜੀ ਜਿੱਦਾਂ ਪੂਰੀ ਰਿਮਾਈਂਡ ਹੋ ਗਏ ਬੰਦੇ ਦੇ। ਮੈਂ ਕਿਹਾ ਯਾਰ ਇੱਥੋਂ ਤੁਰੇ ਸੀਗੇ ਕਿੱਥੇ ਗਏ ਅੱਜ ਹਨਾ। ਤੇ ਉਦੋਂ ਜਦੋਂ ਆਏ ਸੀਗੇ ਸਟੂਡੈਂਟ ਜਾਂ ਬੰਦਾ ਵੀਜ਼ਾ ਹੀ ਮੇਰਾ ਲੱਗਣਾ ਕਿ ਨਹੀਂ ਲੱਗਣਾ ਲਾਈਨ 'ਚ ਖੜਾ ਤੇ ਕੋਈ ਬੰਦਾ ਦੱਸਦਾ ਹੁੰਦਾ ਹੈਗਾ ਕਿ ਯਾਰ ਮੈਂ US ਸਿਟੀਜ਼ਨ ਆ ਜਾਂ ਕਿਸੇ ਕੋਲ ਗ੍ਰੀਨ ਕਾਰਡ ਵੀ ਆ। ਤੇ ਮਨ ਉਹਨੂੰ ਵੇਖ ਕੇ ਖਿਆਲ ਆਉਂਦਾ ਸੀ ਯਾਰ ਕਿੱਡਾ ਲੱਕੀ ਬੰਦਾ ਹੈ, ਕਿੱਡੇ ਲੱਕੀ ਬੰਦੇ ਆ ਇਹ ਅਮਰੀਕਾ ਜਾਂ ਕੋਈ ਬਾਹਰੋਂ ਹੀ ਕਈ ਵਾਰੀ ਇੰਡੀਆ ਵਿਜ਼ਿਟ ਹੀ ਕਰਨ ਆਉਂਦਾ ਸੀ। ਬੰਦਾ ਦੇਖਦਾ ਸੀ ਅੱਛਾ ਯਾਰ ਤੁਸੀਂ ਬਾਹਰ ਰਹਿੰਦੇ ਆ, ਤੁਹਾਡੇ ਵੀ ਸਵਾਬੀ ਹੋਣੇ ਕੋਈ ਕਿ ਤੁਸੀਂ ਬਾਹਰ ਰਹਿੰਦੇ ਸੀ। ਏਦਾਂ ਦੀ ਹਰੇਕ ਬੰਦੇ ਨੇ ਕਿਸੇ ਨਾ ਕਿਸੇ ਦੌਰ ਤੇ ਉਹ ਵਾਲੇ ਟਾਈਮ 'ਚੋਂ ਗਿਆ ਹੈ ਨਾ ਕਿ ਯਾਰ ਪਤਾ ਨਹੀਂ ਮੈਂ ਪਹੁੰਚ ਪਾਉਣਾ ਕਿ ਨਹੀਂ ਪਹੁੰਚ ਪਾਉਣਾ। ਤੇ ਫਿਰ ਸਟੂਡੈਂਟ 'ਚ ਯਾਰ ਪਤਾ ਨਹੀਂ ਮੇਰਾ ਟਿਕਣਾ ਇੱਥੇ ਮੈਂ ਕਿ ਵਾਪਸ ਜਾਣਾ। ਤੇ ਸਿਟੀਜ਼ਨ ਵਾਲਾ ਤਾਂ ਬਹੁਤ ਦੂਰ ਦੀ ਗੱਲ ਆ। ਉਹ ਤਾਂ ਹੁਣ ਜਿਹਨਾਂ ਦੇ ਕੇਸ ਲੱਗੇ ਉਹ ਇਹ ਸੋਚਦੇ ਹੋਣੇ ਕਿ ਮੇਰਾ ਕੇਸ ਪਾਸ ਹੋਵੇ ਤੇ ਜਿਹੜਾ H1B ਵਾਲਾ ਕਿ ਮੇਰਾ ਲੋਟਰੀ 'ਚ ਲੱਗ ਜਾਵੇ। ਏਦਾਂ ਨਿੱਕੀਆਂ ਜਿਹੜੀਆਂ ਛੋਟੀਆਂ ਜਿੱਤਾਂ ਹਨਾ। ਤੇ ਸਿਟੀਜ਼ਨਸ਼ਿਪ ਵਾਲਾ ਤੇ ਬਹੁਤ ਵੱਡਾ ਪੜਾਅ। ਤਾਂ ਚਲੋ ਜਦੋਂ ਬੰਦਾ ਪਾਸਪੋਰਟ ਫੜਦਾ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਫੀਲਿੰਗ ਆਉਂਦੀ ਹੈ ਹਨਾ। ਆਪਾਂ ਤਾਂ ਨਹੀਂ ਅਜੇ ਤੱਕ। ਕਲਾਇੰਟ ਕਈ ਵਾਰੀ ਸਾਡੇ ਪਹਿਲਾਂ ਪੱਕੇ ਹੋਏ ਕਿ ਸਾਲ 'ਚ ਹੀ ਆਇਆ ਉਹਦਾ ਕੇਸ ਲੱਗ ਗਿਆ ਤੇ ਸਾਡੇ ਵਰਗੇ ਨੂੰ ਉਹ ਕਹਿੰਦੇ ਤੂੰ ਲੀਗਲੀ ਆਇਆ ਵਾ ਤੈਨੂੰ 12 ਸਾਲ ਲੱਗਣੇ ਆ ਗ੍ਰੀਨ ਕਾਰਡ ਲਈ। ਮੈਂ ਕਿਹਾ ਚੱਲ ਠੀਕ ਆ ਜੋ ਤੁਹਾਨੂੰ ਸਹੀ ਲੱਗੇ। ਜਿੱਦਾਂ ਲੱਗੇ ਸਿਸਟਮ ਆ, ਸਿਸਟਮ ਦੇ ਨਾਲ ਹੀ ਚੱਲਣਾ ਪੈਣਾ। ਬੰਦਾ ਕੀ ਕਰਦਾ। ਕੁਝ ਕੁ ਹੋਰ ਕਾਲਰ ਫਿਰ ਸਮਾਪਤੀ ਆ। ਆਸ਼ੀਸ਼ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮੇਰਾ ਇਹ ਸਵਾਲ ਸੀਗਾ ਮੈਂ 2020 ਵਿੱਚ ਸਟੂਡੈਂਟ ਵੀਜ਼ਾ ਤੇ ਆਇਆ ਸੀਗਾ ਨਿਊਯਾਰਕ ਵਿੱਚ ਤੇ ਆਉਂਦੇ ਸਾਰੀ ਮੈਨੇ ਐਫਰਮੇਟਿਵ ਅਸਾਈਲਮ ਦਾ ਕੇਸ ਲਗਾਤਾ ਸੀਗਾ ਤੇ 2022 ਵਿੱਚ ਮੈਂ ਕੈਲੀਫੋਰਨੀਆ ਮੂਵ ਕਰ ਗਿਆ ਸੀ ਤੇ ਫਿਰ ਮੇਰਾ ਕੇਸ ਵੀ ਕੈਲੀਫੋਰਨੀਆ ਵਿੱਚ ਮੂਵ ਹੋ ਗਿਆ ਸੀਗਾ। ਤਾਂ ਉਹਨੂੰ ਅਪਰੋਕਸੀਮੇਟਲੀ 3.5 ਜਾਂ 4 ਸਾਲ ਹੋ ਗਏ ਨੇ ਕੇਸ ਲੱਗੇ ਨੂੰ ਤੇ ਫਿੰਗਰਪ੍ਰਿੰਟ ਹੋ ਚੁੱਕੇ ਹਨ, ਵਰਕ ਪਰਮਿਟ ਤੇ ਬਾਕੀ ਹੋਰ ਹੋ ਕੇ ਕੋਈ ਤਰੀਕ ਨਹੀਂ ਆ ਰਹੀ। ਤਾਂ ਜਦੋਂ ਮੈਂ ਆਪਣੇ ਲਾਇਰ ਨਾਲ ਗੱਲ ਕੀਤੀ ਸੀਗੀ ਤਾਂ ਉਹਨੇ ਕਿਹਾ ਸੀਗਾ ਕਿ ਜਾਂ ਤਾਂ ਤੁਹਾਡੇ ਕੋਲ ਆਪਸ਼ਨ ਹੈ ਰਿਟ ਆਫ ਮੈਂਡੇਮਸ ਜਾਂ ਤੁਹਾਡੇ ਕੋਲ ਆਪਸ਼ਨ ਹੈ ਸ਼ਾਦੀ। ਅਦਰਵਾਈਜ਼ ਜਿਹੜਾ ਐਫਰਮੇਟਿਵ ਦਾ ਅਸਾਈਲਮ ਹੈ ਉਹ ਬਹੁਤ ਲੰਬਾ ਪ੍ਰੋਸੈਸ ਚੱਲ ਰਿਹਾ ਮਤਲਬ ਤਰੀਕ ਆਉਣ ਦਾ। ਤਾਂ ਜੇ ਤੁਸੀਂ ਵੇਟ ਕਰਨਾ ਚਾਹੁੰਦੇ ਹੋ ਅਪ ਟੂ ਯੂ। ਨਹੀਂ ਦੇਖੋ ਵੇਟ ਵੀ ਕਰਦੇ ਲਾਇਰ ਨੇ ਬਾਕੀ ਤਾਂ ਠੀਕ ਗੱਲ ਕਹੀ, ਮੈਂਡਮਸ ਵਾਲੇ ਵੀ ਠੀਕ ਗੱਲ ਕਹੀ। ਪਰ ਇਹ ਲਾਇਰ ਹੈ ਕਿਹੜਾ ਵਾ ਜਿਹੜਾ ਤੁਹਾਨੂੰ ਸ਼ਾਦੀ ਦੀ ਆਪਸ਼ਨ ਦੇਈ ਜਾਂਦਾ ਵਾ। ਮੈਰਿਜ ਫਿਰ ਉਹ ਦੂਸਰਾ ਆਪਸ਼ਨ ਕਹਿੰਦਾ ਸ਼ਾਦੀ। ਹਾਂ ਉਹਨਾਂ ਨੇ ਇਹੀ ਕਿਹਾ ਸੀ ਮਤਲਬ ਕਿ ਜੇ ਤੁਸੀਂ ਜਲਦੀ ਪੱਕਾ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਸਿਟੀਜ਼ਨ ਨਾਲ ਆਪਣੀ ਸ਼ਾਦੀ ਕਰ ਸਕਦੇ ਹੋ। ਅਦਰਵਾਈਜ਼ ਉਹ ਤਾਂ ਦੇਖੋ ਉਹ ਤਾਂ ਹੈ ਪਰ ਇਦਾਂ ਥੋੜੀ ਵੀ ਧੱਕੇ ਦੇ ਨਾਲ ਰਾਹ ਜਾਂਦੇ ਨੂੰ ਫੜ ਕੇ ਵਿਆਹ ਕਰ ਦੇਣਾ। ਸਿਟੀਜ਼ਨ ਵੀ ਵੇਟ ਹੀ ਕਰਦੀਆਂ ਕੁੜੀਆਂ ਅਸਾਈਲਮ ਵਾਲੇ ਦੀਆਂ ਕਦੋਂ ਇਹਨਾਂ ਦਾ ਮਨ ਬਣੇ ਤੇ ਫਿਰ ਆਪਾਂ ਇਹਨਾਂ ਦਾ ਵਿਆਹ ਕਰੀਏ। ਸਾਡੇ ਇੱਥੇ ਵਿਆਹ ਕਰਾਉਣ ਮੈਂਡਮਸ ਭਾਜੀ ਮੈਂਡਮਸ ਕਰ ਲਈਏ। ਹਾਂਜੀ ਹਾਂਜੀ ਜੇ ਹੈ ਕੋਈ ਕੁੜੀ ਤਾਂ ਫਿਰ ਵਿਆਹ ਕਰ ਲਓ, ਜੇ ਨਹੀਂ ਤਾਂ ਫਿਰ ਤਾਂ ਮੈਂਡਮਸ ਕਰ ਲਓ। ਫਿਰ ਕਹਿ ਸਕਦੇ ਹੋ ਨਹੀਂ ਜਿੱਦਾਂ ਹੁਣ ਭਾਜੀ ਨੇ ਕਿਹਾ ਸੀਗਾ ਵੀ ਆਪਣੇ ਸਿਰ ਤੇ ਲਵੋ ਤਾਂ ਅੱਛੀ ਗੱਲ ਹੈ। ਤਾਂ ਜੇ ਰਿਟ ਆਫ ਮੈਂਡਮਸ ਨਾਲ ਹੋ ਸਕਦਾ ਤਾਂ ਮੈਂ ਇਹਦੇ ਪਰਸਿਊ ਕਰ ਸਕਦਾ ਕੈਲੀਫੋਰਨੀਆ ਦੇ ਵਿੱਚ ਵੀ ਮਤਲਬ ਸਕਸੈਸ ਰੇਟ ਹੈਗਾ ਰਿਟ ਆਫ ਮੈਂਡਮਸ। ਨਹੀਂ ਹੁਣ ਹੋਰ ਚੀਜ਼ ਆ ਰਿਟ ਆਫ ਮੈਂਡਮਸ ਤਾਂ ਇਹ ਹੈ ਕਿ 3 ਸਾਲ ਤੋਂ ਉੱਤੇ ਹੋ ਗਿਆ ਮੈਨੂੰ ਤਰੀਕ ਦਿਓ ਹਨਾ ਬਸ ਉਹ ਉਨੀ ਚੀਜ਼ ਆ ਹੋ ਸਕਦਾ ਵਾਲਾ ਨਹੀਂ। ਇਹ ਤਾਂ ਭਰਾਵਾ ਹੁਣ ਤੂੰ ਕੱਲ ਨੂੰ ਇਹ ਨਾ ਕਹੇ ਕਿ ਯਾਰ ਇਹਨਾਂ ਨੇ ਮੈਂ ਤਾਂ ਵਿਆਹ ਹੀ ਕੁੜੀਆਂ ਮੈਨੂੰ ਰਿਟ ਆਫ ਮੈਂਡਮਸ ਪਵਾਤੀ ਹਨਾ। ਤੂੰ ਭਰਾਵਾ ਬਹਿ ਗਿਆ ਨਾ
ਕਹਿੰਦਾ ਆਪਾਂ ਕਿਉਂ ਨਾ ਤੈਨੂੰ ਰੋਕਣ ਵਾਲੇ, ਹਨਾ, ਤੂੰ ਵਿਆਹ ਕਰ, ਪੱਕਾ ਹੋ ਜਾਣਾ। ਦੇਖੋ ਜੀ, ਉਹ ਵਕੀਲ ਹੈਗਾ ਆ ਮੈਰਿਜ ਬਿਊਰੋ ਵਾਲਾ, ਫਿਰ ਭਾਵੇਂ ਉੱਧਰ ਜਾ, ਤੂੰ ਕਿਹੜੇ ਚੱਕਰਾਂ 'ਚ ਪਿਆ। ਇਹ ਤਾਂ ਮੈਂ ਕਿਹਾ ਮੈਂ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ, ਇਹ ਹੁਣ ਵਕੀਲ ਸਾਹਿਬ ਨੇ ਥੋੜਾ ਤੁਹਾਡੀ ਹੈਲਪ ਕਰਨੀ ਰੇਡੀਓ ਦੇ ਉੱਤੇ, ਟਿਕਟੌਕ ਦੇ ਉੱਤੇ। ਇਹ ਤਾਂ ਤੁਹਾਡੇ ਜੇ ਤੁਹਾਡੇ ਕੋਲ ਕੁੜੀ ਹੈਗੀ ਆ, ਕੋਈ ਜੀਜੂ ਕਰਦਾ, ਤੁਹਾਡਾ ਵਿਆਹ ਕਰਾਓ ਆਰਾਮ ਨਾਲ। ਜੀ। ਬਾਕੀ ਦੇਖੋ ਹਰ ਇੱਕ ਦੀ ਆ, ਤੁਹਾਡੀ ਮਰਜ਼ੀ ਆ ਵੀ ਕਿੱਦਾਂ ਜਿਹੜਾ ਕਰਨਾ। ਮੈਰਿਜ ਬਿਊਰੋ ਵਾਲੇ ਵਕੀਲ, ਇਹ ਹੁਣ ਨਵੀਂ ਬੰਦਾ ਦਾ ਅਟਾਰਨੀ ਟਰਕਿਆਨਾ ਜੀ ਚੀਜ਼, ਨਵੀਂ ਸਰਵਿਸ ਆ ਗਈ, ਫੁੱਲ ਸਰਵਿਸ ਆ ਗਈ ਯਾਰ। ਇਹਦੇ ਕੋਲ ਟਰਕਿਆਨੇ ਕੋਈ ਫਾਇਦਾ ਨਹੀਂ ਕੋਈ ਜਾਣ ਦਾ, ਇਹ ਤਾਂ ਵਿਆਹ ਨਹੀਂ ਕਰਾਉਂਦਾ। ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਮੈਂ 2018 ਚ ਆਇਆ ਸੀਗਾ ਜੀ। ਪਹਿਲਾਂ ਮੈਂ ਜੋਰਜੀਆ ਸੀਗਾ, ਮੇਰਾ ਉੱਥੇ ਦਾ ਗ੍ਰੈਂਟਰ ਉੱਥੇ ਦਾ ਸੀਗਾ ਜੀ, ਤੇ ਮੁੜ ਕੇ ਮੈਂ ਮੂਵ ਹੋ ਗਿਆ 2019 ਚ ਨਿਊਯਾਰਕ, ਤੇ ਮੇਰੀ ਉੱਥੇ ਮਾਸਟਰਸ ਦੀ ਰਿੰਗ ਪਈ ਸੀ 2019 ਚ, ਬਾਅਦ ਉਹ ਮੂਵ ਹੋ ਗਈ 2022 ਚ ਚਲ ਗਈ ਜਨਵਰੀ ਚ। ਬਾਅਦ ਉਸ ਤੋਂ ਬਾਅਦ ਫੇਰ ਅੱਗੇ ਅੱਗੇ ਪਈ ਨਹੀਂ, ਮਤਲਬ ਫਿਰ ਮੈਂ ਮੂਵ ਕਰ ਲਿਆ ਆਪਣਾ ਕੇਸ ਸੈਨ ਫਰਾਂਸਿਸਕੋ 2022 ਤੇ ਨਾ ਕੇਸ ਇੱਥੇ ਆਉਣ ਦਿਆ, ਨਾ ਉੱਥੇ ਕੋਲ ਡੇਟ ਸ਼ੋ ਕਰ ਦੂਗਾ। ਕੇਸ ਮੂਵ ਹੋ ਗਿਆ ਸੀ ਤੁਹਾਡਾ, ਮੋਸ਼ਨ ਤੁਹਾਡੀ ਗ੍ਰਾਂਟ ਕਰਤੀ ਸੀ ਮੂਵ ਕਰਨ ਵਾਲੀ? ਹਾਂਜੀ ਭਾਈ, ਸੈਨ ਫਰਾਂਸਿਸਕੋ ਇਹਨਾਂ ਨੇ ਕੀਤੀ ਸੀ, ਉਹਨਾਂ ਨੇ ਦੂਜਿਆਂ ਨੇ ਨਿਊਯਾਰਕ ਵਾਲਿਆਂ ਨੇ, ਬਟ ਹੋਇਆ ਨਹੀਂ। 3-4 ਵਾਰੀ ਰਿਕੁਐਸਟ ਪਾਈ ਹੋਈ। ਜੇ ਤਾਂ ਮੋਸ਼ਨ ਗ੍ਰਾਂਟ ਹੋ ਗਈ, ਹੋ ਜਾਣਾ ਚਾਹੀਦਾ ਫਿਰ ਆਪਣਾ ਸੈਨ ਫਰਾਂਸਿਸਕੋ ਦੀ। ਕਿੱਦਾਂ ਭਾਜੀ? ਟਰਕਿਆਨਾ ਭਾਜੀ, ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਆ। ਚੈੱਕ ਕਰ। ਹਾਂਜੀ ਦੁਬਾਰਾ ਰਿਪੀਟ ਕਰ ਦਿਓ, ਤੁਹਾਡੀ ਆਵਾਜ਼ ਕੱਟ ਗਈ ਸੀ ਜੀ। ਮੈਂ ਕਿਹਾ ਜਦੋਂ ਤੁਸੀਂ ਕੇਸ ਆਨਲਾਈਨ ਚੈੱਕ ਕਰਦੇ ਆ ਸਟੇਟਸ ਆਪਣਾ, ਉਹ ਕਿੱਥੇ ਕੋਡ ਸ਼ੋ ਕਰਦਾ, ਸੈਨ ਫਰਾਂਸਿਸਕੋ ਕਿ ਨਿਊਯਾਰਕ? ਨਹੀਂ, ਫਿਰ ਤੁਹਾਡਾ ਭਾਜੀ ਮੋਸ਼ਨ ਨਾ ਗ੍ਰਾਂਟ ਨਹੀਂ ਹੋਈ, ਦੁਬਾਰਾ ਮੋਸ਼ਨ ਪਾਓ ਟ੍ਰਾਂਸਫਰ ਵੈਨਿਊ ਦੀ। ਠੀਕ ਹੈ ਜੀ, ਮੈਂ ਆਲਰੇਡੀ 4 ਵਾਰੀ ਪਾ ਚੁੱਕਾ, ਲੇਕਿਨ ਲਾਸਟ ਮੈਂ 8 ਮੰਥ ਹੀ ਪਾਈ ਸੀ, ਬਟ ਹੋਇਆ ਨਹੀਂ ਭਾਈ। ਹੋ ਨਹੀਂ ਰਿਹਾ ਬੱਬੇ ਦੀ ਜੈਕ ਪਾਓ ਫਿਰ ਇੱਕ ਵਾਰੀ। ਹਾਂਜੀ ਮਾਸਟਰ ਹੈ ਬ੍ਰਦਰ, ਠੀਕ ਹੈ ਜੀ। ਚਲੋ ਕੋਈ ਨਹੀਂ, ਫਿਰ ਵੀਰੇ ਟਰਾਈ ਅਗੇਨ ਰਹੀ ਆ। ਮੱਕੜੀ ਵਾਲੀ ਕੇਸ ਦੇ ਵਿੱਚ ਉਹ 9ਵੀਂ ਵਾਰੀ ਜਾ ਕੇ ਤਾਂ ਜੜੀ ਸੀ, ਹੁਣ ਤੁਸੀਂ ਅਜੇ 4 ਵਾਰੀ ਕੀਤੀ ਆ। ਠੀਕ ਹੈ ਵੀਰੇ, ਓਕੇ। ਠੀਕ ਹੈ ਭਾਜੀ, ਓਕੇ ਭਾਜੀ। ਦੇਖੋ ਹਾਸਾ ਮਖੌਲ ਆਪਣੀ ਥਾਂ ਤੇ ਆ, ਗੱਲਾਂ ਜਿਹੜੀਆਂ ਆ, ਬਾਕੀ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ, ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀਆਂ ਜਿਹੜੀਆਂ ਮਿਲਣ। ਬਾਕੀ ਇਹ ਆ ਵੀ ਵੀਕਐਂਡ ਤੇ ਆ, ਸਾਰੇ ਜਣੇ ਸੀਰੀਅਸ ਨਾ ਹੋਣੇ, ਇਸ ਲਈ ਮਾੜਾ ਮੋਟਾ ਹੱਸ ਵੀ ਲਈਦਾ ਵਿੱਚ, ਤੇ ਤੁਸੀਂ ਵੀ ਹੱਸ ਲੈਂਦੇ ਆ। ਇਹ ਸਾਰੀਆਂ ਚੀਜ਼ਾਂ ਨਾਲ ਹੀ ਚੱਲੀ ਜਾਂਦੀਆਂ, ਹਰ ਇੱਕ ਦੇ ਆਪੋ ਆਪਣੇ ਸਰਕਮਸਟਾਂਸ ਚੱਲ ਰਹੇ ਆ, ਹਰ ਇੱਕ ਹਾਲਾਤ ਚੱਲ ਰਹੇ ਆ। ਬਾਕੀ ਵਧੀਆ ਆ। ਤੇ ਅੱਛਾ ਟਰਕਿਆਨਾ ਭਾਜੀ, ਇਹ ਫਿਰ ਸਿਟੀਜ਼ਨ ਦੇ ਸਵਾਲ 'ਚ ਤੁਹਾਨੂੰ ਸਵਾਲ ਪੁੱਛੇ ਕਿ ਤੁਸੀਂ ਅੱਗੋਂ ਗਾਂਹ ਕਰਨ ਲੱਗ ਗਏ ਸੀ? ਕਿੰਨੇ ਕੁ ਪੁੱਛੇ ਉਹਨਾਂ ਨੇ? 2-4 ਪੁੱਛੇ, ਜ਼ਿਆਦਾ ਪੁੱਛੇ? 6 ਸਵਾਲ ਤੁਹਾਡੇ ਕੋਲ ਪੁੱਛਦੇ ਆ। ਦੈਟਸ ਇਟ। ਹਾਂ, ਤੇ ਮੈਂ ਤਾਂ ਆਪ ਪੜ੍ਹਾਂ ਰਾਤ ਨੂੰ 100 ਸਵਾਲ ਜਿਹੜੇ ਹੁੰਦੇ ਆ, ਰੱਟੇ ਮਾਰੇ ਫਿਰ। ਹੈ ਆਹੋ, ਕਈ ਤੇ ਹੁਣ ਮੈਂ ਕਿਹਾ ਯਾਰ ਯਾਦ ਕਿੱਦਾਂ ਰੱਖਣਾ, ਸਿੰਪਲ ਜੇ ਨਾਂ ਹੈ ਨਾ, ਸਪੀਕਰ ਕੌਣ ਹਾਊਸ ਦਾ। ਹੁਣ ਪਹਿਲਾਂ ਤਾਂ ਉਹਨੇ ਡਰਾਮਾ ਕੀਤਾ ਹੁੰਦਾ, ਨੈਂਸੀ ਪੈਲੋਸੀ ਨੇ ਚੇਤੇ ਰਹਿੰਦੀ ਸੀ, ਤੇ ਨਵੇਂ ਵਾਲਾ ਕਿਹੜਾ ਆਪਣਾ ਮਾਈਕ ਜੌਨਸਨ, ਮੈਂ ਕਿਹਾ ਯਾਰ ਨਾਂ ਵੀ ਬੜਾ ਸਿੰਪਲ ਜਿਹਾ, ਖਤਰਨਾਕ ਤੇ ਠੀਕ ਆ, ਵਧੀਆ ਹੁੰਦਾ। ਤੇ ਹਾਸਾ ਮਜ਼ਾਕ ਹੀ ਸੀਗਾ। ਕਹਿੰਦਾ ਕਿਸੇ ਨੂੰ, ਕਹਿੰਦਾ ਰਿਲੀਜਨ ਦੇ ਬੇਸ ਤੇ, ਧਰਮ ਦੇ ਬੇਸ ਤੇ, ਜਾਂ ਪਰਟੀਕੂਲਰ ਸੋਸ਼ਲ ਗਰੁੱਪ ਦੇ ਬੇਸ ਤੇ, ਜਾਂ ਧਰਮ, ਕਹਿੰਦਾ ਪ੍ਰੈਕਟਿਸ ਕਰਨ ਤੋਂ ਨਹੀਂ ਰੋਕਿਆ। ਮੈਂ ਕਿਹਾ ਨਹੀਂ ਰੋਕਣ ਵਾਲਾ ਚੋਂ ਨਹੀਂ ਭਰਾਵਾ, ਆਪਾਂ ਅਸਾਈਲਮ ਦਵਾਉਣ ਵਾਲੇ ਆ, ਜਿਹੜੇ ਬੇਸਿਸ ਤੇ ਸਾਲਾ ਪਿਆ। ਸਹੀ ਆ। ਚਲੋ ਵਧੀਆ, ਅਗਲੀ ਵਾਰੀ ਫਿਰ ਸਹੁੰ ਚੁੱਕ ਸਮਾਗਮ ਤੋਂ ਬਾਅਦ ਤੁਹਾਡੇ ਨਾਲ ਕਰਦੇ ਹਾਂ ਗੱਲ। ਤੇ ਬਹੁਤ ਵਧਾਈਆਂ ਤੁਹਾਨੂੰ, ਤੇ ਬਹੁਤ ਸ਼ੁਕਰੀਆ, ਤੇ ਮਿਲਦੇ ਹਾਂ ਜੀ ਅਗਲੀ ਵਾਰੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ।